ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਆਦਾਬ ਬਰਜ਼ ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨੂੰ ਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਾਡੇ ਨਾਲ ਇਸ ਟਾਈਮ ਸਕਾਈਪ ਰਾਹੀਂ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਟੀਵੀ 84 ਦੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਦਰਸ਼ਕਾਂ ਨੂੰ ਵੀ ਔਰ ਹਰ ਦੇਖਣ ਵਾਲੇ ਸੁਣਨ ਵਾਲੇ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ 29 ਜੂਨ 2020 15 ਹਾਰਡ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਰ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਕਿ ਕਰੋਨਾ ਵਾਇਰਸ ਤੇ ਚੱਲਦਿਆਂ ਅਸੀਂ ਆਸ ਕਰਦੇ ਹਾਂ ਕਿ ਤੁਹਾਡਾ ਜੋ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਇਹੀ ਆਪਾਂ ਤੁਹਾਨੂੰ ਕਹਾਂਗੇ ਕਿ ਜਿਉਂਦੇ ਰਹੋ, ਹੱਸਦੇ ਰਹੋ, ਵਸਦੇ ਰਹੋ ਤੇ ਟੀਵੀ 84 ਦੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ। ਸੋ ਪ੍ਰੋਗਰਾਮ ਦੇ ਵਿੱਚ ਵਿਚਾਰੇ ਜਾਣ ਵਾਲੇ ਜਿਹੜੇ ਅੱਜ ਦੇ ਅਹਿਮ ਇਸ਼ੂ ਨੇ ਉਸ ਬਾਰੇ ਆਪਾਂ ਤੁਹਾਨੂੰ ਟੱਚ ਬੇਸ ਕਰ ਦਈਏ। ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਮਹਾਰਾਜਾ ਰਣਜੀਤ ਸਿੰਘ ਜੀ ਦੀ, ਜਿਸ ਤਰ੍ਹਾਂ ਕਿ 181ਵੀਂ ਬਰਸੀ ਹੈ ਔਰ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਸ਼ੇਰੇ ਪੰਜਾਬ ਕਰਕੇ ਵੀ ਸੰਬੋਧਨ ਕੀਤਾ ਜਾਂਦਾ ਹੈ। ਸੋ ਮਹਾਰਾਜਾ ਰਣਜੀਤ ਸਿੰਘ ਦੇ ਜੋ ਰਾਜ ਦੀਆਂ ਹੱਦਾਂ ਲੱਦਾਖ ਤੇ ਤਿੱਬਤ ਤੱਕ ਫੈਲੀਆਂ ਹੋਈਆਂ ਸਨ। ਸੋ ਇਸ ਰਾਜ ਨੂੰ ਸਾਂਝਾ ਜੋ ਸਰਬ ਸਾਂਝਾ ਰਾਜ ਵੀ ਕਿਹਾ ਜਾਂਦਾ ਸੀ, ਜਿਸ ਵਿੱਚ ਮੈਰਿਟ ਦੇ ਆਧਾਰ ਤੇ ਅਹੁਦੇ ਦਿੱਤੇ ਜਾਂਦੇ ਸਨ। ਹਾਲ ਹੀ ਵਿੱਚ ਭਾਰਤ ਤੇ ਚੀਨ ਵਿਚਲੇ ਜੋ ਲੱਦਾਖ ਵਿੱਚ ਚੱਲ ਰਹੇ ਤਣਾਅ ਨੂੰ ਦੇਖਦਿਆਂ ਇਸ ਖਿੱਤੇ ਦੇ ਬਾਰਡਰ ਨਾਲ ਸੰਬੰਧਿਤ 1842 ਦੀ ਚੀਨ, ਤਿੱਬਤ ਅਤੇ ਸਿੱਖ ਰਾਜ ਵਿਚਾਲੇ ਹੋਈ ਟ੍ਰੀਟੀ ਤੇ ਵੀ ਵਿਚਾਰ ਚਰਚਾ ਕਰਾਂਗੇ ਐਂਡ ਕਰੋਨਾ ਅਪਡੇਟ ਬਾਰੇ ਵੀ ਆਪਾਂ ਡਾਕਟਰ ਸਾਹਿਬ ਕੋਲ ਦੇ ਵਿਚਾਰ ਜਾਣਾਂਗੇ। ਸੋ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਜੰਮੂ ਕਸ਼ਮੀਰ ਵਿੱਚ ਸਰਕਾਰ ਵੱਲੋਂ 2 ਐਸੇ ਹੁਕਮ ਜਾਰੀ ਕੀਤੇ ਗਏ ਹਨ ਜਿਨ੍ਹਾਂ ਤੋਂ ਲੱਗਦਾ ਹੈ ਕਿ ਭਾਰਤ ਚੀਨ ਨਾਲ ਜੰਗ ਛਿੜਨ ਦੀਆਂ ਸੰਭਾਵਨਾਵਾਂ ਹਨ। ਭਾਰਤ ਚੀਨ ਜੰਗ ਦੀ ਕਿੰਨੀ ਕੁ ਪੋਸੀਬਿਲਿਟੀ ਹੈ ਇਸ ਬਾਰੇ ਵਿਚਾਰ ਚਰਚਾ ਹੋਏਗੀ। ਸੋ ਤੀਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾਵਾਂਗੇ ਕਿ ਨੇਪਾਲ ਦੇ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਭਾਰਤੀ ਖੁਫੀਆ ਏਜੰਸੀਆਂ ਵੱਲੋਂ ਨੇਪਾਲ ਵਿੱਚ ਰਾਜ ਪਲਟਾ ਕੇ ਮੈਨੂੰ ਗੱਦੀ ਤੋਂ ਲਾਉਣ ਦੀਆਂ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਬਾਰੇ ਵੀ ਗੱਲਬਾਤ ਹੋਏਗੀ ਐਂਡ ਚੌਥੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਪਾਕਿਸਤਾਨ ਨੇ ਕਰਤਾਰਪੁਰ ਲਾਂਘਾ ਖੋਲਣ ਦੀ ਜੋ ਪੇਸ਼ਕਸ਼ ਕੀਤੀ ਹੈ ਔਰ ਭਾਰਤ ਨੇ ਇਸ ਨੂੰ ਠੁਕਰਾ ਦਿੱਤਾ ਹੈ। ਇਸ ਬਾਰੇ ਗੱਲਬਾਤ ਹੋਏਗੀ ਐਂਡ ਪ੍ਰੋਗਰਾਮ ਦੇ ਐਂਡ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਰੂਹ ਦੀ ਖੁਰਾਕ ਕੁਰਬਾਨੀ ਚਾਰਾਂ ਦੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਇਹਨਾਂ ਸਾਰੇ ਮੁੱਦਿਆਂ ਬਾਰੇ ਆਪਾਂ ਤੁਹਾਡੇ ਵਿਚਾਰ ਜਾਣਨੇ ਚਾਹਾਂਗੇ। ਸੋ ਕੀ ਕਹਿਣਾ ਚਾਹੋਗੇ? ਦੇਖੋ, ਅੱਜ 29 ਜੂਨ ਦਾ ਦਿਨ ਸਾਡੀਆਂ ਸਾਰੀਆਂ ਯਾਦਾਂ ਦਾ ਫੋਕਸ ਵੀ ਹੈ ਔਰ ਜਿਸ ਕਿਸਮ ਦੀਆਂ ਟ੍ਰਿਬਿਊਟਸ ਸੋਸ਼ਲ ਮੀਡੀਆ ਤੇ ਜਾਂ ਸਾਡੇ ਆਪਣੇ ਕੌਮੀ ਅਦਾਰਿਆਂ 'ਚ ਮਹਾਰਾਜਾ ਰਣਜੀਤ ਸਿੰਘ ਦੇ ਉਸ ਪੀਰੀਅਡ ਨੂੰ ਦਿੱਤੀਆਂ ਜਾ ਰਹੀਆਂ ਨੇ, ਇਹ ਅਸਲ ਦੇ ਵਿੱਚ ਜਦੋਂ ਤੁਸੀਂ ਆਪਣੀ ਗੁਆਚੀ ਸੋਵਰਨਿਟੀ ਜਾਂ ਬਾਦਸ਼ਾਹ ਦੀ ਗੱਲ ਕਰਦੇ ਹੋ ਤੇ ਇਹ ਇਸ ਅਹਿਸਾਸ ਵੱਲ ਜ਼ਿਆਦਾ ਇਸ਼ਾਰਾ ਕਰਦਾ ਹੈ ਕਿ ਕਿਵੇਂ ਅੱਜ ਉਹ ਸਿੱਖ ਕੌਮ ਜਿਹਨੇ ਖਿੱਤੇ ਦਾ ਇਤਿਹਾਸ ਵੀ ਬਦਲਿਆ, ਜਿਹਨੇ ਸੱਚ, ਹੱਕ, ਇਨਸਾਫ ਦੇ ਇਸ ਪੋਲੀਟੀਕਲ ਸੈਟਅਪ ਨੂੰ ਕਾਇਮ ਕਰਨ ਦੇ ਲਈ ਇੱਕ ਸਦੀ ਘੋੜਿਆਂ ਦੀਆਂ ਕਾਠੀਆਂ ਨੂੰ ਆਪਣਾ ਘਰ ਬਣਾਇਆ, ਅੱਜ 21ਵੀਂ ਸਦੀ ਦੇ ਵਿੱਚ ਜਦੋਂ ਕਿ ਦੁਨੀਆ 'ਚ 193 ਦੇ ਕਰੀਬ ਮੁਲਕ ਯੂਨਾਈਟਿਡ ਨੇਸ਼ਨਸ ਦੇ ਮੈਂਬਰ ਨੇ ਔਰ ਕੁਝ ਜਿਹੜੇ ਨਹੀਂ ਵੀ ਮੈਂਬਰ ਐਜ਼ ਏ ਆਬਜ਼ਰਵਰ ਔਰ ਦੂਸਰੇ ਗਿਣਤੀ 214-215 ਤੱਕ ਪਹੁੰਚ ਜਾਂਦੀ ਹੈ,
ਪਰ 30 ਮਿਲੀਅਨ ਸਿੱਖ ਕੌਮ ਜਿਸ ਦੀ ਗੁੜਤੀ ਰਾਜ ਕਰੇਗਾ ਖਾਲਸਾ, ਕਿ ਖਾਲਸਾ ਸੋਵਰਨ ਹੈ, ਇਸ ਨਾਲ ਹੋਈ ਹੋਏ ਅਸੀਂ ਬੇਕਰੇ ਹਾਂ। ਇਸ ਲਈ ਇਸ ਮੁੱਦੇ ਦੇ ਉੱਤੇ ਹੋਰ ਵੀ ਸ਼ਿੱਦਤ ਦੇ ਨਾਲ ਡਿਸਕਸ ਕੀਤਾ ਜਾਂਦਾ ਹੈ। ਔਰ ਇਹ ਭਾਵ ਔਰ ਖਾਸ ਤੌਰ ਤੇ ਜਦੋਂ ਕਿ ਅਸੀਂ ਦੇਖ ਰਹੇ ਹਾਂ ਕਿ ਤਿੱਬਤ, ਲਦਾਖ, ਅਕਸਾਈ ਚਿਨ, ਭਾਰਤ, ਚੀਨ, ਇਹ ਲਫ਼ਜ਼ ਪਿਛਲੇ ਆਲਮੋਸਟ 3-4 ਹਫ਼ਤਿਆਂ ਤੋਂ ਮੀਡੀਆ ਦੀ ਜ਼ੀਨਤ ਬਣੇ ਹੋਏ ਨੇ, ਤੇ ਫਿਰ ਇਸ ਵੱਲ ਹੋਰ ਵੀ ਧਿਆਨ ਜਾਂਦਾ। ਔਰ ਇਸ ਕੰਟੈਕਸਟ 'ਚ ਸਾਰੇ ਮੀਡੀਆ ਦੇ ਵਿੱਚ 1842 ਦੀ ਉਸ ਟ੍ਰੀਟੀ ਦਾ ਜ਼ਿਕਰ ਵੀ ਹੋ ਰਿਹਾ, ਟ੍ਰਾਈਪਾਰਟਾਈਟ ਟ੍ਰੀਟੀ, ਜਿਹੜੀ ਕਿ ਸਰਕਾਰੇ ਖਾਲਸਾ ਜੀਓ ਜਦੋਂ ਕਿ ਮਹਾਰਾਜਾ ਸ਼ੇਰ ਸਿੰਘ ਲਾਹੌਰ ਦੇ ਤਖਤ ਤੇ ਸਨ, ਲਾਮਾ ਆਫ ਤਿੱਬਤ ਔਰ ਚਾਈਨੀਜ਼ ਐਮਪਾਇਰ ਦੇ ਵਿਚਾਲੇ ਜਿਹੜੀ ਹੈ ਉਹ ਹੁੰਦੀ ਹੈ ਸਾਈਨ, ਜਿਹਦੇ ਚ ਲਹਾਸਾ ਜਾਂ ਵੈਸਟਰਨ ਤਿੱਬਤ ਜਿਹਦੇ ਤੇ ਸਿੱਖ ਫੌਜ ਨੇ ਧਾਵਾ ਬੋਲਿਆ ਸੀ, ਉਸ ਨੂੰ ਐਜ਼ ਏ ਬਫਰ ਜ਼ੋਨ ਮੰਨ ਲਿਆ ਜਾਂਦਾ ਹੈ। ਔਰ ਲਦਾਖ ਰੀਜਨ ਦੇ ਉੱਤੇ ਸਿੱਖ ਰਾਜ ਦੀ ਸੋਵਰਨਿਟੀ ਬੰਨੀ ਜਾਂਦੀ ਹੈ। ਇਸ ਦਾ ਵੀ ਅਸੀਂ ਜ਼ਿਕਰ ਕਰਾਂਗੇ। ਔਰ ਐਸਾ ਕੀ ਕਾਰਨ ਹੈ ਕਿ ਮਹਾਰਾਜਾ ਰਣਜੀਤ ਸਿੰਘ ਅੱਜ ਵੀ, ਜਿੱਥੇ ਇੱਕ ਪਾਸੇ ਸਿੱਖਾਂ ਦੇ ਲਈ ਤਾਂ ਇੱਕ ਸੋਵਰਨਿਟੀ ਦਾ ਸਿੰਬਲ ਹੈ, ਲੇਕਿਨ ਪੰਜਾਬ ਦੀ ਧਰਤੀ ਦੇ ਲੋਕ ਵੀ ਉਹਨਾਂ ਨੂੰ ਉਸੇ ਹੀ ਰਿਸਪੈਕਟ ਦੇ ਨਾਲ, ਸਤਿਕਾਰ ਦੇ ਨਾਲ ਸ਼ੇਰੇ ਪੰਜਾਬ ਕਹਿ ਕੇ ਸੰਬੋਧਨ ਕਰਦੇ ਨੇ। ਔਰ ਇਸ ਬਹਾਦਰ ਯੋਧੇ ਦਾ ਜਨਮ ਗੁਜਰਾਂਵਾਲਾ 'ਚ ਹੁੰਦਾ ਹੈ। ਜਨਰਲ ਹਰੀ ਸਿੰਘ ਨਲੂਆ ਔਰ ਉਹਨਾਂ ਦੇ ਜਿਹੜੇ ਬਾਕੀ ਵੀ ਉਸ ਵੇਲੇ ਦੇ ਕਾਮਯਾਬ ਜਨਰਲ ਨੇ, ਉਹਨਾਂ ਦੀਆਂ ਵੀ ਜਿਹੜੀਆਂ ਨੇ ਸੀ ਹਰਫੀਆਂ ਔਰ ਕਹਾਣੀਆਂ ਔਰ ਉਹਨਾਂ ਦੇ ਉੱਤੇ ਕਵਿਤ, ਬੰਦ, ਛੰਦ ਕਹੇ ਜਾਂਦੇ ਨੇ। ਇਸ ਦਾ ਵੀ ਅਸੀਂ ਜ਼ਿਕਰ ਕਰਾਂਗੇ ਕਿ ਕਿਵੇਂ ਇੱਕ ਜਿਹੜੀ 1 ਸਦੀ ਦੀ ਸਟਰਗਲ ਤੋਂ ਬਾਅਦ ਉੱਥੇ ਇੱਕ ਕਿਸ ਕਿਸਮ ਦਾ ਪਿਆਰ ਔਰ ਮੁਹੱਬਤ ਦਾ ਮਾਹੌਲ ਉਸ ਰਾਜ ਦੇ ਵਿੱਚ ਸਿਰਜਿਆ ਗਿਆ, ਜਿਹਦੇ 'ਚ ਇਹੀ ਨਹੀਂ ਕਿ ਹਿੰਦੂ, ਸਿੱਖ, ਮੁਸਲਮਾਨ ਮਹਾਰਾਜਾ ਰਣਜੀਤ ਸਿੰਘ ਦੇ ਉਸ ਰਾਜ ਦੇ ਵਿੱਚ ਆਪਸ ਦੇ ਵਿੱਚ ਬੜੇ ਪਿਆਰ ਦੇ ਨਾਲ ਵਸੇ, ਲੇਕਿਨ 50 ਤੋਂ ਜ਼ਿਆਦਾ ਯੂਰਪੀਅਨ, ਅਮਰੀਕਨ ਔਰ ਬਾਹਰਲੇ ਜਿਹੜੇ ਉਹਨਾਂ ਦੇ ਜਰਨੈਲ ਔਰ ਵੱਡੇ ਲੋਕ ਸਨ, ਉਹਨਾਂ ਨੇ ਵੀ ਆ ਕੇ ਉਸ ਲਾਹੌਰ ਦਰਬਾਰ ਦੇ ਵਿੱਚ ਮੁਲਾਜ਼ਮਤ ਕੀਤੀ। ਔਰ ਜਿਸ ਪ੍ਰਥਾਏ ਮੈਂ ਸਮਝਦਾ ਅਸੀਂ ਜ਼ਿਕਰ ਕਰਾਂਗੇ ਕਿ ਸ਼ਾਹ ਮੁਹੰਮਦ, ਜਿਨ੍ਹਾਂ ਨੇ ਜੰਗ ਹਿੰਦ ਪੰਜਾਬ, ਜਿਸ ਦਾ ਟਾਈਟਲ ਸੀ, ਜਿਹੜੀ 1846 ਦੇ ਵਿੱਚ ਪਹਿਲੀ ਜੰਗ ਅੰਗਰੇਜ਼ਾਂ ਔਰ ਉਸ ਵੇਲੇ ਦੇ ਪੰਜਾਬ ਦੀਆਂ ਫੌਜਾਂ ਦੇ ਵਿਚਾਲੇ ਹੁੰਦੀ ਹੈ, ਸਿੱਖ ਰਾਜ ਦੀਆਂ ਫੌਜਾਂ ਵਿਚਾਲੇ, ਉਸ ਤੇ ਆਧਾਰਿਤ ਉਹਨਾਂ ਨੇ ਜੰਗ ਹਿੰਦ ਪੰਜਾਬ ਦਾ ਕਿੱਸਾ ਕਿਹਾ। ਬਡਾਲੇ ਦੇ ਰਹਿਣ ਵਾਲੇ, ਡਿਸਟ੍ਰਿਕਟ ਅੰਮ੍ਰਿਤਸਰ ਦੇ ਉਹ ਸਨ, ਜਿਸ ਨੂੰ ਬਾਅਦ ਦੇ ਵਿੱਚ ਉਹਦਾ ਜ਼ਿਆਦਾ ਮਸ਼ਹੂਰ ਨਾਂ ਜੰਗਨਾਮਾ ਸਿੰਘਾਂ ਫਰੰਗੀਆਂ ਕਰਕੇ ਹੋਇਆ। ਉਹਦਾ ਵੀ ਮੈਂ ਮੈਂਸ਼ਨ ਕਰਾਂਗਾ, ਪਰ ਮੈਂ ਇਸ ਸਾਰੇ ਟੌਪਿਕ ਵੱਲ ਜਾਣ ਤੋਂ ਪਹਿਲਾਂ ਜਿਹੜਾ ਇਸ ਗੱਲ ਦੇ ਉੱਤੇ ਅਫਸੋਸ ਦਾ ਇਜ਼ਹਾਰ ਕਰਦਾ, ਜਿਵੇਂ ਦੁਸ਼ਮਣ ਬਾਤ ਕਰੇ ਅਨਹੋਣੀ, ਔਰ ਜਦੋਂ ਦੁਸ਼ਮਣ ਬ੍ਰਾਹਮਣਵਾਦ ਦੀ ਸ਼ਕਲ ਦੇ ਵਿੱਚ ਹੋਏ ਤੇ ਫਿਰ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਉਹ ਕਿਸ ਹੱਦ ਤੱਕ ਜਾ ਸਕਦੇ ਨੇ। ਜਦੋਂ ਇਹ ਅਸੀਂ ਪ੍ਰੋਗਰਾਮ ਕਰ ਰਹੇ ਹਾਂ, ਭਾਰਤ ਦਾ ਹੀ ਸਪਾਂਸਰਡ ਇੱਕ ਗਰੁੱਪ ਹੈ ਬਲੋਚਿਸਤਾਨ ਦੇ ਵਿੱਚ, ਬਲੋਚਿਸਤਾਨ ਨੈਸ਼ਨਲ ਆਰਮੀ, ਜਿਹਨੂੰ BLA ਕਿਹਾ ਜਾਂਦਾ ਹੈ। ਅਮਰੀਕਾ ਨੇ ਵੀ ਉਸ ਨੂੰ ਦਹਿਸ਼ਤਗਰਦ ਆਰਗੇਨਾਈਜੇਸ਼ਨ ਜਾਂ ਗਰੁੱਪ ਐਲਾਨਿਆ ਹੋਇਆ, ਔਰ ਭਾਰਤ ਨੇ ਉਹਨਾਂ ਦੇ BLA ਦੇ ਜਿਹੜੇ ਨੁਮਾਇੰਦੇ ਬਾਹਰ ਵੀ ਉਹ ਪੋਲੀਟੀਕਲ ਫਰੰਟ ਦੇ ਨਾਂ ਥੱਲੇ, ਉਹ ਆਜ਼ਾਦ ਬਲੋਚਿਸਤਾਨ ਦੇ ਨਾਂ ਥੱਲੇ ਪਾਕਿਸਤਾਨ ਨੂੰ ਭੰਡਣ ਦਾ ਕੰਮ ਕਰਦੇ ਨੇ। ਇਸ ਵੇਲੇ ਜਦੋਂ ਕਿ ਪਾਕਿਸਤਾਨ ਨੇ ਬੜਾ ਬੈਲੈਂਸਡ ਸਟੈਂਸ ਰੱਖਿਆ ਹੋਇਆ ਹੈ ਚੀਨ ਔਰ ਭਾਰਤ ਦੇ ਕਲੈਸ਼ ਦੇ ਵਿਚਾਲੇ, ਕੋਈ ਤੁਹਾਨੂੰ ਉਹਨਾਂ ਦੇ ਮੀਡੀਆ 'ਚ ਜਾਂ ਈਵਨ ਪੋਲੀਟੀਕਲ ਲੋਕਾਂ ਵੱਲੋਂ ਕੋਈ ਭੜਕਾਟ ਵਾਲਾ ਬਿਆਨ ਨਹੀਂ ਦੇਖਣ ਜਾਂ ਪੜ੍ਹਨ ਦੇ ਵਿੱਚ ਆਇਆ। ਇਸ ਦੇ ਉਲਟ ਰਾਦਰ ਪਾਕਿਸਤਾਨ ਦੇ ਫੋਰਨ ਮਿਨਿਸਟਰ ਜਿਹੜੇ ਨੇ, ਉਹਨਾਂ ਨੇ ਆਫਰ ਕੀਤਾ, ਔਰ ਅੱਜ 29 ਜੂਨ ਦਾ ਦਿਨ ਹੈ, ਔਰ ਉਹਨਾਂ ਦੀ ਆਫਰ ਬੜੀ ਅਹਿਮੀਅਤ ਵਾਲੀ ਹੈ, ਜਿਹੜਾ ਸਿੱਖ ਕੌਮ ਲਈ ਵੀ ਜੈਸਚਰ ਸੀ, ਭਾਰਤ ਲਈ ਵੀ। ਉਹਨਾਂ ਨੇ ਕਿਹਾ ਕਿ ਜੇ 29 ਜੂਨ ਤੋਂ ਤੁਸੀਂ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਹੈ 181ਵੀਂ, ਤੇ ਅਸੀਂ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੋਲਣ ਲਈ ਤਿਆਰ ਹੈ, ਜਿਹੜੀਆਂ ਨੈਸੈਸਰੀ ਪ੍ਰੀਕਾਸ਼ਨਸ ਲੈ ਕੇ, ਔਰ ਤੁਸੀਂ ਜਿਹੜਾ ਇਸ ਦੇ ਉੱਤੇ ਗੌਰ ਕਰੋ, ਜਿਹਨੂੰ ਕਿ ਭਾਰਤ ਸਰਕਾਰ ਨੇ ਠੁਕਰਾਇਆ। ਅਸੀਂ ਅਖੀਰਲੇ ਸੈਗਮੈਂਟ ਦੇ ਵਿੱਚ ਹੋਰ ਵੇਰਵੇ ਨਾਲ ਗੱਲ ਕਰਾਂਗੇ, ਪਰ ਇਸ ਕੋਈ ਸ਼ੱਕ ਨਹੀਂ ਕਿ ਇੱਕ ਪਾਸੇ ਗੁੱਡਵਿਲ ਜੈਸਚਰ ਦੀ ਗੱਲ ਹੈ, ਔਰ ਪਾਕਿਸਤਾਨ ਦੀ
ਫੋਰਨ ਐਕਸਚੇਂਜ ਦਾ ਜਿਹੜਾ ਮੇਜਰ ਸੈਂਟਰ ਕਰਾਚੀ ਦੇ ਵਿੱਚ ਹੈ, ਉਸ ਦੇ ਉੱਤੇ ਅੱਜ ਇਹ BLA ਨਾਂ ਦੀ ਦਹਿਸ਼ਤਗਰਦ ਜਥੇਬੰਦੀ, ਇਹਨੂੰ ਇੰਡੀਅਨ ਇੰਟੈਲੀਜੈਂਸ ਦਾ ਹੀ ਅਟੈਕ ਕਿਹਾ ਜਾਏ, ਉਹਨਾਂ ਦੇ 4 ਦਹਿਸ਼ਤਗਰਦਾਂ ਨੇ ਜਿਹੜਾ ਅਟੈਕ ਕੀਤਾ ਔਰ ਕਿਵੇਂ ਉਹਨਾਂ ਨੇ ਗ੍ਰਨੇਡ ਔਰ AK-47 ਔਰ ਹੋਰ ਸਾਰਾ ਅਸਲਾ ਇਸਤੇਮਾਲ ਕੀਤਾ ਔਰ 7 ਬੇਗੁਨਾਹ ਜਿਨ੍ਹਾਂ ਦੇ ਵਿੱਚ 4 ਉਹਨਾਂ ਦੇ ਸਿਕਿਉਰਿਟੀ ਦੇ ਬੰਦੇ ਨੇ, ਇੱਕ ਸ਼ਾਇਦ ਰੈਗੂਲਰ ਪੁਲਿਸ ਦਾ ਹੈ ਔਰ ਬਾਕੀ ਹੋ ਸਕਦਾ ਹੈ ਕਾਮਨਰ ਹੋਣ, ਅਜੇ ਬਹੁਤੀਆਂ ਡਿਟੇਲਸ ਨਹੀਂ ਨੇ, ਪਰ ਕੁੱਲ ਸਣੇ ਦਹਿਸ਼ਤਗਰਦਾਂ ਦੇ ਜਿਹੜੀਆਂ ਮੌਤਾਂ ਨੇ ਉਹ 11 ਨੇ। ਸੋ ਇਹ ਜਿਵੇਂ ਆ ਰਿਹਾ, ਉਹਨਾਂ ਦੇ IG ਪੁਲਿਸ ਨੇ ਬਰੀਫ ਕੀਤਾ ਵੀ ਉਹਨਾਂ ਦੀ ਇੰਟੈਂਟ ਅੰਦਰ ਵੜ ਕੇ ਜਿਹੜਾ ਉਹ ਹੌਸਟੇਜ ਲੈਣ ਦੀ ਸੀ, ਉਹਨਾਂ ਨੂੰ ਹੌਸਟੇਜ ਬਣਾ ਕੇ ਫਿਰ ਆਪਣੀਆਂ ਮੰਗਾਂ ਮਨਵਾਉਣ ਦੀ ਹੋ ਸਕਦੀ ਹੈ, ਉਹ ਪਾਰਕਿੰਗ ਲਾਟ ਰਾਹੀਂ ਜਿਹੜੇ ਵੜੇ। ਲੇਕਿਨ ਮੈਂ ਸਮਝਦਾ ਹਾਂ ਵੀ ਪਾਕਿਸਤਾਨ ਦੇ ਵਿੱਚ ਕਈ ਵਰ੍ਹਿਆਂ ਦੀ ਦਹਿਸ਼ਤਗਰਦੀ, ਜਿਸ ਨੂੰ ਭਾਰਤੀ ਏਜੰਸੀਆਂ ਵੀ ਔਰ ਹੋਰ ਵੀ ਇਨਵੋਲਵ ਨੇ ਦੁਨੀਆ ਦੇ ਵਿੱਚ, ਜਿਨ੍ਹਾਂ ਦੇ ਇੰਟਰਸਟ ਭਾਰਤ ਦੇ ਨਾਲ ਜੁੜੇ ਹੋਏ ਨੇ, ਔਰ ਇਸ ਸਾਰੇ ਨੇ ਪਾਕਿਸਤਾਨ ਦੀ ਫੌਜ ਨੂੰ ਵੀ, ਪੁਲਿਸ ਨੂੰ ਵੀ, ਉਸ ਸੂਬਿਆਂ ਦੀ ਪੁਲਿਸ ਵੀ ਹੋਏ, ਉਹਨੂੰ ਕਾਫੀ ਟਫ ਕੀਤਾ ਹੈ। ਸੋ ਉਹਨਾਂ ਨੂੰ ਚੈਲੰਜ ਕੀਤਾ ਗਿਆ ਔਰ ਉਹ ਮਾਰੇ ਵੀ ਗਏ, ਔਰ ਜਿਵੇਂ ਉਹ ਹੌਸਟੇਜ ਲੈ ਕੇ ਜਾਂ ਹੋਰ ਵੱਡਾ ਨੁਕਸਾਨ ਕਰਨ ਦਾ ਉਹਨਾਂ ਦਾ ਇਰਾਦਾ ਹੋਏਗਾ, ਉਹਦੇ 'ਚ ਉਹ ਸਫਲ ਨਹੀਂ ਹੋਏ। ਔਰ ਜ਼ਾਹਰ ਹੈ ਕਿ ਇਹ ਜਦੋਂ ਤੁਸੀਂ ਇਸ ਕਿਸਮ ਦਾ ਟਾਰਗੇਟ ਦੇਖਦੇ ਹੋ, ਫੋਰਨ ਐਕਸਚੇਂਜ ਜਿਹੜਾ ਉਹਨਾਂ ਦੀ ਬੇਸਿਕਲੀ ਜਿਹੜੀ ਹੈ ਉਹਨਾਂ ਦੀ ਪਾਕਿਸਤਾਨ ਸਟਾਕ ਐਕਸਚੇਂਜ, ਨਾਟ ਫੋਰਨ ਐਕਸਚੇਂਜ, ਸਟਾਕ ਐਕਸਚੇਂਜ, ਕਿਉਂਕਿ ਸਟਾਕ ਐਕਸਚੇਂਜ ਜਿਵੇਂ ਹੀ ਹੈ, ਜਿਵੇਂ ਸਾਡੇ ਨਿਊਯਾਰਕ ਦੇ ਵਿੱਚ ਅਸੀਂ ਵਾਲ ਸਟਰੀਟ ਕਹਿੰਦੇ ਹੈ, ਜਾਂ ਬੰਬੇ ਜਿਹੜੀ ਹੈ ਉਹਨਾਂ ਦੀ ਸਟਾਕ ਐਕਸਚੇਂਜ ਹੈ ਭਾਰਤ ਦੀ, ਕਿਉਂਕਿ ਇਹ ਉਹ ਮੁਕਾਮ ਨੇ ਜਿੱਥੋਂ ਕਿ ਕਿਸੇ ਵੀ ਮੁਲਕ ਦੀ ਸਟੇਬਿਲਿਟੀ ਉਸ ਦੀ ਇਕਨੋਮੀ ਨਾਲ ਜੁੜੀ ਹੁੰਦੀ ਹੈ। ਔਰ ਤੰਗ ਦਸਤੀਆਂ ਦੇ ਬਾਵਜੂਦ ਪਾਕਿਸਤਾਨ ਦੇ ਵਿੱਚ ਜਦੋਂ ਉਹਨਾਂ ਨੇ ਰਾਹਤ ਪੈਕੇਜ ਵੀ ਜਿਹੜਾ ਉਸ ਆਪਣੀਆਂ ਸਕੀਮ ਦੇ ਤਹਿਤ ਦਿੱਤਾ ਹੈ, ਔਰ ਇਸ ਦੇ ਬਾਵਜੂਦ ਕਿ ਕਰੋਨਾ ਹੈ ਔਰ ਬਾਕੀ ਚੈਲੰਜਸ ਨੇ, ਲੇਕਿਨ ਫਿਰ ਵੀ ਜਿਹੜਾ ਇਨੀਸ਼ੀਅਲ ਜਦੋਂ ਇਮਰਾਨ ਖਾਨ ਹੋਰਾਂ ਨੇ ਆਪਣਾ ਅਹੁਦਾ ਸੰਭਾਲਿਆ, ਜਿਸ ਕਿਸਮ ਦੀ ਬਦਤਰ ਹਾਲਤ ਸੀ, ਉਸ ਸਾਰੇ ਤੋਂ ਇਹ ਲੱਗਦਾ ਸੀ ਕਿ ਭਾਈ ਇਹ ਸਾਰੇ ਕ੍ਰਾਈਸਿਸ ਦੇ ਓਵਰ ਹੋਣ ਤੋਂ ਬਾਅਦ ਹੋਰ ਵੀ ਇੰਪਰੂਵਮੈਂਟ ਵੱਲ ਜਾਏਗਾ। ਸੋ ਇਹ ਜਦੋਂ ਇਸ ਕਿਸਮ ਦੇ ਨਿਸ਼ਾਨੇ ਨੂੰ, ਸਟਾਕ ਐਕਸਚੇਂਜ ਨੂੰ ਟਾਰਗੇਟ ਕੀਤਾ ਗਿਆ, ਤੇ ਮੈਸੇਜ ਭਾਰਤੀ ਏਜੰਸੀਆਂ ਇਹੀ ਦੇਣਾ ਚਾਹੁੰਦੀਆਂ ਕਿ ਜੀ ਦੇਖੋ, ਉਹਨਾਂ ਦੀ ਤਾਂ ਇੰਨੀ ਜਿਹੜੀ ਬੜੀ ਅਹਿਮ ਥਾਂ ਹੈ ਉਹ ਵੀ ਸੇਫ ਨਹੀਂ ਹੈ ਔਰ ਦਹਿਸ਼ਤਗਰਦੀ ਹੈ। ਸੋ ਅਸੀਂ ਇਸ ਵਾਕਿਆ ਨੂੰ ਕੰਡੈਮ ਕਰਦੇ ਔਰ ਜਿਹੜੇ ਬੇਗੁਨਾਹ ਮਾਰੇ ਗਏ ਨੇ, ਔਰ ਖਾਸ ਤੌਰ ਤੇ ਉਹਨਾਂ ਦੇ ਪੁਲਿਸ ਔਰ ਸਿਕਿਉਰਿਟੀ ਦਸਤੇ ਜਿਨ੍ਹਾਂ ਨੇ ਬਹਾਦਰੀ ਦੇ ਨਾਲ ਮੁਕਾਬਲਾ ਕੀਤਾ, ਉਹਨਾਂ ਨੂੰ ਅਸੀਂ ਆਪਣੀ ਸ਼ਰਧਾ ਦੇ ਫੁੱਲ ਵੀ ਭੇਟ ਕਰਦੇ। ਹੁਣ ਜ਼ਾਹਰ ਹੈ ਕਿ ਵੀ ਅੱਜ ਜਦੋਂ ਅਸੀਂ ਉਸ ਯੁੱਗ ਚੋਂ ਗੁਜ਼ਰ ਰਹੇ ਹਾਂ, ਬਹੁਤ ਕੁਛ 181 ਸਾਲ ਪਹਿਲਾਂ ਅੱਜ ਦੇ ਦਿਨ 29 ਜੂਨ 1839 ਨੂੰ ਸ਼ੇਰੇ ਪੰਜਾਬ ਜਿਹੜਾ ਟਾਈਟਲ ਕੋਈ ਭਾਰਤ ਰਤਨ ਜਾਂ ਦੂਸਰਿਆਂ ਵਾਂਗ ਕੋਈ ਵੇਲੇ ਦੇ ਹਾਕਮਾਂ ਨੇ ਨਹੀਂ ਸੀ ਦਿੱਤਾ। ਇਹ ਉਹ ਟਾਈਟਲ ਹੈ ਜਿਹੜੇ ਲੋਕ ਪਿਆਰ ਦੇ ਨਾਲ ਸੰਬੋਧਨ ਕਰਦੇ ਸਨ। ਔਰ ਇਸੇ ਤਰ੍ਹਾਂ ਜਿਹੜਾ ਮਹਾਰਾਜਾ ਦਾ ਟਾਈਟਲ ਵੀ ਹੈ, ਬੇਸ਼ੱਕ ਜਦੋਂ ਅਸੀਂ ਸਿੱਖ ਸਿਧਾਂਤ ਦੇ ਨੁਕਤੇ ਤੋਂ ਗੱਲ ਕਰਦੇ ਇਸ ਕਿਸਮ ਦੇ ਰਾਜਿਆਂ ਜਾਂ ਮਹਾਰਾਜਗੀਆਂ ਦਾ ਕੋਈ ਕਨਸੈਪਟ ਨਹੀਂ ਹੈ, ਇਸ ਲਈ ਸਿੱਖ ਰਣਜੀਤ ਸਿੰਘ ਹੋਰਾਂ ਨੂੰ ਸਿੰਘ ਸਾਹਿਬ ਕਹਿ ਕੇ ਐਡਰੈਸ ਕਰਦੇ ਸੀ। ਲੇਕਿਨ ਕਿਉਂਕਿ ਪ੍ਰੋਪਰ ਲਾਹੌਰ ਜਿਹੜਾ 1799 ਚ ਫਤਿਹ ਕਰਨ ਤੋਂ ਬਾਅਦ ਜਿਹੜਾ ਉਹਨਾਂ ਨੇ ਭੰਗੀ ਸਰਦਾਰਾਂ ਤੋਂ ਫਤਿਹ ਕੀਤਾ, ਕਿਉਂਕਿ ਲਗਭਗ 30 ਸਾਲ ਜਿਹੜੇ ਨੇ 1762 ਤੋਂ ਲੈ ਕੇ 3 ਗੁੱਜਰ ਸਿੰਘ, ਲਹਿਣਾ ਸਿੰਘ ਔਰ ਇੱਕ ਹੋਰ ਸੋਭਾ ਸਿੰਘ, ਇਹ ਇਹਨਾਂ ਦੇ ਕੋਲ ਲਾਹੌਰ ਇਹਨਾਂ ਦੇ ਕਬਜ਼ੇ 'ਚ ਸੀ। ਔਰ ਇਹ ਸਾਰੇ ਚੋਰ ਲਾਹੌਰ ਦੇ ਵਾਸੀਆਂ ਨੇ ਖੁਦ ਇਨਵਾਈਟ ਕੀਤਾ। ਰਣਜੀਤ ਸਿੰਘ ਆਪਣੀ ਤੀਸਰੀ ਜਨਰੇਸ਼ਨ ਦੇ ਵਿੱਚ ਮਿਸਲਦਾਰ ਸਨ। ਉਹਨਾਂ ਦੇ ਦਾਦਾ ਚੜਤ ਸਿੰਘ ਸ਼ੁਕਰ ਚੱਕੀਆ ਜਿਹਨਾਂ ਨੂੰ ਕਿਹਾ ਜਾਂਦਾ, ਉਹਨਾਂ ਨੇ ਸ਼ੁਕਰ ਚੱਕੀਆ ਮਿਸਲ ਕਾਇਮ ਕੀਤੀ ਜਿਹਦਾ ਹੈਡਕੁਆਰਟਰ ਗੁਜਰਾਂਵਾਲਾ ਸੀ। ਔਰ ਫਿਰ ਚੜਤ ਸਿੰਘ ਦਾ ਬੇਟਾ ਮਾਨ ਸਿੰਘ ਜਿਹੜਾ ਬੜਾ ਬਹਾਦਰ ਯੋਧਾ ਸੀ ਔਰ ਬੜੀ ਯੰਗ ਉਮਰ ਦੇ ਵਿੱਚ 29 ਸਾਲ ਦੀ ਉਮਰ 'ਚ ਹੀ ਉਹਨਾਂ ਦੀ ਜੰਗ ਦੇ ਮੈਦਾਨ ਦੇ ਵਿੱਚ ਹੀ ਮੌਤ ਹੋਈ। ਔਰ ਮਹਾਰਾਜਾ ਰਣਜੀਤ ਸਿੰਘ ਉਦੋਂ ਸ਼ਾਇਦ 12 ਜਾਂ 13 ਸਾਲ ਦੇ ਸਨ। ਸੋ ਬਹੁਤ ਯੰਗ ਉਮਰ ਦੇ ਵਿੱਚ ਉਹ ਆਪਣੀ ਮਿਸਲ ਦੇ ਮੁਖੀ ਬਣੇ। ਇਹਦੇ ਬਾਵਜੂਦ ਕਿ ਉਹ ਕੱਦ ਦੇ ਛੋਟੇ ਔਰ ਬਚਪਨ 'ਚ
ਚੇਚਕ ਹੋਣ ਦੀ ਵਜ੍ਹਾ ਕਰਕੇ ਉਹਨਾਂ ਦੇ ਚਿਹਰੇ ਦੇ ਉੱਤੇ ਵੀ ਜਿਹੜਾ ਹੈ ਉਹ ਚੇਚਕ ਦੇ ਦਾਗ ਸਨ ਔਰ ਉਹਨਾਂ ਦੀ ਇੱਕ ਅੱਖ ਦੀ ਰੋਸ਼ਨੀ ਚਲੀ ਗਈ ਸੀ। ਸੋ ਜਿਹੜੀ ਦੂਸਰੀ ਉਹਨਾਂ ਦੀ ਅੱਖ ਸੀ, ਬਹੁਤ ਵੱਡੀ ਅੱਖ, ਜਿਹਨੂੰ ਜਦੋਂ ਤੁਸੀਂ ਬ੍ਰਿਟਿਸ਼ਰਸ ਦਾ ਜਾਂ ਜਰਮਨ ਜਾਂ ਜਿਹਨਾਂ ਨੇ ਵਿਜ਼ਿਟ ਕੀਤਾ ਹੈ ਦੇਖੋ, ਤੇ ਉਹ ਕਹਿੰਦੇ ਨੇ ਕਿ ਵੀ ਉਹ ਲਾਈਟ ਸਰਚ ਲਾਈਟ ਸੀ। ਜਦੋਂ ਤੁਸੀਂ ਮਹਾਰਾਜਾ ਦੇ ਸਾਹਮਣੇ ਬੈਠੋ ਤੇ ਉਹ ਤੁਹਾਨੂੰ ਬਹੁਤ ਜਲਦੀ ਜਿਹੜਾ ਹੈ ਉਹ ਮਾਪ ਲੈਂਦਾ ਸੀ ਵੀ ਤੁਸੀਂ ਕੀ ਹੋ। ਸੋ ਇਹ ਉਹਨਾਂ ਦੀ, ਔਰ ਬੇਸ਼ੱਕ ਬਹੁਤ ਜਲਦੀ ਜਿਹੜਾ ਹੈ ਉਹ ਮਿਸਲਦਾਰ ਬਣਨ ਕਰਕੇ ਉਹਨਾਂ ਦੀ ਐਜੂਕੇਸ਼ਨ ਵੀ ਜਿੰਨੀ ਇੱਕ ਹੋਮਲੀ ਹੁੰਦੀ ਹੈ ਜਾਂ ਗੁਰਮੁਖੀ ਪੰਜਾਬੀ ਇਸ ਤੋਂ ਇਲਾਵਾ ਕੋਈ ਨਹੀਂ ਹੋਈ, ਲੇਕਿਨ ਉਹ ਆਪਣੇ ਵੇੜੇ ਦੇ ਇੱਕ ਬਹੁਤ ਬਹਾਦਰ ਔਰ ਚੰਗੇ ਘੋੜਸਵਾਰ, ਜੰਗ ਦੇ ਮੈਦਾਨ 'ਚ ਲੀਡਿੰਗ ਫਰੋਮ ਦਾ ਫਰੰਟ। ਔਰ ਕਦੇ ਵੀ ਕੋਈ ਐਸਾ ਮੌਕਾ ਉਹਨਾਂ ਦੀ ਜ਼ਿੰਦਗੀ 'ਚ ਨਹੀਂ ਆਇਆ, ਹਾਲਾਂਕਿ ਉਹਨਾਂ ਦਾ ਮੁਕਾਬਲਾ ਨੈਪੋਲੀਅਨ ਬੋਨਾਪਾਰਟ ਨਾਲ ਵੀ ਕੀਤਾ ਜਾਂਦਾ ਹੈ। ਟੀਪੂ ਸੁਲਤਾਨ ਜਿਹੜਾ ਲਗਭਗ ਉਸੇ ਪੀਰੀਅਡ ਦੇ ਵਿੱਚ, ਹਿਸਟਰੀ ਦੀਆਂ ਬਹੁਤ ਸਾਰੀਆਂ ਜੇ ਨੇ, ਜਦੋਂ ਟੀਪੂ ਸੁਲਤਾਨ ਜਿਹੜਾ ਦੱਖਣ ਦੇ ਵਿੱਚ ਵੰਗਾਰ ਰਿਹਾ ਸੀ ਅੰਗਰੇਜ਼ਾਂ ਨੂੰ, ਉਸ ਪੀਰੀਅਡ 'ਚ ਹੀ ਮਹਾਰਾਜਾ ਰਣਜੀਤ ਸਿੰਘ ਲਗਭਗ 18 ਸਾਲ ਦੀ ਉਮਰ ਦੇ ਵਿੱਚ ਲਾਹੌਰ ਦੇ ਤਖਤ ਦੇ ਉੱਤੇ ਬੈਠਦੇ। ਔਰ ਜੇ ਇਹਨਾਂ ਦਾ ਆਪਸ ਦੇ ਵਿੱਚ ਸੰਪਰਕ ਹੁੰਦਾ, ਟੀਪੂ ਸੁਲਤਾਨ ਦੀ ਕੁਝ ਹੋਰ ਉਮਰ ਹੁੰਦੀ, ਔਰ ਫਿਰ ਇੱਕ ਸਾਊਥ ਦੇ ਵਿੱਚ ਯੋਧਾ ਕਹਿੰਦਾ ਕੀ ਇਤਿਹਾਸ ਹੁੰਦਾ, ਫਰੰਗੀ ਕਦੇ ਵੀ ਸ਼ਾਇਦ ਨੇੜੇ ਨਾ ਲੱਗ ਸਕਦੇ। ਬਹੁਤ ਸਾਰੀਆਂ ਜੇ ਨੇ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਬੇਸ਼ੱਕ ਇੰਨਾ ਵੱਡਾ ਰਾਜ ਭਾਗ ਜਿਹੜਾ 1.5 ਲੱਖ ਮੁਰੱਬਾ ਮੀਲ ਜਿਹੜੀ ਸਲਤਨਤ ਸੀ, ਜਿਸ ਤੇ ਉਹਨੇ 40 ਸਾਲ ਰਾਜ ਕੀਤਾ। ਔਰ ਇਹ ਜਿਹੜੇ ਰਾਜ ਦੀਆਂ ਹੱਦਾਂ, ਇਧਰ ਜਦੋਂ ਅਸੀਂ ਵੈਸਟ ਵੱਲ ਦੇਖਦੇ ਹਾਂ ਲਾਹੌਰ ਤੋਂ, ਤੇ ਦਰਾ ਖੈਬਰ ਜੰਗਰੌਦ ਦਾ ਕਿਲਾ ਜਿਹੜਾ ਅੱਜ ਵੀ ਪਾਕਿਸਤਾਨੀ ਫੌਜ ਦਾ ਇੱਕ ਵੱਡਾ ਸੈੱਟ ਹੈ, ਔਰ ਉਹੀ ਬਾਰਡਰ ਹੈ ਪਾਕਿਸਤਾਨ ਦਾ ਜਿਹੜਾ ਅਫਗਾਨਿਸਤਾਨ ਦੇ ਨਾਲ ਜਿਹੜਾ ਸਿੱਖ ਰਾਜ ਦੇ ਵੇਲੇ ਡਰਾ ਹੋਇਆ, ਔਰ ਬਾਅਦ ਦੇ ਵਿੱਚ ਥੋੜੀਆਂ ਬਹੁਤ ਚੇਂਜਸ ਦੇ ਨਾਲ ਜਿਹਨੂੰ ਡਿਊਰੈਂਟ ਲਾਈਨ ਕਿਹਾ ਜਾਂਦਾ ਹੈ, 1892 ਜਾਂ 1893 ਦੇ ਵਿੱਚੋਂ ਅੰਗਰੇਜ਼ਾਂ ਨੇ ਅਫਗਾਨਿਸਤਾਨ ਔਰ ਬ੍ਰਿਟਿਸ਼ ਇਹ ਸੂਬਾ ਜਿਹਦਾ ਉਦੋਂ ਨਾਂ ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ ਉਹਨਾਂ ਨੇ ਰੱਖਿਆ, ਲੰਬਾ ਵਕਤ ਰਿਹਾ, ਕੁਝ ਸਮਾਂ ਪਹਿਲਾਂ ਹੀ ਉਹਨੂੰ ਖੈਬਰ ਪਖਤੂਨਖਵਾ ਦਾ ਨਾਂ ਦਿੱਤਾ ਗਿਆ। ਸੋ ਉਹੀ ਬਾਰਡਰ ਹੈ ਵੈਸਟ ਦੇ ਵਿੱਚ, ਉੱਥੋਂ ਤੱਕ ਜਾਣਾ। ਔਰ ਇਹ 800 ਸਾਲ ਦੇ ਪੀਰੀਅਡ 'ਚ ਪਹਿਲੀ ਵਾਰ ਸੀ ਕਿ ਕੋਈ ਨੇਟਿਵ ਸਨ ਆਫ ਦਾ ਸੋਇਲ ਇਸ ਧਰਤੀ ਦਾ ਜਿਹਨੇ ਦਰਿਆ ਇੰਡਸ ਪਾਰ ਕੀਤਾ। ਔਰ ਪਿਸ਼ਾਵਰ ਜਿਹੜੀ ਕਿਸੇ ਵੇਲੇ, ਹਾਲਾਂ ਅਫਗਾਨਿਸਤਾਨ ਇੱਕ ਸਟੇਟ ਫਾਰਮ ਦੇ ਵਿੱਚ ਤਾਂ ਉਦੋਂ ਐਗਜ਼ਿਸਟ ਨਹੀਂ ਸੀ ਕਰਦੀ, ਇਹ ਕ੍ਰੈਡਿਟ ਅਹਿਮਦ ਸ਼ਾਹ ਅਬਦਾਲੀ ਨੂੰ ਜਾਂਦਾ ਹੈ ਜਿਹਨੇ ਅਫਗਾਨਿਸਤਾਨ ਨੂੰ ਐਜ਼ ਏ ਨੇਸ਼ਨ ਸਟੇਟ ਜਾਂ ਇੱਕ ਬਣਾਇਆ। ਇਹ ਖੁਰਾਸਾਨ ਪ੍ਰੋਵਿੰਸ ਦੇ ਤੌਰ ਤੇ, ਜਿਹੜਾ ਖੁਰਾਸਾਨ ਕਦੇ ਪਰਸ਼ੀਅਨ ਐਮਪਾਇਰ ਦਾ ਹਿੱਸਾ ਹੈ, ਫਿਰ ਦਿੱਲੀ ਦੀ ਮੁਗਲ ਸਲਤਨਤ ਦਾ ਹਿੱਸਾ ਵੀ ਰਿਹਾ। ਔਰ ਜਦੋਂ ਗੁਰੂ ਨਾਨਕ ਸਾਹਿਬ ਨੇ ਵੀ, ਬਾਬਰ ਜਿਹੜਾ ਕਿ ਉਜ਼ਬੇਕ ਸੀ, ਉਹਨੇ 1521 ਦੇ ਵਿੱਚ ਪਹਿਲੀ ਵਾਰ ਆਇਆ, ਫਿਰ 1526 ਚ ਪਾਣੀਪਤ ਦੀ ਲੜਾਈ ਚ ਲੋਧੀ ਪਠਾਣਾ ਨੂੰ ਹਰਾ ਕੇ ਦਿੱਲੀ ਤਖਤ ਤੇ ਬੈਠਾ, ਤੇ ਉਸ ਨੂੰ ਵੀ ਜਿਹੜਾ, ਕਿਉਂਕਿ ਉਸ ਵੇਲੇ ਅਫਗਾਨਿਸਤਾਨ ਰਿਆਸਤ ਨਹੀਂ ਸੀ, ਖੁਰਾਸਾਨ ਸੀ। ਸੋ ਗੁਰੂ ਨਾਨਕ ਸਾਹਿਬ ਨੇ ਵੀ ਬਾਣੀ ਚ ਫਰਮਾਇਆ, ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਆਪੇ ਦੋਸ਼ ਨਾ ਦੇਈ ਕਰਤਾ ਜਮ ਕਰ ਮੁਗਲ ਚੜਾਇਆ। ਸੋ ਜ਼ਾਹਿਰ ਹੈ ਅਸੀਂ ਖੁਰਾਸਾਨ ਦੀ ਗੱਲ ਕਰ ਰਹੇ ਕਿ ਖੁਰਾਸਾਨ ਦੇ ਉਸ ਸਾਰੇ ਖਿੱਤੇ ਦੇ ਜਿੱਥੇ ਕਿ ਸਾਰੇ ਹਮਲਾਵਰ, ਕੋਈ ਇਹ ਨਹੀਂ, ਈਵਨ ਇਸਲਾਮ ਤੋਂ ਵੀ ਪਹਿਲਾਂ 2000 2500 ਸਾਲ ਤੋਂ ਜੇ ਕਹਿਣਾ ਹੋਏ, ਤੇ ਉਹ ਸਾਰੇ ਇਸੇ ਦਰਵਾਜ਼ੇ ਰਾਹੀਂ ਆਉਂਦੇ ਸਨ। ਅਲੈਗਜ਼ੈਂਡਰ ਜਿਹਨੂੰ ਸਿਕੰਦਰ ਕਿਹਾ ਜਾਂਦਾ ਹੈ, ਸਾਡੇ ਉਹ ਵੀ ਇਸੇ ਪਾਸਿਓਂ ਆਇਆ। ਸੋ ਇਹ ਇੱਕ ਕਾਮਯਾਬੀ ਦੇ ਨਾਲ ਦਰਾ ਖੈਬਰ ਤੱਕ 5 ਦਰਿਆਵਾਂ ਦੀ ਇਸ ਧਰਤੀ ਦੀਆਂ ਹੱਦਾਂ ਉਸ ਤੋਂ ਬਿਯੋਂਡ ਲਿਜਾ ਕੇ ਉਸ ਦਰਵਾਜ਼ੇ ਨੂੰ ਬੰਦ ਕਰਨਾ, ਤਾਂ ਕਿ ਜਿਹੜਾ ਹੈ ਪੰਜਾਬ ਦੀ ਫਿਊਚਰ ਦੇ ਵਿੱਚ ਇਸ ਧਰਤੀ ਦੀ ਜਿਹੜੀ ਆ ਉਹ ਸੇਫਟੀ ਰਹੇ। ਔਰ ਜ਼ਾਹਿਰ ਹੈ ਕਿ ਇਸ ਪੀਰੀਅਡ ਤੱਕ ਬੇਸ਼ੱਕ ਹਜ਼ਾਰਾਂ ਸਾਲਾਂ ਤੋਂ ਇਹ ਦਰਵਾਜ਼ਾ ਸੀ, ਪਰ ਅਹਿਮਦ ਸ਼ਾਹ ਅਬਦਾਲੀ ਦੇ ਆਉਣ ਤੋਂ ਬਾਅਦ ਜਦੋਂ ਕਿ ਲਗਾਤਾਰਤਾ ਨਾਲ 16-17 ਵਾਰ ਅਬਦਾਲੀ ਆਇਆ, ਤੇ ਇਹ ਬਾਬਾ ਬੁੱਲੇ ਸ਼ਾਹ ਦਾ ਹੀ ਕਲਾਮ ਹੈ ਕਿ ਖਾਦਾ ਪੀਤਾ ਲਾਇਦਾ ਰਹਿੰਦਾ ਅਹਿਮਦ ਸ਼ਾਹ। ਸੋ 17 ਵਾਰ ਆਉਣ ਦਾ ਮਤਲਬ ਇਹ ਹੈ, ਔਰ ਇਹੀ ਖਿੱਤਾ ਸੀ ਜਿੱਥੋਂ ਲੰਘ ਕੇ ਅੱਗੇ ਜਾਣਾ, ਔਰ ਲੁੱਟ ਕਸੁੱਟ ਸਾਰਾ ਜਿਹੜਾ ਇਸ ਇੱਥੇ ਕੋਈ ਸਟੇਬਿਲਿਟੀ ਨਹੀਂ ਸੀ ਲੰਬਾ ਵਕਤ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ, ਬੇਸ਼ੱਕ ਜਦੋਂ ਮਹਾਰਾਜਾ ਰਣਜੀਤ ਸਿੰਘ
ਜਿਹੜੇ ਨੇ ਉਹ ਇੱਕ ਸੋਲੀਡੀਫਾਈ ਕਰਦੇ ਨੇ ਆਪਣੇ ਐਮਪਾਇਰ ਨੂੰ। ਇੱਕ ਪਾਸੇ ਅਸੀਂ ਵੈਸਟ ਦੀ ਗੱਲ ਕੀਤੀ ਹੈ, ਨਾਰਥ ਦੇ ਵਿੱਚ ਜਿਹੜੀਆਂ ਹੱਦਾਂ ਨੇ ਉਹ ਲਦਾਖ ਔਰ ਤਿੱਬਤ ਤੱਕ ਉਸ ਸਿੱਖ ਰਾਜ ਦੀਆਂ ਨੇ। ਔਰ ਅੱਜ ਜਦੋਂ ਚੀਨ ਔਰ ਭਾਰਤ ਦੇ ਟਕਰਾਅ ਦੀ ਗੱਲ ਹੋ ਰਹੀ ਹੈ ਇਹ ਸਾਰੇ ਖਿੱਤੇ ਦੇ ਵਿੱਚ, ਇਹ 1842 ਦੀ ਜਿਹੜੀ ਟ੍ਰਾਈਪਾਰਟਾਈਟ ਟ੍ਰੀਟੀ ਸੀ, ਐਮਪਰਰ ਆਫ ਚਾਈਨਾ ਦਲਾਈ ਲਾਮਾ ਜਾਂ ਲਾਮਾ, ਉਸ ਵੇਲੇ ਉਹ ਦੋਨੋਂ ਹੀ ਟੈਂਪੋਰਲ ਔਰ ਸਪਿਰਿਚੁਅਲ ਦੋਨੋਂ ਸੀ, ਐਂਡ ਸਰਕਾਰੇ ਖਾਲਸਾ ਜੀਓ। ਹਾਲਾਂਕਿ ਨਹਿਰੂ ਨੇ ਵੀ ਔਰ ਦੂਜਿਆਂ ਨੇ ਵੀ ਵਿੱਚ ਲਿਆ ਕੇ ਗੁਲਾਬ ਸਿੰਘ ਨੂੰ ਵਾੜਿਆ ਇਹ ਦੱਸਣ ਦੇ ਲਈ ਕਿ ਜੀ ਉਹ ਡੋਗਰਿਆਂ ਦਾ, ਉਹ ਤਾਂ ਉਦੋਂ ਜਿਹੜੇ ਨੇ ਉਹ ਅਧੀਨ ਸੀ ਲਾਹੌਰ ਦਰਬਾਰ ਦੇ। 1846 ਚ ਗਦਾਰੀ ਕਰਨ ਦੇ ਇਵਜ਼ ਦੇ ਵਿੱਚ ਜਿਹੜਾ ਗੁਲਾਬ ਸਿੰਘ ਨੂੰ ਜੰਮੂ ਕਸ਼ਮੀਰ ਦਿੱਤਾ ਗਿਆ, ਇਹਦਾ ਅਸੀਂ ਅੱਗੇ ਵੀ ਜ਼ਿਕਰ ਕੀਤਾ। ਸੋ ਇਹ ਜਿਹੜਾ ਨਾਰਥ ਦੇ ਵਿੱਚ ਉਸ ਹੱਦ ਤੱਕ ਲੈ ਕੇ ਜਾਣਾ, ਪੂਰਬ ਦੇ ਵਿੱਚ ਬੇਸ਼ੱਕ ਮਹਾਰਾਜਾ ਰਣਜੀਤ ਸਿੰਘ ਦਾ ਡ੍ਰੀਮ ਸੀ ਜਮਨਾ ਤੱਕ ਇਸ ਨੂੰ ਲਿਜਾਣ ਦਾ, ਪਰ ਜਦੋਂ ਤੁਹਾਡੇ ਆਪਣੇ ਟ੍ਰੇਟਰ ਹੁੰਦੇ ਨੇ, ਜ਼ਾਹਰ ਹੈ ਕਿ ਸਤਲੁਜ ਪਾਰ ਦੇ ਜਿਹੜੇ ਸਿੱਖ ਰਾਜੇ ਜਿਨ੍ਹਾਂ ਚ ਪਟਿਆਲਾ ਵੀ, ਨਾਭਾ ਵੀ, ਜੀਂਦ ਵੀ, ਇਹ ਸਾਰੇ ਅੰਗਰੇਜ਼ਾਂ ਦੀ ਸ਼ੈਲਟਰ ਚ ਚਲੇ ਗਏ। ਔਰ ਨਤੀਜੇ ਦੇ ਤੌਰ ਤੇ 1809 ਦੀ ਅੰਮ੍ਰਿਤਸਰ ਦੀ ਟ੍ਰੀਟੀ ਕਰਨ ਦੇ ਲਈ ਮਹਾਰਾਜਾ ਰਣਜੀਤ ਸਿੰਘ ਮਜਬੂਰ ਹੋਇਆ। ਨਤੀਜੇ ਦੇ ਤੌਰ ਤੇ ਜਿਹੜੀਆਂ ਸਿੱਖ ਰਾਜ ਦੀਆਂ ਹੱਦਾਂ ਨੇ ਉਹ ਸਤਲੁਜ ਦੇ ਉੱਤੇ ਆ ਕੇ ਰੁਕ ਗਈਆਂ। ਫਿਰੋਜ਼ਪੁਰ ਔਰ ਲੁਧਿਆਣਾ, ਦੋ ਸ਼ਹਿਰਾਂ ਦੇ ਵਿੱਚ ਜਿਹੜੇ ਅੰਗਰੇਜ਼ਾਂ ਨੇ ਆਪਣੇ ਸਿੱਧੇ ਕੰਟਰੋਲ 'ਚ ਰੱਖੇ। ਔਰ ਬਾਅਦ ਦੇ ਵਿੱਚ ਇੰਨੀਆਂ ਕਲੋਜ਼ ਹੱਦਾਂ ਲਾਹੌਰ ਦੇ ਹੋਣ ਦਾ ਇੱਕ ਕਾਰਨ ਸੀ ਕਿ ਇੱਕ ਜੰਗ ਤੋਂ ਬਾਅਦ 1846 ਦੀ ਉਹ ਆ ਕੇ ਸਿੱਧੇ ਅੰਗਰੇਜ਼ ਲਾਹੌਰ ਬਹਿ ਗਏ। ਔਰ 1846 ਚ ਦੂਸਰੀ ਜਿਹੜੀ ਗੁਜਰਾਤ ਦੀ ਜੰਗ ਹੋਈ ਉਸ ਦਰਿਆ ਦੇ ਕੰਢੇ ਦੂਸਰੇ ਪਾਸੇ ਜਾ ਕੇ, ਉਸ ਤੋਂ ਬਾਅਦ ਅੰਗਰੇਜ਼ਾਂ ਨੇ ਜਿਹੜਾ ਉਹਨੂੰ ਪੱਕੇ ਤੌਰ ਦੇ ਉੱਤੇ ਆਪਣੇ 29 ਮਾਰਚ 1849 ਨੂੰ ਪੰਜਾਬ ਨੂੰ ਅਨੈਕਸ ਕੀਤਾ। ਸੋ ਇੱਕ ਦੁਖਦ ਕਹਾਣੀ ਵੀ ਹੈ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 40 ਸਾਲ ਦਾ ਇਹ ਰਾਜ 1799 ਤੋਂ 1839 ਤੱਕ, ਜਿਸ ਬਾਰੇ ਮੈਂ ਸਮਝਦਾ ਜਦੋਂ ਤੁਹਾਡੇ ਧਰਮ ਵਾਲਾ ਨਹੀਂ, ਸਿੱਖ ਤਾਂ ਮੈਂ ਜਿਵੇਂ ਕਿਹਾ ਵੀ ਅਸੀਂ ਆਪਣੀ ਗਵਾਚੀ ਸੋਵਰਨਿਟੀ ਨੂੰ ਲੱਭਦੇ ਹਾਂ, ਇਸ ਲਈ ਹਮੇਸ਼ਾ ਹੀ ਸਾਨੂੰ ਇਹ ਲੱਗਦਾ ਹੈ ਕਿ ਭਾਈ ਸਾਡੀ ਸੋਵਰਨਿਟੀ ਗਈ। ਬਾਅਦ ਦੇ ਵਿੱਚ ਅੰਗਰੇਜ਼ ਆਏ, ਅੰਗਰੇਜ਼ਾਂ ਨੇ ਅੱਧਿਆਂ ਨੂੰ ਮਰਸਨਰੀ ਬਣਾ ਲਿਆ, ਅੱਧੇ ਇੱਕ ਲੜੇ, ਤੇ 1947 ਦਾ ਵੇੜਾ ਜਦੋਂ ਆਇਆ ਉਦੋਂ ਮੁਸਲਮਾਨਾਂ ਨੂੰ ਇੱਕ ਕਾਬਲ ਲੀਡਰਸ਼ਿਪ ਕਾਇਦੇ ਆਜ਼ਮ ਦੇ ਰੂਪ ਚ ਮਿਲੀ। ਉਹਨਾਂ ਦੇ ਲਈ ਪਾਕਿਸਤਾਨ ਨੇਸ਼ਨ ਉਹਨਾਂ ਨੇ ਕਾਰਵ ਆਊਟ ਕਰਵਾਇਆ। ਔਰ ਜ਼ਾਹਰ ਹੈ ਕਿ ਆਲਮੋਸਟ 1000 ਸਾਲ ਦੀ ਗੁਲਾਮੀ ਤੋਂ ਬਾਅਦ ਹਿੰਦੂ ਜਿਹੜੇ ਨੇ ਉਹ ਕਾਂਗਰਸ ਦੇ ਫਾਰਮ ਚ ਆਪਣਾ ਸੈਕੂਲਰਿਜ਼ਮ ਦਾ ਲਬਾਦਾ ਪਹਿਨ ਕੇ ਉਹਨਾਂ ਨੇ ਜਿਹੜਾ ਨੇਸ਼ਨ ਅੱਜ ਨੂੰ ਹਿੰਦੂਤਵਾ ਦਾ ਇਹ ਮੋਦੀ ਔਰ ਅਮਿਤ ਸ਼ਾਹ ਔਰ ਨਫ਼ਰਤ ਭਰੀ ਆਈਡੀਓਲੋਜੀ ਲੀਡ ਕਰਦੀ ਹੈ। ਤੇ ਸਿੱਖਾਂ ਦੇ ਕੋਲ ਜਿਹੜਾ ਇੱਕ ਮੌਕਾ ਵੀ ਸੀ ਔਰ ਉਹਦੇ ਬਹੁਤ ਸਾਰੇ ਫੈਕਟਰ ਅਸੀਂ ਸਮੇਂ-ਸਮੇਂ ਡਿਸਕਸ ਕਰਦੇ ਹਾਂ ਕਿ ਕਿਵੇਂ ਸਾਡੀ ਲੀਡਰਸ਼ਿਪ ਨੇ ਸਾਨੂੰ ਫੇਲ ਕੀਤਾ, ਜਿਸ ਬਾਰੇ ਅਕਸਰ ਇਹ ਉਰਦੂ ਦਾ ਕਪਲੇਟ ਸਾਰੀ ਕੌਮ ਦੇ ਜਜ਼ਬਾਤਾਂ ਨੂੰ ਬਿਆਨਦਾ ਹੈ कि वो वक्त भी देखा तारीख की घड़ियों ने जब लम्हों ने खता की सदियों ने सजा पाई। सो ਜ਼ਾਹਰ ਹੈ ਜਦੋਂ ਇਹ ਦੇਖਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਸਭ ਤੋਂ ਜ਼ਬਰਦਸਤ ਟ੍ਰਿਬਿਊਟ ਸ਼ਾਹ ਮੁਹੰਮਦ ਜਿਹੜੇ ਬਡਾਲੇ ਦੇ ਰਹਿਣ ਵਾਲੇ ਸਨ ਔਰ ਉਹਨਾਂ ਦਾ ਜੰਗ ਹਿੰਦ ਪੰਜਾਬ, ਇਹ ਗੱਲ ਬੜੀ ਅਹਿਮੀਅਤ ਵਾਲੀ ਹੈ। ਔਰ ਮੈਂ ਅੱਜ ਜਦੋਂ ਇਹ ਗੱਲ ਕਰ ਰਿਹਾ ਕਿ ਸਾਡਾ ਪੰਜਾਬ ਦਾ ਖਿੱਤਾ, ਬੇਸ਼ੱਕ ਉਹ ਸਾਡਾ ਚੜ੍ਹਦਾ ਪੰਜਾਬ ਹੈ ਜਾਂ ਪਾਕਿਸਤਾਨ ਵਿਚਲਾ ਲਹਿੰਦਾ ਪੰਜਾਬ ਹੈ, ਔਰ ਪੰਜਾਬ ਲਫ਼ਜ਼ ਵੀ ਬੇਸ਼ੱਕ ਇਹਦੇ ਪਹਿਲੇ ਨਾਂ ਸਪਤ ਸਿੰਧੂ ਜਾਂ ਕਦੇ ਉਸ ਹੋਰ ਨਾਵਾਂ ਨਾਲ ਉਹਨੂੰ ਸੰਬੋਧਨ ਕੀਤਾ ਜਾਂਦਾ ਹੈ। ਔਰ ਜੇ ਮੈਂ ਗਲਤ ਨਾ ਹੋਵਾਂ ਤੇ ਅਕਬਰ ਦੇ ਵੇਲੇ ਪਹਿਲੀ ਵਾਰ ਲਫ਼ਜ਼ ਪੰਜ ਆਪ, ਪਾਣੀਆਂ ਦੀ, ਪੰਜ ਪਾਣੀਆਂ ਦੀ ਧਰਤੀ, ਪੰਜ ਦਰਿਆਵਾਂ ਦੀ ਧਰਤੀ, ਇਹ ਇਸਤੇਮਾਲ ਹੋਇਆ। ਔਰ ਬਹੁਤ ਵਾਰ ਇੰਡਸ ਦੇ ਇਸ ਪਾਸੇ ਦਾ ਜਿਹੜਾ ਸਾਰਾ ਖਿੱਤਾ ਸੀ ਉਸ ਦੇ ਲਈ ਜਿਹੜਾ ਹਿੰਦੁਸਤਾਨ ਨਾਂ ਵੀ ਹੈ, ਇਹ ਅਰਬੀ ਚੋਂ, ਫਾਰਸੀ ਚੋਂ, ਇਹ ਸਾਰੇ ਪੀਰੀਅਡ ਚੋਂ ਇਹਨਾਂ ਦਾ ਦਿੱਤਾ ਹੋਇਆ, ਲੋਕਲ ਨਹੀਂ ਸੀ। ਲੇਕਿਨ ਪੰਜਾਬ ਦੇ ਥੱਲੇ ਵੀ ਬੇਸ਼ੱਕ ਉਹਦਾ ਬੇਸ ਪਰਸ਼ੀਅਨ ਹੈ, ਆਪ ਫਾਰਸੀ ਦੇ ਵਿੱਚ ਪਾਣੀ ਨੂੰ ਕਹਿੰਦੇ ਨੇ, ਲੇਕਿਨ ਇਹ ਨਾਂ ਬਿਲਕੁਲ ਉਸ ਖਿੱਤੇ ਦੇ ਜਿਹੜਾ ਉਹਦੇ ਨਾਲ ਢੁਕਦਾ ਵੀ ਸੀ। ਔਰ ਜ਼ਾਹਰ ਹੈ ਕਿ ਇਹ ਇੱਕ ਵੱਖਰੀ ਐਂਟੀਟੀ ਦੇ ਤੌਰ ਦੇ ਉੱਤੇ
ਜਦੋਂ ਅਸੀਂ ਪੂਰਬ ਦੀ ਗੱਲ ਕਰਦੇ ਹਾਂ, ਅੱਜ ਵੀ ਜਿਹੜੇ ਯੂਪੀ ਬਿਹਾਰ ਗੰਗਾ ਜਮਨਾ ਦੇ ਉਸ ਵਾਦੀ ਦੇ ਵਿੱਚ ਵਸਣ ਵਾਲੇ ਲੋਕ ਨੇ, ਉਹਨਾਂ ਨੂੰ ਸਾਡੇ ਪੰਜਾਬ ਦੇ ਵਿੱਚ ਪੂਰਬੀਏ ਕਿਹਾ ਜਾਂਦਾ ਹੈ, ਕਿਉਂਕਿ ਈਸਟ ਸੀ। ਔਰ ਜਿਹੜਾ ਇਸ ਜਮਨਾ ਪਾਰ ਦਾ ਕਲਚਰ ਸੀ, ਤਹਿਜ਼ੀਬ ਸੀ, ਇਹ ਬਿਲਕੁਲ ਵੱਖਰੀ ਸੀ। ਔਰ ਸਤਲੁਜ ਤੋਂ ਲੈ ਕੇ ਇੰਡਸ ਤੱਕ ਦੀ ਇੱਕ ਵੱਖਰੀ ਜ਼ਬਾਨ, ਤਹਿਜ਼ੀਬ, ਰਹਿਣ ਸਹਿਣ, ਲੋਕਾਂ ਦੀ ਦਿੱਖ, ਕਰੈਕਟਰ ਔਰ ਉਹਨਾਂ ਦੇ ਸੁਭਾਅ, ਸੋ ਇਹ ਦੋ ਵੱਖਰੀਆਂ ਐਂਟੀਟੀਜ਼ ਸੀ। ਔਰ ਇਸ ਗੱਲ ਨੂੰ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਕੰਸੋਲੀਡੇਟ ਕੀਤਾ ਆਪਣੇ ਰਾਜ ਨੂੰ, ਤੇ ਜ਼ਾਹਰ ਹੈ ਕਿ ਉਸ ਰਾਜ ਦੇ ਵਿੱਚ ਸਿੱਖ ਤਾਂ ਸਾਰੀ ਆਬਾਦੀ ਦਾ ਉਦੋਂ ਵੀ 12% ਤੋਂ ਜ਼ਿਆਦਾ ਨਹੀਂ ਸੀ। ਸੋ ਜ਼ਾਹਰ ਹੈ ਕਿ ਇੱਕ ਮੁਸਲਿਮ ਮੈਜੋਰਿਟੀ ਉਸ ਰਾਜ ਦੇ ਵਿੱਚ, ਜਿਵੇਂ ਉਹਨਾਂ ਨੇ ਇੱਕ ਅਮਨ ਦਿੱਤਾ, ਬੈਸਟ ਟੈਲੈਂਟ। ਜਦੋਂ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ ਦੀ ਗੱਲ ਕਰਦੇ ਆ, ਉਹਨਾਂ ਦੇ ਵਜ਼ੀਰ ਦੇਖਦੇ ਆ, ਉਹਨਾਂ ਨੇ ਉਹ ਕੈਬਨਿਟ ਦਾ ਕਨਸੈਪਟ ਪ੍ਰੋਪਰ ਢੰਗ ਦੇ ਨਾਲ, ਜਿਹਦੇ ਚ ਸਭ ਤੋਂ ਉਹਨਾਂ ਦੇ ਇਤਬਾਰਯੋਗ ਜਿਹੜੇ ਉਹਨਾਂ ਦੇ ਐਮਬੈਸਡਰ ਵੀ ਸੀ, ਗੱਲਬਾਤ ਵੇਲੇ ਵੀ ਡੈਲੀਗੇਸ਼ਨਸ ਨੂੰ ਲੀਡ ਕਰਦੇ ਸੀ ਅੰਗਰੇਜ਼ਾਂ ਨਾਲ। ਜਦੋਂ ਸ਼ਿਮਲਾ 'ਚ ਗੱਲਬਾਤ ਹੁੰਦੀ ਹੈ, ਉਹਨੂੰ ਵੀ ਉਹ ਲੀਡ ਕਰਦੇ ਨੇ। ਜਦੋਂ ਅਫਗਾਨਿਸਤਾਨ ਦੇ ਮੁੱਦੇ ਦੇ ਉੱਤੇ ਉਹਨੂੰ ਵੀ ਲੀਡ ਕਰਦੇ ਨੇ। ਔਰ ਬੜੇ ਸਕਾਲਰਲੀ ਫਕੀਰ ਅਜ਼ੀਜ਼ੁਦੀਨ, ਜਿਹੜੇ ਉਹਨਾਂ ਨੂੰ ਅਸੀਂ ਫੋਰਨ ਮਿਨਿਸਟਰ ਕਰਕੇ, ਔਰ ਸਭ ਤੋਂ ਟਰਸਟਵਰਦੀ ਉਹਨਾਂ ਦੇ ਰਾਜ ਦੇ ਵਿੱਚ, ਜਿਨ੍ਹਾਂ ਨੂੰ ਇਹ ਹੱਕ ਹਾਸਿਲ ਸੀ ਕਿ ਉਹ ਉਹਨਾਂ ਦੇ ਈਵਨ ਬੈਡਰੂਮ ਦੇ ਵਿੱਚ ਜਾ ਕੇ ਵੀ ਜੇ ਕੋਈ ਫੈਸਲਾ ਦਿਨ ਵੇਲੇ ਉਹਨਾਂ ਨੇ ਦਰਬਾਰ ਦੇ ਵਿੱਚ ਡਿਫਰੈਂਟਲੀ ਕੀਤਾ ਤੇ ਉਹਨੂੰ ਉਹ ਅਨਡੂ ਕਰ ਸਕਦੇ ਸੀ। ਔਰ ਇਹੀ ਨਹੀਂ ਹੈ, ਅਸੀਂ ਇਹ ਦੇਖਦੇ ਹਾਂ ਕਿ ਉਹਨਾਂ ਦੇ ਦੋ ਭਰਾ ਜਿਹੜੇ ਸੀ, ਉਹ ਵੀ ਮੁਕੰਮਲ ਤੌਰ ਦੇ ਉੱਤੇ ਉਸ ਵਜ਼ੀਰੀ ਦੇ ਰੁਤਬੇ ਦੇ ਨਾਲ ਨੂਰੂਦੀਨ ਔਰ ਇਮਾਮੂਦੀਨ। ਹੁਣ ਨੂਰੂਦੀਨ ਜਿਹੜੇ ਨੇ ਉਹ ਲਾਹੌਰ ਦੇ ਵਿੱਚ, ਜਿਹਨੂੰ ਅਸੀਂ ਅੱਜ ਦੀ ਕੰਟੈਕਟ ਹੋਮ ਮਿਨਿਸਟਰੀ ਕਹਾਂਗੇ, ਉਹ ਸਾਰੇ ਲਾਅ ਐਂਡ ਆਰਡਰ ਦੇ ਇੰਚਾਰਜ ਸੀ। ਔਰ ਇਮਾਮੂਦੀਨ, ਜਿਨ੍ਹਾਂ ਦੇ ਕੋਲ ਜਿੱਥੇ ਸਿੱਖ ਰਾਜ ਦਾ ਖਜ਼ਾਨਾ, ਕੋਏ ਨੂਰ ਹੀਰਾ, ਸਾਰੀਆਂ ਗੋਬਿੰਦਗੜ੍ਹ ਦਾ ਕਿਲ੍ਹਾ ਅੰਮ੍ਰਿਤਸਰ ਦਾ, ਉਸ ਦੇ ਉਹ ਜਿਹੜੇ ਨੇ ਇੰਚਾਰਜ ਸੀ। ਔਰ ਅੱਗੋਂ ਇਹੀ ਨਹੀਂ, ਉਹਨਾਂ ਦੇ ਬੱਚੇ ਵੀ ਜਿਹੜੇ ਨੇ ਉਹ ਪੂਰੇ। ਔਰ ਇਹ ਗੱਲ ਇੱਕ ਬੜੀ ਫਖਰ ਵਾਲੀ ਹੈ ਜਦੋਂ ਅੱਜ ਅਸੀਂ ਇਹ ਗੱਲ ਕਰ ਰਹੇ ਹਾਂ ਕਿ ਸਾਨੂੰ ਡੋਗਰੇ, ਧਿਆਨ ਸਿੰਘ, ਗੁਲਾਬ ਸਿੰਘ, ਸੁਚੇਤ ਸਿੰਘ ਜੰਮੂ ਕਸ਼ਮੀਰ ਦੇ, ਉਹਨਾਂ ਦੀ ਗੱਦਾਰੀ ਦਾ ਪਤਾ ਹੈ ਕਿ ਉਹਨਾਂ ਨੇ ਕਿਵੇਂ ਗੱਦਾਰੀ ਕੀਤੀ। ਯੂਪੀ ਦੇ ਲਾਲ ਸਿੰਘ, ਤੇਜ ਸਿੰਘ, ਦੋਵੇਂ ਬ੍ਰਾਹਮਣ ਜਿਹੜੇ ਲਾਲ ਚੰਦ, ਤੇਜ ਚੰਦ ਸੀ, ਔਰ ਧੋਖਾ ਦੇਣ ਲਈ ਸਿੰਘ ਬਣ ਕੇ ਵਿੱਚ ਵੜ ਕੇ ਉਹਨਾਂ ਦੀ ਗੱਦਾਰੀ ਦਾ ਪਤਾ ਹੈ। ਪਰ ਇੱਕ ਵੀ ਮੁਸਲਮਾਨ, ਬੇਸ਼ੱਕ ਇਹ ਫਕੀਰ ਬਰਾਦਰਾਨ ਸਨ, ਬੇਸ਼ੱਕ ਜਦੋਂ ਅਸੀਂ ਜੰਗਾਂ ਦਾ ਵੇਰਵਾ ਵੀ ਦੇਖਦੇ ਹਾਂ ਤੇ ਉਹਨਾਂ ਦੇ ਵੱਡੇ ਵੱਡੇ ਤੋਪਜੀ, ਜਿਹਨੂੰ ਸ਼ਾਹ ਮੁਹੰਮਦ ਨੇ ਕਿਹਾ ਕਿ ਆਈਆਂ ਪਲਟਣਾ ਭੀੜ ਕੇ ਤੋਪਖਾਨੇ, ਅੱਗੋਂ ਸਿੰਘਾਂ ਨੇ ਪਾਸੜੇ ਮੋੜ ਸੁੱਟੇ, ਮੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਧੇ, ਹੱਲੇ 3 ਫਰੰਗੀ ਦੇ ਤੋੜ ਸੁੱਟੇ। ਹੁਣ ਮਾਖੇ ਖਾਂ ਉਹਨਾਂ ਦਾ ਤੋਪਚੀ ਹੈ, ਔਰ ਮੇਵਾ ਸਿੰਘ ਜਿਹੜੇ ਨੇ ਉਹ ਬਰਾਬਰ ਤੇ ਜਿਹੜਾ ਹੈ ਉਹਨਾਂ ਦੀਆਂ ਤੋਪਾਂ ਗੋਲੇ ਭਰਾ ਰਹੀਆਂ ਨੇ। ਔਰ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਈਵਨ ਕੀ ਪੋਜੀਸ਼ਨ, ਜਿਵੇਂ ਜਲੰਧਰ ਦੁਆਬ ਦਾ ਗਵਰਨਰ ਮੋਹਿਉਦੀਨ ਹੈ, ਔਰ ਈਵਨ ਜਿੰਨੇ ਮੁਸਲਮਾਨਾਂ ਨਾਲ ਸੰਬੰਧਿਤ ਕੇਸ ਨੇ ਉਹ ਸ਼ਰੀਅਤ ਦੇ ਨਾਲ ਹੀ ਡਿਸਾਈਡ ਹੁੰਦੇ ਸੀ। ਜਿਹੜਾ ਜੂਰਿਸਪ੍ਰੂਡੈਂਸ ਹੈ, ਹਿੰਦੂਆਂ ਦੇ ਮਾਮਲੇ ਸ਼ਾਸਤਰ ਸੀ, ਪਰ ਜੇ ਹਿੰਦੂਆਂ ਔਰ ਮੁਸਲਮਾਨਾਂ ਦਾ ਜਾਇਦਾਦ ਦਾ ਕੋਈ ਸਾਂਝਾ ਝਗੜਾ ਸੀ, ਉੱਥੇ ਸ਼ਰੀਅਤ ਜਿਹੜੀ ਆ ਉਹਦੇ ਮੁਤਾਬਕ ਫੈਸਲੇ ਹੁੰਦੇ ਸੀ। ਔਰ ਅਸੀਂ ਇਹ ਦੇਖਦੇ ਹਾਂ ਕਿ ਧਾਰਮਿਕ ਗਰੰਟਾਂ ਇਹੀ ਨਹੀਂ ਜਿਹੜੀਆਂ ਪਹਿਲੀਆਂ ਸੀ ਉਹਨਾਂ ਨੂੰ ਬਹਾਲ ਕੀਤਾ, ਲੇਕਿਨ ਉਹ ਮੰਦਰ ਹੋਣ, ਮਸੀਤਾਂ ਹੋਣ, ਗੁਰਦੁਆਰੇ ਹੋਣ, ਐਜੂਕੇਸ਼ਨ ਸਿਸਟਮ ਜਿਹੜਾ ਉਦੋਂ ਇਹੀ ਸੀ ਸਾਡੀ। ਔਰ ਇਹ ਵੀ ਜਿਹੜੇ ਸਕਾਲਰਸ ਦਾ ਕਹਿਣਾ ਹੈ ਕਿ 90% ਲਿਟਰੇਸੀ ਰੇਟ ਸੀ, ਭਾਵੇਂ ਅੰਗਰੇਜ਼ਾਂ ਨੇ ਲਿਟਰੇਸੀ ਰੇਟ ਅੰਗਰੇਜ਼ੀ ਸਕੂਲ ਜੋੜ ਕੇ ਬਣਾ ਦਿੱਤਾ ਹੈ, ਲੇਕਿਨ ਉਸ ਵੇਲੇ ਬੀਬੀਆਂ ਹੋਣ, ਉਹਨਾਂ ਦਾ ਬੇਸ਼ੱਕ ਗੁਰਦੁਆਰੇ ਜਿਹਨੂੰ ਧਰਮਸਾਲ ਕਹਿੰਦੇ ਸੀ, ਜਾਂ ਮਸਜਿਦ ਜਾਂ ਮੰਦਰ, ਉਹ ਮਦਰਸਾ ਹੈ ਜਾਂ ਪਾਠਸ਼ਾਲਾ ਹੈ, ਉਸ ਦਾ ਹੀ ਜਿਹੜੇ ਨੇ ਉਹ ਅਦਾਰੇ ਸਨ, ਲੇਕਿਨ ਉਹਨਾਂ ਨੂੰ ਖੁੱਲ ਕੇ ਗ੍ਰਾਂਟਾਂ ਦਿੱਤੀਆਂ ਗਈਆਂ। ਇਸੇ ਤਰ੍ਹਾਂ ਜੇ ਦਰਬਾਰ ਸਾਹਿਬ ਅੰਮ੍ਰਿਤਸਰ ਜਾਂ ਬਾਕੀ ਗੁਰਦੁਆਰਾ ਸਾਹਿਬਾਨ ਦੇ ਲਈ ਉਹਨਾਂ ਨੇ ਖੁੱਲ ਕੇ ਗ੍ਰਾਂਟਾਂ ਦਿੱਤੀਆਂ। ਫਿਰ ਜਿੰਨੀਆਂ ਖਾਨਗਾਹਾਂ ਨੇ ਔਰ ਦਰਗਾਹਾਂ ਨੇ, ਸੂਫੀ ਸ਼ੇਖ ਨੇ, ਮਸੀਤਾਂ ਨੇ, ਔਰ ਈਵਨ ਮੰਦਰ, ਉਹ ਜਵਾਲਾ ਜੀ ਮੰਦਰ ਹੋਏ, ਜਗਨਨਾਥ ਮੰਦਰ ਹੋਏ, ਉਸ ਦੇ ਜਦੋਂ ਤੁਸੀਂ ਵੇਰਵੇ ਦੇਖਦੇ ਹੋ ਅਜੋਕੇ ਹਿਸਟੋਰੀਅਨਸ ਵੱਲੋਂ ਵੀ, ਫਿਰ ਲੱਗਦਾ ਕਿ ਭਾਈ ਇਹ
ਅੱਜ ਜਿਹੜੀ ਹਕੂਮਤ ਭਾਰਤ ਕਹਿਣ ਨੂੰ ਸੈਕੂਲਰ ਹੈ, ਪਰ ਉਹ ਧਾਰਮਿਕ ਥਾਵਾਂ ਤੇ ਟੈਂਕ ਤੋਪਾਂ ਚੜਾ ਦਿੰਦੀ ਹੈ ਸਿੱਖਾਂ ਦੇ, ਮੁਸਲਮਾਨਾਂ ਦੀ ਬਾਬਰੀ ਮਸਜਿਦ ਔਰ ਕਿਉਂ ਜਿਹਾ ਹਾਲ ਕੀਤਾ ਹੋਇਆ ਹੈ। ਰਣਜੀਤ ਸਿੰਘ ਜਿਹੜਾ ਕੋਈ ਵੋਟਾਂ ਲੈ ਕੇ ਲੋਕਾਂ ਦੀਆਂ ਨਹੀਂ ਸੀ ਬਣਿਆ, ਤਲਵਾਰ ਦੇ ਜ਼ੋਰ ਦੇ ਨਾਲ ਉਹ ਬਣਿਆ ਸੀ, ਪਰ ਉਹਨੇ ਕਿਸ ਕਦਰ ਦਾ ਨਿਜ਼ਾਮ ਦਿੱਤਾ ਹੈ। ਫਿਰ ਅਸੀਂ ਦੇਖਦੇ ਹਾਂ ਕਿ ਭਾਈ ਬਹੁਤ ਵਾਰ ਹੁੰਦਾ ਹੈ ਵੀ ਕਿਹਨੇ ਕਿਹਨੂੰ ਹਰਾਇਆ, ਕੀ ਹਾਲ ਕੀਤਾ ਹੈ, ਪਰ ਮਹਾਰਾਜਾ ਰਣਜੀਤ ਸਿੰਘ ਨੇ ਜਿਹਦਾ ਵੀ ਇਲਾਕਾ ਫਤਿਹ ਕੀਤਾ ਉਸ ਨੂੰ ਜਗੀਰ ਵੀ ਦਿੱਤੀ, ਗੁਜ਼ਾਰਾ ਵੀ, ਤਾਂ ਕਿ ਉਹਦਾ ਸੌਖਾ ਗੁਜ਼ਾਰਾ ਹੋਏ, ਕੋਈ ਸੜਕ ਤੇ ਨਹੀਂ ਰੁਲਣ ਦਿੱਤਾ ਗਿਆ। ਔਰ ਇਹੀ ਕਾਰਨ ਸੀ ਕਿ ਉਸ ਪੀਰੀਅਡ ਪੰਜਾਬ ਚੋਂ ਹਿਜਰਤ ਨਹੀਂ ਹੋਈ। ਅੱਜ ਅਸੀਂ ਵੱਡੀ ਗਿਣਤੀ ਜਦੋਂ ਪੰਜਾਬ ਦੇ ਵਿੱਚ ਦੋਵੇਂ ਪੰਜਾਬਾਂ 'ਚ ਕਸ਼ਮੀਰੀ ਭਰਾ ਭੈਣਾਂ ਦੇਖਦੇ ਹਾਂ, ਔਰ ਦੂਸਰੇ ਲੋਕ, ਇਹ ਉਹ ਪੀਰੀਅਡ ਹੈ ਜਦੋਂ ਕਿ ਲਦਾਖ ਤੋਂ ਲੈ ਕੇ ਲਦਾਖ ਅੰਮ੍ਰਿਤਸਰ ਟ੍ਰੇਡ ਰਾਊਟ, ਔਰ ਇਹ ਇੰਨਾ ਖੁਸ਼ਹਾਲ ਸੀ ਕਿ ਲੋਕ ਬਾਹਰੋਂ ਆ ਕੇ, ਜੇ 50 ਤੋਂ ਜ਼ਿਆਦਾ ਯੂਰਪੀਅਨ, ਜਿਹਨਾਂ ਦੇ ਵਿੱਚ ਨੈਪੋਲੀਅਨ ਦੇ ਜਨਰਲ ਵੀ ਸੀ, ਲਾਰਡ ਜਨਰਲ ਵੈਂਤੁਰਾ, ਜਿਹੜੇ ਸਮਝਦੇ ਸੀ ਕਿ ਭਾਈ ਇੱਥੇ ਸਾਡੀ ਜਿਹੜੀ ਹੈ ਐਬਿਲਿਟੀ, ਉਹਦਾ ਮੁੱਲ ਪੈ ਸਕਦਾ ਹੈ। ਸੋ ਇੱਕ ਟੋਟਲੀ ਅਨਪੜ੍ਹ ਔਰ ਉਸ ਕਿਸਮ ਦੇ ਔਡ ਸਰਕਮਸਟੈਂਸਿਸ 'ਚ, ਹੌਸਟਿਲਿਟੀ 'ਚ ਕਿਵੇਂ ਉਹਨਾਂ ਨੇ 12 ਮਿਸਲਾਂ ਨੂੰ ਟੈਕਲ ਕੀਤਾ, ਕਿਵੇਂ ਉਹਨਾਂ ਨੇ ਮਿਲਟਰੀ ਸਟ੍ਰੈਟਜੀ ਆਪਣੀ ਬਣਾਈ, ਜਦੋਂ ਤੁਸੀਂ ਉਹਦਾ ਇੱਕ ਇੱਕ ਐਸਪੈਕਟ ਦੇਖਦੇ ਹੋ ਤੇ ਫਿਰ ਜ਼ਾਹਰ ਹੈ ਕਿ ਉਹਦੇ 'ਚ ਤੁਹਾਨੂੰ ਇਸ ਗੱਲ ਦਾ ਫਖਰ ਹੁੰਦਾ ਹੈ ਕਿ ਭਾਈ ਘੱਟੋ ਘੱਟ ਉਸ ਧਰਤੀ ਦਾ ਪੁੱਤਰ, ਬੇਸ਼ੱਕ ਸਿੱਖ ਹੋਣ ਦੇ ਨਾਤੇ ਅਸੀਂ ਫਖਰ ਕਰਦੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਜਿਹੜੇ ਨੇ ਉਹ ਸ਼ੇਰੇ ਪੰਜਾਬ। ਲੇਕਿਨ ਉਹਨਾਂ ਨੂੰ ਜਦੋਂ ਅਸੀਂ, ਮੈਂ ਸ਼ਾਹ ਮੁਹੰਮਦ ਦੀ ਜੇ ਗੱਲ ਕਰਾਂ ਤੇ ਸ਼ਾਹ ਮੁਹੰਮਦ ਨੇ ਪਹਿਲਾਂ, ਮੈਂ ਜਿਹੜਾ ਉਹਨਾਂ ਨੇ ਰਣਜੀਤ ਸਿੰਘ ਨੂੰ ਟ੍ਰਿਬਿਊਟ ਦਿੱਤੀ ਹੈ, ਔਰ ਕਿਉਂ ਦਿੱਤੀ ਉਸ ਦਾ ਵੀ ਉਹਨਾਂ ਨੇ ਉਸ ਕਿੱਸੇ ਦੀ ਬਿਗਨਿੰਗ ਦੇ ਵਿੱਚ ਹੀ ਗੱਲ ਕੀਤੀ। ਜੋ ਉਹਨਾਂ ਨੂੰ ਟ੍ਰਿਬਿਊਟ ਦਿੰਦੇ ਆ ਮਹਾਰਾਜਾ ਰਣਜੀਤ ਸਿੰਘ ਨੂੰ, ਸ਼ਾਹ ਮੁਹੰਮਦ ਕਹਿੰਦੇ ਨੇ, ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਿਲਾਏ ਗਿਆ, ਮੁਲਤਾਨ, ਕਸ਼ਮੀਰ, ਪਿਸ਼ੌਰ, ਚੰਬਾ, ਜੰਮੂ, ਕਾਂਗੜਾ, ਕੋਟ ਨਿਵਾਏ ਗਿਆ, ਤਿੱਬਤ ਦੇਸ਼, ਲਦਾਖ ਤੇ ਚੀਨ ਤੋੜੀ ਸਿੱਕਾ ਆਪਣੇ ਨਾਮ ਚਲਾਏ ਗਿਆ। ਸ਼ਾਹ ਮੁਹੰਮਦਾ ਜਾਣ 50 ਬਰਸਾਂ, ਹੱਛਾ ਰੱਜ ਕੇ ਰਾਜ ਕਮਾਏ ਗਏ। ਇਹ ਇੱਕ ਮੁਸਲਮਾਨ ਸ਼ਾਇਰ ਵੱਲੋਂ ਇਹ ਟ੍ਰਿਬਿਊਟ ਆਣੀ, ਇਹ ਛੋਟੀ ਗੱਲ ਨਹੀਂ। ਔਰ ਉਹਦਾ ਰੀਜ਼ਨ, ਜਦੋਂ ਕਿ ਆਪਣੇ ਕਿੱਸੇ ਦੀ ਸ਼ੁਰੂਆਤ ਕਰਦੇ ਨੇ ਤੇ ਉਹ ਕਹਿੰਦੇ ਨੇ, ਇੱਕ ਰੋਜ਼ ਬਡਾਲੇ ਦੇ ਵਿੱਚ ਬੈਠੇ, ਚੱਲੀ ਆਣ ਫਿਰੰਗੀ ਦੀ ਬਾਤ ਆਹੀ, ਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ, ਸਿਰ ਦੋਹਾਂ ਦੇ ਉੱਤੇ ਆਫਾਤ ਆਹੀ, ਸ਼ਾਹ ਮੁਹੰਮਦਾ ਵਿੱਚ ਪੰਜਾਬ ਦੇ ਜੀ, ਕੋਈ ਨਹੀਂ ਸੀ ਦੂਸਰੀ ਜ਼ਾਤ ਆਹੀ। ਕਿ ਭਾਈ ਬੈਠੇ ਆ ਯਾਰਾਂ, ਜੇ ਫਰੰਗੀਆਂ ਦੀ ਆਫਤ ਆ ਗਈ ਔਰ ਸਾਰੇ ਕਹਿ ਰਹੇ ਨੇ ਕਿ ਭਾਈ ਹਿੰਦੂ ਮੁਸਲਮਾਨ ਜਿਹੜੇ ਨੇ, ਇਹ ਦੋਵੇਂ ਹੀ ਜਿਹੜੇ ਨੇ ਜਿਹੜੀ ਆ ਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ। ਇਹ ਟ੍ਰਿਬਿਊਟ ਇਹ ਹੈ ਕਿ ਉਹਨਾਂ ਨੇ ਉਹ ਹਾਰਮਨੀ ਪੈਦਾ ਕੀਤੀ ਖਾਲਸਾ ਰਾਜ ਨੇ, ਜਿਹਦੇ ਚ ਹਿੰਦੂ ਔਰ ਮੁਸਲਮਾਨ, ਜਿਨ੍ਹਾਂ ਦੀ ਹੌਸਟਿਲਿਟੀ, ਜਿਸ ਕਿਸਮ ਦਾ ਮਾਹੌਲ ਪਿਛਲੀਆਂ ਸਦੀਆਂ ਤੋਂ ਸੀ, ਔਰ ਉਹਨੂੰ ਉਸ ਦੇ ਵਿੱਚ ਇੱਕ ਮੈਰਿਟ ਨੂੰ ਕ੍ਰਾਈਟੇਰੀਆ ਰੱਖ ਕੇ, ਧਾਰਮਿਕ ਆਜ਼ਾਦੀ ਦੀ ਗੱਲ ਦੇ ਕੇ ਮਹਾਰਾਜਾ ਰਣਜੀਤ ਸਿੰਘ ਨੇ ਜਿਸ ਕਿਸਮ ਦਾ ਪਾਠ ਦਿੱਤਾ, ਇਹਦੇ ਚ ਪੰਜਾਬ ਦੇ ਅੰਦਰ ਇੱਕ ਪ੍ਰਾਈਡ ਵੀ ਸੀ, ਜੇ ਇਸ ਨੂੰ ਇੱਕ ਵੱਖਰੀ ਹੋਂਦ ਦੀ ਅਸੀਂ ਗੱਲ ਕਰਦੇ। ਔਰ ਮੈਂ ਕੁਦਰਤੀ ਜਦੋਂ ਹੀਰ ਵਾਰਿਸ ਸ਼ਾਹ ਜਿਹੜਾ ਪੰਜਾਬ ਦਾ ਐਪਿਕ ਹੈ, ਜਿਸ ਨੂੰ ਅਸੀਂ ਸਾਰੇ ਜਿਹੜਾ ਉਹ ਹੀਰ ਦਾ ਗਾਣਾ, ਉਹ ਹਰ ਗਾਇਕ ਜਿਹੜਾ ਸ਼ੁਰੂ ਕਰਦਾ ਹੈ ਹੀਰ ਤੋਂ ਕਰਦਾ ਹੈ। ਹਾਲਾਂਕਿ ਵਾਰਿਸ ਸ਼ਾਹ ਹੋਰਾਂ ਦਾ ਪੀਰੀਅਡ ਰਣਜੀਤ ਸਿੰਘ ਦੇ ਲਾਹੌਰ ਤਖਤ ਲੈਣ ਤੋਂ 1 ਸਾਲ ਪਹਿਲਾਂ ਉਹ ਵਫਾ ਪਾ ਜਾਂਦੇ ਨੇ। 1722 ਤੋਂ 1798 ਤੱਕ ਹੈ ਉਹਨਾਂ ਦਾ, ਔਰ ਉਹਨਾਂ ਦੀ ਜੰਡਿਆਲਾ ਸ਼ੇਰ ਖਾਨ ਜਿੱਥੇ ਉਹਨਾਂ ਦਾ ਜਨਮ ਹੋਇਆ ਉੱਥੇ ਹੀ ਉਹਨਾਂ ਦੀ ਕਬਰ ਵੀ ਹੈ। ਲੇਕਿਨ ਉਹ ਵੀ ਜਦੋਂ ਅਸੀਂ ਵੱਖਰੀ ਐਂਟੀਟੀ ਦੀ ਗੱਲ ਕਰਦੇ ਹਾਂ, ਜਦੋਂ ਖਾਲਸਾ ਰਾਜ ਜਾਂ ਖਾਲਿਸਤਾਨ ਦੀ ਅਸੀਂ ਗੱਲ ਕਰਦੇ ਹਾਂ, ਤੇ ਇਸ ਗੱਲ ਦਾ ਧਿਆਨ ਰਹੇ ਕਿ ਸਾਡਾ ਇਹਨਾਂ ਪੂਰਬੀਆਂ ਤੇ ਦੱਖਣੀਆਂ ਦੇ ਨਾਲ, ਔਰ ਇਹੀ ਗੱਲ ਸ਼ਾਹ ਮੁਹੰਮਦ ਨੇ ਜਦੋਂ ਇਸ ਜੰਗ ਹਿੰਦ ਪੰਜਾਬ ਦਾ ਗੱਲ ਕੀਤੀ ਤੇ ਉਹਨੇ ਸ਼ੁਰੂ ਹੀ ਇੱਥੋਂ ਕੀਤਾ ਸੀ, ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਨੋਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ, ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੇਗਾ ਮਾਰੀਆਂ ਨੇ,
ਇਹ ਆਪਣੇ ਆਪ ਦੇ ਵਿੱਚ ਬਿਗਨਿੰਗ ਹੀ ਇਹ ਹੈ ਕਿ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ। ਹੁਣ ਹਿੰਦ ਕੀ ਹੈ, ਜਿਹਦੇ ਵਿੱਚ ਅੰਗਰੇਜ਼ਾਂ ਦੀਆਂ ਫਰੰਟਲ ਪਲਟਨਾਂ ਸਾਰੀਆਂ ਹੀ ਬਿਹਾਰ ਔਰ ਯੂਪੀ ਦੇ, ਉਹੀ ਬਿਹਾਰ ਰੈਜੀਮੈਂਟ ਜਿਹੜੀ ਦਰਬਾਰ ਸਾਹਿਬ ਤੇ ਹਮਲਾਵਰ ਹੁੰਦੀ ਹੈ ਜੂਨ 84, ਉਹੀ ਬਿਹਾਰ ਰੈਜੀਮੈਂਟ ਜਿਹੜੀ ਹੁਣ ਚੀਨੀਆਂ ਤੋਂ ਕੁੱਟ ਖਾ ਕੇ ਆਉਂਦੀ ਹੈ, ਔਰ ਇਹੀ ਬਿਹਾਰੀ ਔਰ ਦੱਖਣੀ, ਜਿਹਨੂੰ ਫਿਰ ਇੱਕ ਥਾਂ ਸ਼ਾਹ ਮੁਹੰਮਦ ਨੇ ਕਿਹਾ ਕਈ ਕੋਟ ਜਿਹੜੇ ਪੂਰਬੀ ਦੱਖਣੀ, ਪੂਰਬੀਏ ਤੇ ਦੱਖਣੀ ਜਿਹੜੇ ਨੇ ਇਹ ਆਏ। ਹੁਣ ਬੜਾ ਕਲੀਅਰ ਹੈ ਉਹਨਾਂ ਨੂੰ ਕਿ ਇਹ ਜਿਹੜਾ ਰੈਸਟ ਆਫ ਇੰਡੀਆ ਹੈ, ਜਿਹੜਾ ਗੰਗਾ ਜਮਨਾ ਵਾਲੇ ਨੇ, ਇਹ ਸਾਡੀ ਧਰਤੀ ਨੂੰ ਗੁਲਾਮ ਬਣਾਉਣਾ ਚਾਹੁੰਦੇ ਨੇ, ਫਰੰਗੀ ਦੇ ਹੱਥਾਂ ਦੇ ਵਿੱਚ ਖੇਡ ਰਹੇ ਨੇ। ਔਰ ਕਿਵੇਂ ਇਹ ਐਂਟੀਟੀ, ਬੇਸ਼ੱਕ ਹੀਰ ਵਾਰਿਸ ਸ਼ਾਹ ਡਿਫਰੈਂਟ ਰੀਜ਼ਨਸ, ਉਸ ਦੇ ਵਿੱਚ ਲਿਟਰੇਚਰ ਦੀ ਰਿਚਨੈਸ ਹੈ, ਪੰਜਾਬੀ ਜ਼ਬਾਨ ਦੀ ਕਿੱਸਾਕਾਰੀ ਦੀ ਸਿਖਰ ਹੈ, ਔਰ ਬਹੁਤ ਸਾਰੀ ਉਸ ਲਿਖਤ ਦੇ ਜਿਹੜੇ ਨੇ ਉਹ ਅੱਜ ਲੋਕਾਂ ਦੇ ਮੁਹਾਵਰੇ ਬਣੇ ਹੋਏ ਨੇ। ਲੇਕਿਨ ਮੈਂ ਇਹਨੂੰ ਇੱਕ ਸ਼ੇਅਰ, ਜਦੋਂ ਕਿ ਹੀਰ ਦੀ ਖੂਬਸੂਰਤੀ ਦਾ ਵਾਰਿਸ ਸ਼ਾਹ ਬਿਆਨਦੇ ਨੇ ਕਿ ਕਿਵੇਂ ਇਹ ਇੱਕ ਵੱਖਰੀ ਐਂਟੀਟੀ ਹੈ ਪੰਜਾਬ ਦੀ ਧਰਤੀ, ਜਾਂ ਅੱਜ ਜਦੋਂ ਸਿੱਖ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਦੀ ਗੱਲ ਕਰਦੇ ਨੇ, ਤੇ ਜ਼ਾਹਰਾ ਤੌਰ ਦੇ ਉੱਤੇ ਸਾਡਾ ਕੋਈ ਤਾਲੁਕ ਨਹੀਂ ਹੈ ਉਸ ਦੇ ਨਾਲ। ਔਰ ਹੀਰ ਦੀ ਖੂਬਸੂਰਤੀ ਦਾ ਜ਼ਿਕਰ ਕਰਦੇ ਆ, ਵਾਰਿਸ ਸ਼ਾਹ ਕਹਿੰਦੇ ਨੇ ਭਾਵਾਂ ਵਾਂਗ ਕਮਾਨ ਲਾਹੌਰ ਦਿਸਣ। ਹੁਣ ਲਾਹੌਰ ਸੈਂਟਰ ਹੈ, ਮਰਕਜ਼ ਹੈ ਉਹ ਸਾਰੇ ਦਾ, ਔਰ ਸਦੀਆਂ ਤੋਂ ਰਿਹਾ। ਭਾਵਾਂ, ਇਹ ਹੀਰ ਦਾ ਬਿਆਨ ਹੈ ਖੂਬਸੂਰਤੀ ਦਾ, ਭਾਵਾਂ ਵਾਂਗ ਕਮਾਨ ਲਾਹੌਰ ਦਿਸਣ, ਕੋਈ ਹੁਸਨ ਨਾ ਅੰਤ ਹਿਸਾਬ ਦਾ ਜੀ, ਸੁਰਮਾ ਨੈਣਾ ਦੀ ਧਾਰ ਵਿੱਚ ਖੁੱਭ ਰਿਹਾ, ਚੜਿਆ ਹਿੰਦ ਤੇ ਕਟਕ ਪੰਜਾਬ ਦਾ ਜੀ। ਕਿ ਹੁਣ ਉਸ ਦੀਆਂ ਭਾਵਾਂ ਲਾਹੌਰ ਦੀ ਕਮਾਨ ਵਾਂਗ ਨੇ, ਔਰ ਸੁਰਮਾ ਨੈਣਾ ਦੀ ਧਾਰ ਵਿੱਚ ਖੁੱਭ ਰਿਹਾ। ਇੰਨਾ ਖੂਬਸੂਰਤ ਤੇ ਬਿਆਨ ਹੈ। ਜਦੋਂ ਅਸੀਂ ਨੈਣਾ ਦੀ ਜਾਂ ਉਸ ਖੂਬਸੂਰਤੀ ਦਾ ਵਾਰਿਸ ਸ਼ਾਹ ਬਿਆਨ ਕਰਦੇ ਨੇ, ਚੜਿਆ ਹਿੰਦ ਤੇ ਕਟਕ ਪੰਜਾਬ ਦਾ ਜੀ, ਕਿ ਸੁਰਮਾ ਐ ਲੱਗਦਾ ਨੈਣਾ ਦੀ ਧਾਰ ਦੇ ਵਿੱਚ ਜਿਵੇਂ ਹਿੰਦ ਦੇ ਉੱਤੇ, ਇਹ ਬਿਹਾਰ ਯੂਪੀ ਦੇ ਉੱਤੇ ਪੰਜਾਬ ਦੀ ਫੌਜ ਅਟੈਕ ਕਰ ਰਹੀ ਹੈ। ਹੁਣ ਤੁਸੀਂ ਇਸ ਤੋਂ ਔਰ ਇਹ 1798 ਤੋਂ ਪਹਿਲਾਂ ਲਿਖਿਆ ਜਾਂਦਾ ਹੈ, ਜਦੋਂ ਕਿ ਪੰਜਾਬ ਦੀ ਇੱਕ ਆਪਣੀ ਇੱਕ ਸਟਰਗਲ ਚੱਲ ਰਹੀ ਹੈ, ਜਿਸ ਦੇ ਵਿੱਚ ਸਿੱਖ ਮਿਸਲਾਂ ਦਾ ਪੀਰੀਅਡ ਹੈ। ਔਰ ਮੈਂ ਇਹ ਸਮਝਦਾ ਵੀ ਅੱਜ ਜਦੋਂ ਅਸੀਂ ਇਹਨਾਂ ਚੈਲੰਜਸ ਨੂੰ ਦੇਖ ਰਹੇ ਹਾਂ, ਮੈਂ ਦੇਖ ਰਿਹਾ ਵਕਤ ਮੈਂ ਟੀਟੀ ਬਾਰੇ ਤਾਂ ਵੇਰਵੇ ਨਾਲ ਨਹੀਂ ਡਿਸਕਸ ਕਰ ਸਕਦਾ, ਮੈਂ ਉਹਦਾ ਟੈਕਸਟ ਡਿਸਕਸ ਕਰਨਾ ਚਾਹੁੰਦਾ ਸੀ। ਪਰ ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹੁੰਦਾ ਕਿ ਰਾਜਮੋਹਨ ਗਾਂਧੀ, ਜਿਹੜਾ MK ਗਾਂਧੀ, ਜਿਹਨੂੰ ਹਿੰਦੂਤਵੀਆਂ ਦੇ ਬੇਸ਼ੱਕ ਗੋਡਸੇ ਨੇ ਮਾਰਿਆ, ਪਰ ਭਾਰਤ ਦੇਸ਼ ਨੇ ਰਾਸ਼ਟਰਪਿਤਾ ਵੀ ਬਣਾਇਆ ਤੇ ਮਹਾਤਮਾ ਬਣਾਇਆ ਹੋਇਆ, ਉਹਦਾ ਪੁੱਤ ਹੈ। ਔਰ ਜਦੋਂ 1900 ਉਸ ਐਮਰਜੈਂਸੀ ਤੋਂ ਬਾਅਦ 1977 ਦੇ ਵਿੱਚ ਮੁਰਾਰਜੀ ਦੇਸਾਈ ਦੀ ਹਕੂਮਤ ਬਣਦੀ ਹੈ, ਤੇ ਉਸ ਦਾ ਵਿਦੇਸ਼ ਮੰਤਰੀ ਹੈ ਅਟਲ ਬਿਹਾਰੀ ਵਾਜਪਾਈ, ਔਰ ਉਹ ਚੀਨ ਦੇ ਦੌਰੇ ਤੇ ਜਾਂਦਾ। ਪਹਿਲੀ ਵਾਰ ਸੀ ਕਿ 1962 ਤੋਂ ਬਾਅਦ ਉਹ ਆਈਸ ਬ੍ਰੇਕ ਹੋਈ, ਔਰ ਉਹਨਾਂ ਦੇ ਗਰੁੱਪ ਦੇ ਵਿੱਚ ਇਹ ਜਿਹੜਾ ਗਾਂਧੀ ਦਾ ਪੁੱਤ ਹੈ ਰਾਜਮੋਹਨ ਗਾਂਧੀ, ਇਹ ਜਰਨਲਿਸਟ ਵੀ ਹੈ, ਲੇਖਕ ਵੀ ਹੈ, ਇਸ ਦੀਆਂ ਕਿਤਾਬਾਂ ਛਪਦੀਆਂ ਨੇ, ਪੜ੍ਹੀਆਂ ਜਾਂਦੀਆਂ ਨੇ ਗਲੋਬਲੀ ਇਹਨੂੰ, ਕਿ ਇਹ ਵੀ ਉਸ ਵਫਦ ਦਾ ਹਿੱਸਾ ਹੈ, ਐਜ਼ ਅ ਜਰਨਲਿਸਟ ਹੋਏਗਾ। ਹੁਣ ਇਹ ਗੱਲ ਰਾਜਮੋਹਨ ਗਾਂਧੀ ਨੇ ਕਹੀ, ਲਿਖੀ ਆਪਣੀ ਕਿਤਾਬ 'ਚ, ਔਰ ਮੈਂ ਹੈਰਾਨ ਸੀ ਕਿ ਵੀ ਇਹ ਟੁਚਾ ਇੱਕ BJP ਦਾ ਮਨਜਿੰਦਰ ਸਿਰਸਾ ਦਿੱਲੀ ਵਾਲਾ, ਜਿਹਨੇ ਦਿੱਲੀ ਕਮੇਟੀ ਵੱਲੋਂ ਇੱਕ ਵੀਡੀਓ ਕੀਤੀ ਹੈ ਰਿਲੀਜ਼, ਜਿਹਦੇ 'ਚ ਭਾਵੇਂ ਸਿੱਖ ਰਾਜ ਦੀ ਕਿ ਭਾਈ ਕਿਵੇਂ ਸਿੱਖ ਰਾਜ ਦੀਆਂ ਹੱਦਾਂ ਤਿੱਬਤ ਔਰ ਦੂਜੇ ਤੱਕ ਸੀ, ਔਰ ਈਵਨ ਇਸ ਵੀਡੀਓ 'ਚ ਵੀ ਜਿਹੜਾ ਇਹਨੂੰ ਕੋਟ ਕੀਤਾ ਗਿਆ ਰਾਜਮੋਹਨ ਗਾਂਧੀ ਨੂੰ। ਰਾਜਮੋਹਨ ਗਾਂਧੀ ਨੇ ਕਿਹਾ ਕਿ ਜਦੋਂ ਵਾਜਪਾਈ ਨੇ ਚਾਈਨਾ ਦੇ ਫੋਰਨ ਮਿਨਿਸਟਰ ਦੇ ਨਾਲ ਗੱਲ ਸ਼ੁਰੂ ਕੀਤੀ, ਔਰ ਉਹਨੇ ਕਿਹਾ ਕਿ ਜੀ ਇਹ ਤਿੱਬਤ, ਲੇਹ ਤੇ ਲਦਾਖ ਇਹ ਸਾਡੇ ਨੇ, ਔਰ ਤੁਸੀਂ ਜਿਹੜਾ ਤਿੱਬਤ ਤੇ ਕਬਜ਼ਾ ਕੀਤਾ ਹੈ, ਲਦਾਖ ਦਾ ਇੱਕ ਹਿੱਸਾ ਹੈ, ਅਕਸਾਈ ਚੀਨ ਲਦਾਖ ਦਾ ਹਿੱਸਾ ਹੈ, ਤੇ ਜਿਹੜਾ ਲੇਹ ਸਾਡੇ ਕੋਲ ਹੈ, ਔਰ ਇਹਨੂੰ ਆਪਾਂ ਇਹਦੀ ਗੱਲਬਾਤ ਕਰੀਏ। ਔਰ ਇਹ ਉਹਦਾ ਰਾਜਮੋਹਨ ਗਾਂਧੀ ਦਾ ਕਹਿਣਾ ਹੈ ਕਿ ਉਹਨੇ ਰੋਕ ਕੇ ਇਹਨੂੰ ਕਿਹਾ ਵਾਜਪਾਈ ਨੂੰ ਕਿ ਵੀ ਤੁਹਾਡਾ ਲੇਹ ਲਦਾਖ ਜਾਂ ਇਹਦੇ ਨਾਲ ਕੀ ਤਾਲੁਕ ਹੈ ਤਿੱਬਤ ਨਾਲ, ਕਿਉਂਕਿ ਤੁਹਾਡਾ ਤਾਂ ਹਾਂ ਸਿੱਖ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹੜਾ ਹੈ ਉਹਨਾਂ ਦੇ ਨਾਲ ਸੰਧੀ ਹੈ,
ਉਹਨਾਂ ਦਾ ਜਦੋਂ ਹੋਏਗਾ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ। ਤੁਹਾਡਾ ਤਾਂ ਇਹਦੇ ਤੇ ਕੋਈ ਗੱਲਬਾਤ ਕਰਨ ਦਾ ਵੀ ਹੱਕ ਨਹੀਂ ਬਣਦਾ। ਹੁਣ ਜ਼ਾਹਰ ਹੈ ਕਿ ਇਹ ਉਸ 1842 ਨੂੰ ਹੀ, ਹਾਲਾਂਕਿ ਉਹ ਟ੍ਰੀਟੀ ਜਿਹੜੀ ਹੈ ਮਹਾਰਾਜਾ ਸ਼ੇਰ ਸਿੰਘ ਦੇ ਵੇਲੇ ਹੁੰਦੀ ਹੈ, ਪਰ ਆਲਰੇਡੀ ਲਦਾਖ ਦੇ ਨਾਲ ਜਿਹੜਾ ਲਦਾਖ ਦੇ ਉੱਤੇ ਔਰ ਬਲੂਚਿਸਤਾਨ ਵਾਲਾ ਜਿਹੜਾ ਹਿੱਸਾ ਸੀ, ਇਹ 1832 ਦੇ ਵਿੱਚ ਜਦੋਂ ਰਣਜੀਤ ਸਿੰਘ ਦੇ ਜਰਨੈਲ ਜ਼ੋਰਾਵਰ ਸਿੰਘ ਨੇ ਇਸ ਨੂੰ ਫਤਹ ਕੀਤਾ ਸੀ ਲਦਾਖ ਨੂੰ, ਉਦੋਂ ਇਹ ਹੋਈ ਸੀ। ਸੋ ਇਹ ਆਪਣੇ ਆਪ ਦੇ ਵਿੱਚ ਬੜੀ ਅਹਿਮੀਅਤ ਵਾਲੀ ਗੱਲ ਹੈ, ਜਿਸ ਨੂੰ ਮੈਂ ਸਮਝਦਾ ਕਿ ਵੀ ਅੱਜ ਜਦੋਂ ਅਸੀਂ ਖਾਲਿਸਤਾਨ ਦੀ ਸਟਰਗਲ ਵੱਲ ਤੁਰੇ ਹੋਏ ਹਾਂ, ਇਹ ਕਿੰਨਾ ਕੁ ਇੰਟਰਸਟ ਇਹ ਹੁਣ ਜੇ ਰਾਜਮੋਹਨ ਦੇਸਾਈ ਦਾ ਸੋਰਸ ਹੈ, ਔਰ ਅਕਸਰ ਇਸ ਦੇ ਉੱਤੇ ਸਾਡੇ ਬਹੁਤ ਸਾਰੇ ਪੰਜਾਬੀ ਪੱਤਰਕਾਰਾਂ ਨੇ ਵੀ ਲਿਖਿਆ, ਉਹਨੇ ਦੇਖਣਾ ਹੋਏਗਾ ਕਿ ਚਾਈਨਾ ਖਾਲਿਸਤਾਨ ਦੀ ਸਟਰਗਲ ਨੂੰ ਕਿੰਨਾ ਸੀਰੀਅਸਲੀ ਲਏਗਾ, ਜਾਂ ਆਉਣ ਵਾਲੇ ਪੀਰੀਅਡ ਦੇ ਵਿੱਚ ਸਾਡਾ ਉਹਨਾਂ ਦੇ ਨਾਲ ਕੋਈ ਰਾਬਤਾ ਬਣਦਾ ਹੈ, ਕੋਈ ਰਾਬਤਾ ਖੁੱਲਦਾ ਹੈ। ਤੇ ਅਸੀਂ ਸਮਝਦੇ ਹਾਂ ਕਿ ਵੀ ਇਸ ਵੇਲੇ ਇਸ ਟ੍ਰੀਟੀ ਦਾ ਜ਼ਿਕਰ ਹੋਣਾ, ਜਾਂ ਈਵਨ ਦਿੱਲੀ ਕਮੇਟੀ ਵੱਲੋਂ ਰਾਜਮੋਹਨ ਦੇਸਾਈ ਨੂੰ, ਰਾਜਮੋਹਨ ਗਾਂਧੀ ਨੂੰ ਕੋਟ ਕਰਕੇ ਇਸ ਸਾਰੇ ਨੂੰ ਕੋਟ ਕਰਨਾ, ਇਹ ਆਪਣੇ ਆਪ ਦੇ ਵਿੱਚ ਅਹਿਮੀਅਤ ਦੀ ਗੱਲ ਹੈ ਕਿ ਭਾਈ ਅਸੀਂ, ਸਾਡੀ ਫੌਜ ਉੱਥੇ ਲਦਾਖ ਜਾਂ ਉਹ ਦੂਸਰੇ ਪਾਸੇ ਜਾ ਕੇ ਇਹਨਾਂ ਦੇ ਲਈ ਨਹੀਂ ਮਰੇਗੀ। ਜੇ ਚੀਨ ਨੇ ਸਾਡੇ ਉਸ ਹੱਕ ਨੂੰ ਕਬੂਲਿਆ ਹੋਇਆ ਤੇ ਮੇਬੀ ਫਿਊਚਰ ਦੇ ਖਾਲਿਸਤਾਨ ਦੇ ਲਈ ਚੀਨ ਦੇ ਨਾਲ ਜਿਹੜਾ ਉਹਨਾਂ ਦੇ ਵੀ ਜਿਹੜਾ ਕੋਈ ਇਸ ਦੇ ਵਿੱਚ ਇੰਟਰਸਟ ਬਣ ਸਕੇ। ਕਲੋਜ਼ ਕਰਨ ਤੋਂ ਪਹਿਲਾਂ ਮੈਂ ਸਮਝਦਾ ਕਿ ਵੀ ਕਰੋਨਾ ਦੀ ਅਪਡੇਟ ਤੁਸੀਂ ਪੁੱਛੀ ਹੈ, ਇਸ ਵੇਲੇ ਟੋਟਲ ਕੇਸ ਦੁਨੀਆ ਦੇ ਵਿੱਚ 1 ਕਰੋੜ ਨੂੰ ਕ੍ਰਾਸ ਕਰ ਗਏ ਨੇ। 10 ਮਿਲੀਅਨ 3,25,958 ਟੋਟਲ ਕੇਸ ਨੇ, ਔਰ 5,05,953 ਡੈਥਸ ਹੋਈਆਂ ਨੇ। ਅਮਰੀਕਾ ਲੀਡਿੰਗ ਕੰਟਰੀ ਹੈ, 2,06,51,497 ਟੋਟਲ ਕੇਸ ਨੇ, 1,28,577 ਡੈਥਸ ਨੇ। 10 ਸਟੇਟਾਂ ਸਾਊਥ ਦੀਆਂ ਅਮਰੀਕਾ ਬੜੀ ਤੇਜ਼ੀ ਨਾਲ ਸਪਰੈਡ ਹੈ। ਭਾਰਤ ਜਿੱਥੇ ਪਿਛਲੇ ਇਸ ਵੀਕਐਂਡ ਤੇ ਇੱਕ ਦਿਨ ਦੇ ਵਿੱਚ ਹੀ 25,000 ਤੋਂ ਜ਼ਿਆਦਾ ਕੇਸ ਆਏ ਨੇ, ਔਰ ਬੜੀ ਤੇਜ਼ੀ ਨਾਲ ਉਹ ਰੂਸ ਨੂੰ ਪਿੱਛੇ ਛੱਡਣ ਜਾ ਰਿਹਾ। ਹੁਣ ਇਸ ਵੇਲੇ ਚੌਥੇ ਨੰਬਰ ਤੇ ਹੈ, ਔਰ 5,66,833 ਟੋਟਲ ਕੇਸਿਸ ਨੇ। 16,890 ਜਿਹੜੇ ਟੋਟਲ ਡੈਥਸ ਨੇ ਭਾਰਤ ਦੇ ਵਿੱਚ। ਪਾਕਿਸਤਾਨ ਵੀ ਕਾਫੀ ਉੱਪਰ ਆਇਆ, 12ਵੇਂ ਨੰਬਰ ਤੇ ਹੈ। 2,06,512 ਉਹਨਾਂ ਦੀਆਂ ਟੋਟਲ ਪਾਕਿਸਤਾਨ ਦੇ ਵਿੱਚ ਕੇਸਿਸ ਨੇ, ਔਰ 4,167 ਡੈਥਸ ਨੇ। ਸੋ ਅਸੀਂ ਸਮਝਦੇ ਹਾਂ ਕਿ ਇਹ ਕ੍ਰਾਈਸਿਸ ਬਰਾਬਰ ਉਸੇ ਤੇਜ਼ੀ ਦੇ ਨਾਲ ਅੱਗੇ ਵੱਧ ਰਿਹਾ ਹੈ। ਵਰਲਡ ਹੈਲਥ ਆਰਗੇਨਾਈਜੇਸ਼ਨ ਵੱਲੋਂ ਰਿਪੀਟਡ ਵਾਰਨਿੰਗਸ ਵੀ ਦਿੱਤੀਆਂ ਗਈਆਂ ਸੀ, ਔਰ ਇਸ ਦੇ ਨਾਲ ਅਸੀਂ ਬੇਸ਼ੱਕ ਡਿਸਕਸ ਕਰਨਾ ਚਾਹੁੰਦੇ ਸੀ ਕਿ ਭਾਈ ਚਾਈਨਾ ਔਰ ਭਾਰਤ ਦਾ ਕੀ ਹੈ, ਇਹਨੂੰ ਲੇਕਿਨ ਜਿਹੜੇ ਦੂਸਰੇ ਸੈਗਮੈਂਟਸ ਨੇ ਅਸੀਂ ਉਹਨਾਂ ਦੇ ਨਾਲ ਅਟੈਚ ਕਰਕੇ, ਜਿਵੇਂ ਭਾਰਤ ਨੇ ਚਾਈਨਾ ਦੀਆਂ ਐਪਸ ਦੇ ਉੱਤੇ ਇਨਕਲੂਡਿੰਗ ਟਿਕਟੌਕ ਪਾਬੰਦੀ ਲਾਈ ਹੈ, ਇਸ ਦਾ ਜ਼ਿਕਰ ਅਸੀਂ ਆਉਣ ਵਾਲੇ ਸੈਗਮੈਂਟਸ ਦੇ ਵਿੱਚ ਕਰਾਂਗੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੋਰੋਨਾ ਵਾਇਰਸ ਦੇ ਸੰਕਟ ਦੇ ਚੱਲਦਿਆਂ ਅਮਰੀਕਾ ਵਿੱਚ ਐਮਰਜੈਂਸੀ ਐਲਾਨੀ ਜਾ ਚੁੱਕੀ ਹੈ। ਲੋੜਵੰਦ ਬਜ਼ੁਰਗਾਂ ਅਤੇ ਵਾਇਰਸ ਤੋਂ ਪੀੜਤ ਲੋਕਾਂ ਦੀ ਮਦਦ ਲਈ ਯੂਨਾਈਟਿਡ ਸਟੇਟਸ ਵੱਲੋਂ ਐਮਰਜੈਂਸੀ ਹੌਟਲਾਈਨ ਨੰਬਰ ਉਮੀਦ ਜਾਰੀ ਕੀਤਾ ਗਿਆ। ਖਾਣ ਪੀਣ ਦੇ ਸਮਾਨ ਤੋਂ ਲੈ ਕੇ ਦਵਾਈਆਂ ਤੱਕ ਆਪ ਸਭ ਅਮਰੀਕਾ ਭਰ ਵਿੱਚੋਂ ਕਾਲ ਕਰਕੇ ਮਦਦ ਲੈ ਸਕਦੇ ਹੋ। ਆਓ ਇਸ ਔਖੇ ਸਮੇਂ ਵਿੱਚ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਅੱਗੇ ਤੋਰਦਿਆਂ ਮਨੁੱਖਤਾ ਦੇ ਭਲੇ ਲਈ ਇਕਮੁੱਠ ਹੋਈਏ। ਉਮੀਦ 855-878-6333। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਜੰਮੂ
ਕਸ਼ਮੀਰ ਵਿੱਚ ਭਾਰਤ ਸਰਕਾਰ ਵੱਲੋਂ 2 ਐਸੇ ਹੁਕਮ ਜਾਰੀ ਕੀਤੇ ਗਏ ਹਨ ਜਿਨ੍ਹਾਂ ਤੋਂ ਲੱਗਦਾ ਹੈ ਕਿ ਭਾਰਤ ਚੀਨ ਨਾਲ ਜੰਗ ਛਿੜਨ ਦੀਆਂ ਸੰਭਾਵਨਾਵਾਂ ਹਨ। ਸੋ ਭਾਰਤ ਚੀਨ ਜੰਗ ਦੀ ਕਿੰਨੀ ਪੋਸਿਬਿਲਿਟੀ ਹੈ, ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਜੰਮੂ ਕਸ਼ਮੀਰ ਦੇ ਵਿੱਚ ਜੋ ਭਾਰਤ ਸਰਕਾਰ ਵੱਲੋਂ ਜੋ ਹੁਕਮ ਕੀਤੇ ਗਏ ਹਨ ਉਹ ਕਿਹੜੇ 2 ਹੁਕਮ ਨੇ ਜਿਨ੍ਹਾਂ ਕਰਕੇ ਚੀਨ ਭਾਰਤ ਨਾਲ ਜੰਗ ਛਿੜਨ ਦੀਆਂ ਜੋ ਸੰਭਾਵਨਾਵਾਂ ਨੇ ਉਹ ਪੂਰੀਆਂ ਨੇ? ਸੋ ਇਸ ਬਾਰੇ ਅਸੀਂ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ। ਜੈਸਾ ਕੀ ਕਹਿਣਾ ਚਾਹੋਗੇ? ਦੇਖੋ, ਇਸ ਵੇਲੇ ਭਾਰਤ ਔਰ ਚੀਨ ਦੇ ਵਿਚਕਾਰ ਕਾਫੀ ਕਸ਼ੀਦਗੀ ਦਾ ਮਾਹੌਲ ਤਾਂ ਹੈ ਹੀ ਸੀ, ਲੇਕਿਨ ਜਿਸ ਤੇਜ਼ੀ ਨਾਲ ਭਾਰਤ ਵੱਲੋਂ ਆਪਣੀ 에ਅਰ ਫੋਰਸ ਔਰ ਐਮਰਜੈਂਸੀ ਸਟ੍ਰਿਪ ਹੋਰ ਬਣਾਈ ਜਾ ਰਹੀ ਹੈ ਬਾਰਡਰ ਦੇ ਨੇੜੇ, ਉਹਨਾਂ ਦੇ ਟੈਂਕ ਔਰ ਸੋਫਿਸਟੀਕੇਟ ਜਹਾਜ਼ ਵੀ ਜਿਹੜੇ ਨੇ ਉਹ ਫਲਾਈ ਕਰ ਰਹੇ ਨੇ, ਔਰ ਇਸ ਸਾਰੇ ਮਾਹੌਲ ਦੇ ਵਿੱਚ ਜਿਹੜਾ ਉਹਨਾਂ ਦਾ ਚੀਨ ਪ੍ਰਤੀ ਵੀ ਵਰਤਾਰਾ ਹੈ। ਹਾਲਾਂਕਿ ਬਹੁਤ ਸਾਰੀਆਂ ਖਬਰਾਂ ਵੀਕਐਂਡ ਤੇ ਐਸੀਆਂ ਵੀ ਆਈਆਂ ਕਿ ਕਿਵੇਂ ਚੀਨ ਨੇ ਭਾਰਤ ਦੇ ਇਹ RSS ਔਰ BJP ਵਾਲਿਆਂ ਨੂੰ ਵੀ ਪੂਰੀ ਤਰ੍ਹਾਂ ਕਾਣੇ ਕੀਤਾ ਹੋਇਆ ਹੈ। ਇਹ ਹੀ ਨਹੀਂ ਕਿ ਬੀਤੇ ਦੇ ਵਿੱਚ BJP ਨੂੰ ਚਾਈਨੀਜ਼ ਕੰਪਨੀਆਂ ਵੱਡੀ ਗਿਣਤੀ 'ਚ ਡੋਨੇਸ਼ਨ ਦਿੰਦੀਆਂ ਰਹੀਆਂ, ਹੁਣ ਵੀ ਜਿਹੜਾ ਪ੍ਰਾਈਮ ਮਿਨਿਸਟਰ ਕੇਅਰ ਫੰਡ ਦੇ ਨਾਂ ਥੱਲੇ ਮੋਦੀ ਨੇ ਆਪਣੇ ਨਾਂ ਤੇ ਹੀ ਖੁਲਾਇਆ ਹੋਇਆ, ਉਹ ਕੋਈ ਅਕਾਊਂਟੇਬਿਲਟੀ ਦੇ ਕੈਗ ਦੇ ਥੱਲੇ ਨਹੀਂ ਆਉਂਦਾ, ਉਹਦੇ ਪ੍ਰੋਵੀਜ਼ਨ ਦੇ ਥੱਲੇ, ਉਹਦੇ ਵੀ ਚਾਈਨੀਜ਼ ਕੰਪਨੀਆਂ ਨੇ ਵੱਡਾ ਅਮਾਉਂਟ ਡੋਨੇਟ ਕੀਤਾ, ਜਿਹਦੇ ਬਾਰੇ ਕਈਆਂ ਵੱਲੋਂ, ਕਾਂਗਰਸ ਵੱਲੋਂ ਖਾਸ ਤੌਰ ਤੇ ਔਰ ਪੰਜਾਬ ਦੇ ਚੀਫ ਮਿਨਿਸਟਰ ਵੱਲੋਂ ਵੀ ਇਹ ਮੰਗ ਕੀਤੀ ਗਈ ਹੈ ਮੋਦੀ ਤੋਂ ਕਿ ਇਹਨੂੰ ਵਾਪਸ ਕਰੋ। ਉਹਨਾਂ ਨੂੰ ਇਹ ਨਹੀਂ ਪਤਾ ਕਿ ਭਾਈ ਇਹਨਾਂ ਦੇ ਲਈ ਇਹ ਤਾਂ ਪੂਜਦੇ ਹੀ ਲక్ష్ਮੀ ਨੂੰ ਨੇ, ਇਹਨਾਂ ਦਾ ਰੱਬ ਨਹੀਂ ਹੈ ਕੋਈ ਵੀ, ਇਹਨਾਂ ਦੀ ਰੱਬ ਲక్ష్ਮੀ ਹੈ, ਲక్ష్ਮੀ ਪੈਸੇ ਨੂੰ ਕਹਿੰਦੇ ਨੇ। ਪਰ ਜ਼ਾਹਿਰ ਹੈ ਹੁਣ ਜਦੋਂ ਮੈਂ ਇਹਨੂੰ ਥੋੜਾ ਬਹੁਤ ਸਮਝਣਾ ਸ਼ੁਰੂ ਕੀਤਾ ਹੈ ਕਿ ਵੀ ਇਹ ਆਲ ਆਫ ਏ ਸਡਨ ਇਸ ਕਿਸਮ ਦਾ ਇਧਰੋਂ ਮਾਹੌਲ, ਇਹਨਾਂ ਦੀ ਬਿਲਕੁਲ ਚੁੱਪੀ, ਮੋਦੀ ਦਾ ਇਹ ਕਹਿਣਾ, ਹੁਣ ਵੀ ਮੋਦੀ ਨੇ ਮਨ ਕੀ ਬਾਤ ਦੇ ਵਿੱਚ ਵੀ ਇਹੀ ਕਿਹਾ ਕਿ ਜੀ ਸਾਡੇ ਫੌਜੀ ਵੀਰ ਬਹਾਦਰ ਜਿਨ੍ਹਾਂ ਨੇ ਦੁਸ਼ਮਣ ਨੂੰ ਜਿਹੜਾ ਉਹ ਮੂੰਹ ਤੋੜ ਜਵਾਬ ਦਿੱਤਾ, ਇਹ ਹੁਣ ਇਹ ਐਵੇਂ ਨਹੀਂ ਹੈ। ਚੀਨ ਨੇ ਸਾਰੇ ਕਾਣੇ ਕੀਤੇ ਹੋਏ ਨੇ। ਹੁਣ 15 ਮੁਲਾਕਾਤਾਂ ਦਾ ਜ਼ਿਕਰ ਤਾਂ ਹੁੰਦਾ ਹੈ, 18 ਮੁਲਾਕਾਤਾਂ ਜਿਹੜੀਆਂ ਮੋਦੀ ਨੇ ਪ੍ਰਾਈਮ ਮਿਨਿਸਟਰ ਬਣਨ ਤੋਂ ਬਾਅਦ ਸ਼ੀ ਜਿਨਪਿੰਗ ਨਾਲ ਕੀਤੀਆਂ। ਹੁਣ ਇਹ ਵੀ ਸਾਹਮਣੇ ਆਇਆ ਵੀ ਜਦੋਂ ਇਹ ਗੁਜਰਾਤ ਦਾ ਚੀਫ ਮਿਨਿਸਟਰ ਸੀ, 5 ਵਾਰ ਗੁਜਰਾਤ ਦਾ ਚੀਫ ਮਿਨਿਸਟਰ ਹੁੰਦਿਆਂ ਇਹ ਚਾਈਨਾ ਗਿਆ। ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਦੂਜੇ ਸੂਬਿਆਂ ਦੇ ਵੀ ਨੇ, ਕਿੰਨਾ ਕੁ ਤੁਸੀਂ ਦੇਖਦੇ ਹੋ ਜੇ ਆਣ ਵੀ ਕੋਈ ਪ੍ਰਾਈਵੇਟ ਸੈਰ ਸਪਾਟੇ ਲਈ ਆਉਂਦੇ ਨੇ, ਲੇਕਿਨ ਗੁਜਰਾਤ ਦੇ ਚੀਫ ਮਿਨਿਸਟਰ ਹੁੰਦੇ ਆ 5 ਵਾਰ ਚੀਨ ਜਾਣ ਦਾ ਮਤਲਬ ਹੈ ਵੀ ਇਹਨੂੰ ਉਹਨਾਂ ਨੇ ਜਿਹੜਾ ਉਹ ਜਿਵੇਂ ਕਹਿੰਦੇ ਵੀ ਟਿਕਾਇਆ ਹੋਇਆ। ਔਰ ਜ਼ਾਹਿਰ ਹੈ ਵੀ ਮੈਨੂੰ ਇਹ ਵੀ ਸੀ ਕਿ ਸੁਬਰਾਮਨੀਅਮ ਸਵਾਮੀ ਜਿਹੜਾ ਆਈਡੀਆਲੋਗ ਹੈ, ਜਿਹੜਾ ਹੁਣ ਵੀ ਕਹਿ ਰਿਹਾ ਕਿ ਜੀ ਤਿੱਬਤ ਦਾ ਛੱਡੋ ਕੀ ਹੈ, ਉਹ ਤਾਂ ਉਹਨਾਂ ਨੇ ਆਲਰੇਡੀ ਕਰ ਲਿਆ ਤਿੱਬਤ ਤੋਂ, ਔਰ ਦੂਜਾ ਹੀ ਹੈ ਹੁਣ ਇਹ ਵੀ ਜਿਹੜਾ ਆਪਣੇ ਆਪ ਨੂੰ ਇਹ ਕਹਿੰਦਾ ਹੈ ਕਿ ਜੀ ਮੇਰੀ ਗੱਲ ਤਾਂ ਚੀਨੀਆਂ ਨੇ ਸੁਣੀ, ਇਸ ਲਈ ਮਾਨਸਰੋਵਰ ਦੇ ਨਹਾਉਣ ਦੀ ਵੀ ਸਾਨੂੰ ਇਜਾਜ਼ਤ ਦਿੱਤੀ ਹਿੰਦੂਆਂ ਨੂੰ, ਔਰ ਦੂਜਾ ਵੀ, ਔਰ ਉਹ ਸਭ ਤੋਂ ਵੱਡਾ ਐਕਸਪਰਟ ਬਣਿਆ ਹੋਇਆ, ਉਹ ਫ੍ਰੀਕੁਐਂਟਲੀ ਆਂਦਾ ਜਾਂਦਾ ਰਿਹਾ। ਸੋ ਜਿਵੇਂ ਇਹਨਾਂ ਦੀ RSS ਦੀ ਹਾਈ ਕਮਾਂਡ ਨੇ ਨੇਪਾਲ ਦੇ ਵਿੱਚ ਘੁਸਪੈਠ ਕਰਕੇ ਸਿੱਧੇ ਤੌਰ ਤੇ ਵਿਸ਼ਵ ਹਿੰਦੂ ਪਰਿਸ਼ਦ ਔਰ RSS ਦੇ ਨਾਲ ਨੇਪਾਲ ਦਾ ਰਾਜ ਘਰਾਣਾ ਸੰਬੰਧ ਬਣਾਉਂਦਾ ਸੀ, ਔਰ ਇਹਨਾਂ ਦੀਆਂ ਵਿਸ਼ਵ ਹਿੰਦੂ ਪਰਿਸ਼ਦ ਔਰ ਉਹਨਾਂ ਦੀਆਂ ਕਾਨਫਰੰਸਿਸ ਨੇਪਾਲ 'ਚ ਹੁੰਦੀਆਂ ਰਹੀਆਂ। ਸੋ ਚੀਨ ਨਾਲ ਵੀ RSS ਨੇ ਜਿਵੇਂ ਇਜ਼ਰਾਈਲ ਦੇ ਨਾਲ, ਇਹ ਨਹੀਂ ਹੋਇਆ ਵੀ ਆਲ ਆਫ ਅ ਸਡਨ ਮੋਦੀ ਨੇ ਰੈਕਗਨਾਈਜ਼ ਕਰ ਲਿਆ, ਆਲਰੇਡੀ RSS ਰਾਹੀਂ ਚਾਈਨਾ ਦੀ ਮੋਸਾਦ ਦੇ ਨਾਲ ਔਰ ਉਹਨਾਂ ਦੇ ਨਾਲ ਇਹਨਾਂ ਨੇ ਸੰਬੰਧ ਬਣਾਏ ਹੋਏ ਸੀਗੇ। ਸੋ ਇੱਕ ਪਾਸੇ ਤਾਂ ਇਹ ਫੈਕਟ ਸਾਹਮਣੇ ਆਇਆ ਕਿ ਭਾਈ ਕਿਵੇਂ ਲਿਬਰਲੀ ਉਹ ਡੋਨੇਟ ਕਰਦੇ ਰਹੇ ਤੇ ਇਹ ਪੈਸਾ ਲੈਂਦੇ ਰਹੇ, ਤੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਰ ਹੁਣ ਕਿਉਂਕਿ ਜਿਹੜਾ ਇਹਨਾਂ ਦਾ ਹੁਣ ਤੱਕ ਦਾ ਸਭ ਤੋਂ ਸਟਰੋਂਗ ਪਲੈਂਕ ਸੀ ਦੇਸ਼ ਭਗਤੀ ਦੇ ਨਾਂ ਥੱਲੇ ਔਰ ਹਿੰਦੂਤਵਾ ਔਰ ਦੁਸ਼ਮਣ ਔਰ ਪਾਕਿਸਤਾਨ ਨੂੰ ਜਿਹੜਾ ਉਹ ਪੂਰੀਆਂ ਗਾਲਾਂ ਕੱਢਣ ਦਾ ਕੰਮ ਇਹਨਾਂ ਦਾ ਸੀ, ਹੁਣ ਜਿਹੜਾ ਚੀਨ ਨੇ ਜਿਸ ਕਿਸਮ ਦਾ ਐਗਰੈਸਿਵ ਸਟਾਂਸ ਲਿਆ, ਉਸ ਤੋਂ ਬਾਅਦ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਕੀ ਹੁਣ ਇਹ ਇੱਕ ਜਿਹਨੂੰ ਵਾਰ ਹਿਸਟੀਰੀਆ ਕਹਿੰਦੇ ਨੇ ਉਹ ਕ੍ਰੀਏਟ ਕਰ ਰਹੇ ਨੇ। ਵੈਦਰ ਮੈਨੂੰ ਨਹੀਂ ਲੱਗਦਾ ਕਿ ਭਾਈ ਇਹ ਇੰਨੇ ਜੋਗੇ ਨੇ, ਜਦੋਂ ਖਾਸ ਤੌਰ ਤੇ ਕਾਣੇ ਵੀ ਕੀਤੇ ਹੋਣ ਕਿ ਚਾਈਨਾ ਦੇ ਨਾਲ ਇਹਨਾਂ ਦਾ ਕੀ ਮੁਕਾਬਲਾ ਹੈ, ਔਰ ਇਹ ਦੇਖਦਿਆਂ ਹੋਇਆ ਕਿ ਭਾਈ ਨਾ ਦੁਨੀਆ 'ਚ ਕਿਸੇ ਨੇ ਬਾਂਹ ਫੜੀ ਹੈ, ਜਿਹੜੇ ਉਹਨਾਂ ਦਾ ਅਸਲਾ ਵੀ ਹੈ ਜੋ ਉਹਨਾਂ ਦੇ ਜਹਾਜ਼ਾਂ ਤੋਂ ਲੈ ਕੇ ਦੂਜੇ ਕੰਪੋਨੈਂਟ ਤਾਂ ਰੂਸ ਨੇ ਚੀਨ ਦੇ ਨਾਲ ਪਾਰਟਨਰਸ਼ਿਪ ਨਾਲ ਬਣਾਏ ਹੋਏ ਨੇ, ਮਿਸਾਈਲਾਂ ਨੇ ਜਾਂ ਈਵਨ
SU-400 ਜਿਹੜੇ ਦਿੱਤੇ ਨਹੀਂ ਹੈ, ਡਿਲੀਵਰ ਨਹੀਂ ਕੀਤੇ ਹੈ। ਸੋ ਇਹ ਨਹੀਂ ਹੈ, ਲੇਕਿਨ ਜਦੋਂ ਤੁਸੀਂ ਇੱਕ ਵਾਰ ਹਿਸਟੀਰੀਆ ਕ੍ਰੀਏਟ ਕਰਦੇ ਹੋ ਤੇ ਫਿਰ ਉਹਦਾ ਇਹ ਹੁੰਦਾ ਹੈ ਕਿ ਜਿਹੜਾ ਵੀ ਇਹਦੇ ਖਿਲਾਫ ਕੋਈ ਬੋਲਦਾ ਉਹ ਦੇਸ਼ ਧਰੋਹੀ ਹੈ। ਹੁਣ ਈਵਨ ਜੇ ਇਹਨਾਂ ਦੀ ਆਪਣੀ ਨਿਊਜ਼ ਏਜੰਸੀ PTI ਨੇ, ਪ੍ਰੈਸ ਟਰਸਟ ਆਫ ਇੰਡੀਆ ਨੇ ਦਿੱਲੀ ਵਿਚਲੇ ਚੀਨੀ ਐਮਬੈਸਡਰ ਦੇ ਨਾਲ ਜਿਹੜਾ ਇੰਟਰਵਿਊ ਕੀਤਾ ਤੇ ਉਹਨਾਂ ਦਾ ਜਿਹੜੀ ਮਹਿਕਮਾ ਹੈ ਉਹਨਾਂ ਨੇ ਪੂਰਾ ਉਹਨਾਂ ਨੂੰ ਪ੍ਰਸਾਰ ਭਾਰਤੀ ਦੇ ਥੱਲੇ ਔਰ PTI ਨੂੰ ਜਿਹਦੇ ਥੱਲੇ ਦੂਜੇ ਕਹਿ ਰਹੇ ਨੇ, ਔਰ ਕੱਲ ਨੂੰ ਜੇ PTI ਨੂੰ ਬੰਦ ਕਰ ਦੇਣ ਜਾਂ ਕੋਈ ਹੈਰਾਨੀ ਨਹੀਂ ਹੋਏਗੀ, ਕਿਉਂਕਿ ਇਹਨਾਂ ਨੇ ਜਿਹੜੀ ਵੀ ਡੈਸੈਂਟ ਦੀ ਆਵਾਜ਼ ਹੈ ਉਹਨੂੰ ਦੇਸ਼ ਧਰੋਹ ਕਹਿ ਕੇ ਤਾਂ ਚੋਕ ਕੀਤਾ ਹੀ ਹੈ। ਆਪਣੀ ਜਿਹੜੀ ਸਰਕਾਰੀ ਏਜੰਸੀ ਵੀ ਹੈ PTI, ਉਹਦੇ ਖਿਲਾਫ ਵੀ ਉਹਨੂੰ ਵੀ ਕਹਿ ਰਹੇ ਨੇ ਜੇ ਇੰਟਰਵਿਊ ਕਰਨਾ ਜਿਹੜਾ ਦੇਸ਼ ਧਰੋਹ ਹੈ। ਔਰ ਜਦੋਂ ਅਸੀਂ ਦੇਖ ਰਹੇ ਹਾਂ ਵੀ ਇਹ ਕਸ਼ਮੀਰ, ਜੰਮੂ ਕਸ਼ਮੀਰ ਚ ਕਿਵੇਂ ਦੋ ਮਹਿਕਮਿਆਂ ਵੱਲੋਂ ਦੋ ਸਰਕੂਲਰ ਕੱਢ ਕੇ ਇੱਕ ਭੈ ਫੈਲਾਇਆ ਗਿਆ, ਪਰ ਉਸ ਤੋਂ ਪਹਿਲਾਂ ਜਿਹੜੀ ਲੇਟੈਸਟ ਖਬਰ ਹੈ, ਇੰਡੀਆ ਬੈਨਸ TikTok among 59 apps, mostly Chinese, says prejudicial to sovereignty, integrity of India, also raises data mining and privacy concern. ਹੁਣ all of a sudden ਇਹ ਜਿਹੜਾ 59 apps ਨੂੰ ਬੰਦ ਕਰਨਾ ਹੈ, ਚੀਨ ਇਹ ਸਮੋਕ ਸਕਰੀਨ ਹੈ ਜੀ। ਅਸੀਂ ਚੀਨ ਨੂੰ TikTok ਨਾਲ ਕੀ ਫਾਇਦਾ ਹੁੰਦਾ, ਲੇਕਿਨ ਜਿਹੜਾ ਆਮ ਲੋਕਾਂ, ਕਿਉਂਕਿ ਸਰਕਾਰੀ ਮੀਡੀਆ ਕੰਟਰੋਲ ਕੀਤਾ ਹੈ, PTI ਨੂੰ ਵੀ ਚੋਕ ਕਰਨ ਜਾ ਰਹੇ ਨੇ, ਜਿਹੜਾ ਇਹਦੇ ਬਾਵਜੂਦ ਸੋਸ਼ਲ ਮੀਡੀਆ ਦੇ ਉੱਤੇ ਔਰ ਐਪਸ ਜਿਹੜੀਆਂ ਨੇ ਉਹ ਜ਼ਾਹਰ ਹੈ ਕਿ ਬਹੁਤ ਸਾਰੀਆਂ ਸੋਸ਼ਲ ਅਰੀਨਾ ਜੀ ਨੇ, ਬਹੁਤ ਸਾਰੀਆਂ ਕਿ ਸਾਰੀਆਂ ਹੁਣ ਉਹਨਾਂ ਨੂੰ ਚੋਕ ਬੰਦ ਕਰਨ ਦਾ ਮਤਲਬ ਇਹ ਹੈ ਕਿ ਲੋਕਾਂ ਤੋਂ ਉਹ ਪਲੇਟਫਾਰਮ ਵੀ ਖੋਹ ਲੈਣਾ ਜਿਹਦੇ ਰਾਹੀਂ ਉਹ ਸਰਕਾਰ ਨੂੰ ਕ੍ਰਿਟਿਸਾਈਜ਼ ਕਰਦੇ ਨੇ ਉਹਨਾਂ ਦੀਆਂ ਗਲਤ ਗੱਲਾਂ ਦੇ ਲਈ। ਔਰ ਇਹ ਖਬਰ ਮੁੱਖ ਤੌਰ ਤੇ ਕਿ ਸੈਂਟਰਲ ਗਵਰਨਮੈਂਟ ਬੈਂਡ 59 mostly Chinese apps on Monday, saying they were prejudicial to sovereignty, integrity and defense of India. ਭਾਈ all of a sudden ਜਿਹੜੀਆਂ ਕਈ ਸਾਲਾਂ ਤੋਂ ਮੋਦੀ 5 ਵਾਰ ਗੁਜਰਾਤ ਦਾ ਚੀਫ ਮਿਨਿਸਟਰ ਹੁੰਦਾ ਹੈ, ਚਾਈਨਾ ਜਾਂਦਾ ਹੈ, 18 ਵਾਰ ਸ਼ੀ ਜਿਨਪਿੰਗ ਨੂੰ ਮਿਲਦਾ ਹੈ, ਉਹਦੇ ਨਾਲ ਝੂਲਾ ਝੂਲਦਾ ਹੈ ਬੈਠ ਕੇ, ਤੇ ਉਦੋਂ ਇਹ ਐਪਸ ਜਾਂ ਦੂਸਰੀਆਂ ਜਿਹੜੀਆਂ ਨੇ ਪ੍ਰੈਜੁਡੀਸ਼ਲ ਨਹੀਂ ਸੀ ਸੋਵਰਨਿਟੀ ਨੂੰ। ਪਰ ਇਹ ਉਹਨਾਂ ਦੀ ਇਨਫੋਰਮੇਸ਼ਨ ਟੈਕਨੋਲੋਜੀ ਦੀ ਮਿਨਿਸਟਰੀ ਨੇ ਪੂਰੀ ਲਿਸਟ ਦਿੱਤੀ ਹੈ। ਉਹਨਾਂ ਨੇ ਕਿਹਾ ਜੀ ਇਹ ਡੇਟਾ ਸਿਕਿਉਰਿਟੀ, safeguarding the privacy of 130 crore Indians। ਹੁਣ ਇਹ ਵੀ ਆਇਆ ਸਾਹਮਣੇ ਵੀ ਲੋਕਾਂ ਨੂੰ ਦੱਸਣ ਲਈ ਪਤਾ ਨਹੀਂ ਕਿੰਨੀਆਂ 10,000 ਕੇ 1 ਲੱਖ ਇਹਨਾਂ ਨੇ ਬੁਲੇਟ ਪ੍ਰੂਫ ਜੈਕਟਸ ਚਾਈਨਾ ਤੋਂ ਮੰਗਵਾਈਆਂ ਹੋਈਆਂ ਫੌਜ ਦੇ ਲਈ। ਕਹਿੰਦਾ ਵੀ ਹੁਣ ਉਹਨਾਂ ਨੂੰ ਦੇੜ ਕੇ ਦੇਖ ਰਹੇ ਨੇ ਵੀ ਉਹਦੇ ਚ ਵੀ ਚੀਨੀਆਂ ਨੇ ਕੋਈ ਚਿਪ ਤਾਂ ਨਹੀਂ ਪਾਈ ਹੋਈ, ਵੀ ਪਤਾ ਲੱਗਿਆ ਵੀ ਬੁਲੇਟ ਪ੍ਰੂਫ ਜੈਕਟ ਜਾ ਕੇ ਜਾ ਵੀ ਤੁਸੀਂ ਕਿਹਨੂੰ ਐਪਸ ਦਾ ਇੰਨਾ ਵੱਡਾ ਕਿਹੜਾ ਖਤਰਾ ਹੈ। ਲੇਕਿਨ ਮੈਂ ਸਮਝਦਾ ਵੀ ਇਹ ਵਾਰ, ਇਹਨੂੰ ਕਹਿੰਦੇ ਨੇ ਵਾਰ ਹਿਸਟੀਰੀਆ, ਇਹ ਬਿਲਕੁਲ ਵਾਰ ਹਿਸਟੀਰੀਆ ਕ੍ਰੀਏਟ ਕਰ ਰਹੇ ਨੇ। ਔਰ ਇਸ ਸਾਰੇ ਦੇ ਨਾਲ ਜਿਹੜਾ ਕਸ਼ਮੀਰੀਆਂ ਨੂੰ ਉਹਨਾਂ ਨੇ ਦੋ ਆਰਡੀਨੈਂਸ ਜਿਹੜੇ, ਪਹਿਲਾ ਉਹਨਾਂ ਦੀ ਫੂਡ ਮਿਨਿਸਟਰੀ ਜੰਮੂ ਕਸ਼ਮੀਰ ਜੋ ਕਿ ਡਾਇਰੈਕਟਲੀ ਗਵਰਨਮੈਂਟ ਇੰਡੀਅਨ ਏਜੰਸੀਆਂ ਕਰ ਰਹੀਆਂ, ਉਹਨਾਂ ਦੇ ਡਾਇਰੈਕਟਰ ਨੇ ਜਾਰੀ ਕੀਤਾ ਹੈ, ਜਿਹਦੇ ਚ ਉਹਨਾਂ ਨੇ ਤੇਲ ਕੰਪਨੀਆਂ ਨੂੰ ਕਿਹਾ ਕਿ ਉਹ ਬੋਟਲਿੰਗ ਪਲਾਂਟਸ ਔਰ ਗੋਦਾਮਾਂ ਚ LGP ਦਾ ਘੱਟੋ ਘੱਟ 2 ਮਹੀਨੇ ਤੱਕ ਦਾ ਸਟਾਕ ਇਕੱਠਾ ਕਰ ਰਹੇ ਜੀ, 2 ਮਹੀਨੇ ਦਾ, ਕਿਉਂਕਿ LPG ਸਿਲੰਡਰ ਪਹਿਲਾ। ਇਹ ਉਹਨਾਂ ਦਾ ਦੂਜਾ ਜਿਹੜਾ ਆਰਡਰ ਹੈ ਗੰਦਰਬਲ ਜ਼ਿਲ੍ਹੇ ਦਾ ਪੁਲਿਸ ਸੁਪਰਡੈਂਟ ਉਹਨੇ ਕੱਢਿਆ, ਔਰ ਉਹਨੇ ਕਿਹਾ ਵੀ ਮਿਡਲ ਤੇ ਹਾਈ ਸਕੂਲਾਂ ਸਮੇਤ ਡਿਸਟ੍ਰਿਕਟ ਦੇ 16 ਜਿਹੜੇ ਐਜੂਕੇਸ਼ਨ ਇੰਸਟੀਟਿਊਸ਼ਨਸ ਦੇ ਕੈਂਪਸਿਸ ਨੇ ਉਹਨਾਂ ਨੂੰ ਐਕਵਾਇਰ ਕਰ ਲਿਆ ਜਾਏ, ਕਿਉਂਕਿ ਇੱਥੇ ਫੌਜ ਔਰ ਸਿਕਿਉਰਿਟੀ ਦਸਤਿਆਂ ਦਾ ਉਹਨਾਂ ਨੇ ਠਹਿਰਾਅ ਕਰਨਾ। ਸੋ ਜ਼ਾਹਰ ਹੈ ਵੀ ਇਹ ਸਾਡੇ ਕੋਲ, ਔਰ ਸ਼ਾਇਦ ਉਹਨਾਂ ਦਾ ਬੀਬੀ ਦਾ ਨਾਮ ਰਿਫਤ ਵਾਨੀ ਹੈ, ਜਿਨ੍ਹਾਂ ਨੇ ਇਹ ਸਾਰੇ ਨੂੰ ओरिजिनल ਸਰਕੂਲਰ ਆਪਣੇ ਵੈਬਸਾਈਟ ਤੇ ਵੀ ਪਾਏ, ਸ਼ਾਇਦ ਜਰਮਨ ਚ ਨੇ ਬੇਸ ਨੂੰ। ਔਰ ਉਸ ਤੋਂ ਬਾਅਦ ਹੁਣ ਸਰਕਾਰ ਡਿਨਾਇਲ ਮੋਡ ਚਲੀ ਗਈ ਹੈ ਕਿ ਜੀ ਇਹ ਅਸੀਂ ਤਾਂ ਰੂਟੀਨ ਚ ਦਿੱਤਾ ਹੈ ਕਿਉਂਕਿ ਵੈਦਰ ਖਰਾਬ ਹੋ ਸਕਦਾ ਹੈ। ਉਹਨੇ ਕਿਹਾ ਜੀ ਵੈਦਰ ਕਿਹੜਾ, ਸਨੋ ਤਾਂ ਨਹੀਂ ਪੈਣੀ, ਅੱਛਾ ਮਾਨਸੂਨ ਖਰਾਬ ਹੋ, ਮਤਲਬ ਇਹ ਹੈ ਕਿ ਹੁਣ ਕਸ਼ਮੀਰ ਵਾਦੀ ਚ ਉਹਨਾਂ ਨੇ ਲੋਕ ਡਰੇ ਹੋਏ ਨੇ ਕਿ ਭਾਈ ਇਹਨਾਂ ਨੇ ਜਦੋਂ 5 ਅਗਸਤ ਨੂੰ 2019 ਦੇ ਵਿੱਚ ਇਸ ਕਿਸਮ ਦੀ ਕਰਤੂਤ ਕੀਤੀ ਸੀ ਤੇ ਉਦੋਂ ਵੀ ਇਹ ਬਹਾਨਾ ਬਣਾਇਆ ਸੀ ਕਿ ਜੀ ਅਮਰਨਾਥ ਯਾਤਰਾ ਦੇ ਲਈ ਪ੍ਰਬੰਧ ਕੋਈ ਦਹਿਸ਼ਤਗਰਦ ਹਮਲਾ ਹੋ, ਪਰ ਨਾਲ ਦੀ ਨਾਲ ਲੋਕਾਂ ਨੂੰ ਡੱਕ ਕੇ ਅੰਦਰ, ਔਰ ਪਿਛਲੇ 1 ਸਾਲ ਤੋਂ ਫਿਰ ਕਰੋਨਾ, ਫਿਰ ਡਬਲ ਲਾਕਡਾਊਨ ਦੇ ਥੱਲੇ। ਸੋ ਇਸ ਵੇਲੇ ਬਹੁਤ ਜ਼ਿਆਦਾ ਘਬਰਾਹਟ ਹੈ। ਔਰ ਇਸ ਸਾਰੇ ਦੇ ਵਿੱਚ ਉਹ ਪੋਲੀਟੀਕਲ ਸਟਰਕਚਰ ਕੀ ਕੱਢਣਾ ਚਾਹੁੰਦੇ ਨੇ, ਮੈਨੂੰ ਲੱਗਦਾ ਹੈ ਵੀ
ਕੋਈ ਇਹਨਾਂ ਦੇ ਇੱਕ ਪਾਸੇ ਵਾਰ ਹਿਸਟੀਰੀਆ ਕ੍ਰੀਏਟ ਕਰਨ ਲਈ ਤੁਹਾਨੂੰ ਕਹੋ ਜੀ 2 ਮਹੀਨੇ ਦੇ ਸਿਲੰਡਰ ਇਕੱਠੇ ਕਰ ਲਓ, ਨਾਲ ਕੋਈ ਨਹੀਂ, ਪੈਨਿਕ ਦੀ ਲੋੜ ਨਹੀਂ ਹੈ, ਤੁਸੀਂ ਪੈਨਿਕ ਕ੍ਰੀਏਟ ਕਰ ਰਹੇ ਹੋ, ਵਾਰ ਹਿਸਟੀਰੀਆ ਕ੍ਰੀਏਟ ਕੀਤਾ ਜਾ ਰਿਹਾ ਹੈ। ਔਰ ਇਸੇ ਤਰੀਕੇ ਨਾਲ ਮੈਂ ਦੇਖਦਾ ਕਿ ਫਾਰੂਕ ਅਬਦੁੱਲਾ 10 ਮਹੀਨੇ ਬਾਅਦ ਪਬਲਿਕ ਦੇ ਵਿੱਚ ਆਉਂਦਾ ਹੈ, ਹਾਲਾਂਕਿ ਉਹਨਾਂ ਨੂੰ ਸੇਫਟੀ ਐਕਟ ਦੇ ਥੱਲੇ ਰਿਲੀਜ਼ ਕੀਤਿਆਂ ਵੀ ਜਿਹੜਾ ਕਾਫੀ ਵਕਤ ਬੀਤ ਚੁੱਕਾ ਹੈ। ਲੇਕਿਨ ਹੁਣ ਫਾਰੂਕ ਅਬਦੁੱਲਾ ਇਹ ਆ ਕੇ ਕਹਿੰਦੇ ਨੇ ਜੀ ਕਿ ਅਸੀਂ ਇਹ ਮੰਗ ਕਰਦੇ ਹਾਂ ਕਿ ਜਿਹੜੀ 5 ਅਗਸਤ ਤੋਂ ਪਹਿਲਾਂ ਕਸ਼ਮੀਰ ਦੀ ਸੀ ਆਰਟੀਕਲ 370 ਦੇ ਨਾਲ ਸਪੈਸ਼ਲ ਸਟੇਟਸ ਵਾਲੀ ਸਿਚੁਏਸ਼ਨ ਉਹਨੂੰ ਬਹਾਲ ਕੀਤਾ ਜਾਏ। ਸੋ ਉਹ ਜਦੋਂ ਮੈਂ ਸਮਝਦਾ ਕਿ ਜਦੋਂ ਤੁਸੀਂ ਟਾਈਮਿੰਗ ਦੇਖਦੇ ਹੋ ਤੇ ਮੈਨੂੰ ਇਹ ਲੱਗਦਾ ਕਿ ਵੀ ਇਹ ਜਿਹੜੀ ਕੋਈ ਡੀਲ ਹੈ ਇਹ ਅਨਫੋਲਡ ਹੋ ਰਹੀ ਹੈ। ਕੱਲਾ ਇਹੀ ਨਹੀਂ ਹੈ, ਮੈਨੂੰ ਜਿਹੜੀ ਮੇਰੇ ਲਈ ਇਸ ਤੋਂ ਜ਼ਿਆਦਾ ਫਿਕਰ ਵਾਲੀ ਗੱਲ ਹੈ ਉਹ ਇਹ ਹੈ ਕਿ ਸੈयद ਅਲੀ ਸ਼ਾਹ ਗਿਲਾਨੀ, ਜਿਨ੍ਹਾਂ ਨੂੰ ਮੈਂ ਇੱਕ ਰੋਲ ਮਾਡਲ ਲੀਡਰ ਦੇ ਤੌਰ ਤੇ ਦੇਖਦਾ ਹਾਂ, 91 ਸਾਲ ਦੀ ਉਹਨਾਂ ਦੀ ਉਮਰ, ਔਰ ਜਿਵੇਂ ਉਹ ਕਸ਼ਮੀਰੀਆਂ ਦੇ ਹੱਕਾਂ ਲਈ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਲਈ ਖੜੇ ਨੇ। ਲੇਕਿਨ ਇਹ ਅੱਜ ਇੱਕ ਮੈਂ ਸਮਝਦਾ ਵੀ ਇੱਕ ਅਫਸੋਸ ਭਰੀ ਖਬਰ ਹੈ, ਕੱਲੀ ਕਸ਼ਮੀਰੀ ਸਟਰਗਲ ਲਈ ਨਹੀਂ ਜਾਂ ਉਹਨਾਂ ਦੇ ਯੋਧਿਆਂ ਲਈ ਨਹੀਂ, ਸਾਡੀ ਸਟਰਗਲ ਲਈ ਵੀ, ਕਿ ਉਹਨਾਂ ਨੇ ਅੱਜ ਇਹ ਐਲਾਨ ਕੀਤਾ 91 ਸਾਲ ਦੇ ਸੈयद ਅਲੀ ਸ਼ਾਹ ਗਿਲਾਨੀ ਨੇ ਕਿ ਉਹ ਹੁਰੀਅਤ ਕਾਨਫਰੰਸ ਤੋਂ ਅਲੱਗ ਹੋ ਰਹੇ ਨੇ। ਹੁਣ ਇਹ ਹੁਰੀਅਤ ਕਾਨਫਰੰਸ ਉਹਨਾਂ ਦੀ ਲਗਭਗ 47 ਸੈਕਿੰਡ ਦਾ ਇੱਕ ਵੀਡੀਓ ਆਡੀਓ ਕਲਿੱਪ ਹੈ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਭਾਈ ਹੁਰੀਅਤ ਕਾਨਫਰੰਸ ਦੇ ਅੰਦਰ ਜਿਹੜੇ ਹਾਲਾਤ ਬਣੇ ਹੋਏ ਨੇ ਉਹਨਾਂ ਕਰਕੇ ਮੈਂ ਇਸ ਤੋਂ ਅਲੱਗ ਹੋ ਰਿਹਾ। ਔਰ ਇਹਦੇ ਚ ਉਹਨਾਂ ਨੇ ਕਿਹਾ ਕਿ ਵੀ ਇਹਦਾ ਕਾਰਨ ਇਹ ਨਹੀਂ ਹੈ ਕਿ ਕੋਈ ਸਰਕਾਰ ਦੀਆਂ ਸਖਤ ਨੀਤੀਆਂ ਮੈਂ ਪਹਿਲਾਂ ਵੀ ਹਟਾਈਆਂ ਹੋਈਆਂ ਨੇ ਜਾਂ ਮੈਂ ਹੁਣ ਬੁੱਢਾ ਹੋ ਗਿਆ, ਨਹੀਂ ਕਿ ਮੈਂ ਬਿਮਾਰ ਰਹਿੰਦਾ, ਇਹ ਕਾਰਨ ਨਹੀਂ ਹੈ। ਉਹਦੇ ਚ ਉਹਨਾਂ ਨੇ ਇਹ ਕਿਹਾ ਕਿ ਵੀ ਮੈਂ ਖਰਾਬ ਸਿਹਤ ਹੋਣ ਦੇ ਬਾਵਜੂਦ ਤੁਹਾਡੇ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ, ਪਰ ਤੁਸੀਂ ਕੋਈ ਕਿਸੇ ਨੇ ਇਸ ਦੇ ਉੱਤੇ ਕੰਨ ਨਹੀਂ ਧਰਿਆ, ਕਿਉਂਕਿ ਲੱਗਦਾ ਹੈ ਵੀ ਤੁਹਾਨੂੰ ਮੈਂ ਇਹ ਲੱਗਾ ਕਿ ਮੈਂ ਤੁਹਾਡੀ ਜਵਾਬਦੇਹੀ ਕਰਾਂਗਾ। ਔਰ ਇਹਦੇ ਚ ਜਿਹੜਾ ਫੰਡਾਂ ਦਾ ਗਲਤ ਇਸਤੇਮਾਲ ਹੋਣਾ ਔਰ ਇਹ ਜਿਹੜਾ ਇਸ ਸਾਰੇ ਚ ਗਲਤ ਕਦਮ ਵੀ ਜਿਹੜੇ ਤੁਸੀਂ ਮੂਵਮੈਂਟ ਦੇ ਖਾਤੇ ਚ ਪਾਏ, ਉਹਨਾਂ ਨੂੰ ਦੇਖਦੇ ਹੋਇਆ ਮੈਂ ਜਿਹੜਾ ਔਰ ਮੈਂ ਉਹਨਾਂ ਨੇ ਕਿਹਾ ਕਿ ਮੈਂ ਦੇਖ ਰਿਹਾ ਕਿ ਤੁਹਾਡੇ ਚ ਉਹ ਵਿਲ ਨਹੀਂ ਹੈ ਕਿ ਜਿਹੜੀਆਂ ਭਾਰਤ ਸਰਕਾਰ ਨੇ ਨੀਤੀਆਂ ਗਲਤ ਲਾਗੂ ਕੀਤੀਆਂ ਨੇ, ਜੋ ਜ਼ਬਰ ਔਰ ਜ਼ੁਲਮ ਦੀ ਚੱਕੀ ਘੁਮਾਈ ਹੋਈ ਹੈ, ਉਹਦੇ ਖਿਲਾਫ ਖਲੋਣ ਚ ਤੁਹਾਡੇ ਚ ਜਿਹੜਾ ਉਹਦੇ ਖਿਲਾਫ ਲੜਨ ਦੀ ਹਿੰਮਤ ਮੈਨੂੰ ਨਹੀਂ ਲੱਗਦੀ। ਔਰ ਇਹ ਮੈਂ ਤਾਂ ਆਪਣਾ ਜਿਹੜਾ ਸੰਘਰਸ਼ ਜਾਰੀ ਰੱਖਾਂਗਾ ਆਪਣੇ ਢੰਗ ਦੇ ਨਾਲ, ਜੋ ਮੈਨੂੰ ਲੱਗਦਾ ਹੈ ਠੀਕ। ਲੇਕਿਨ ਮੈਂ ਸਮਝਦਾ ਹਾਂ ਵੀ ਇਹ ਇੱਕ ਸੈਟਬੈਕ ਹੈ, ਕਿਉਂਕਿ ਜ਼ਾਹਿਰ ਹੈ ਵੀ ਜਦੋਂ ਹੁਣ ਇਹ ਕਹਿ ਰਹੇ ਨੇ ਸੈयद ਅਲੀ ਸ਼ਾਹ ਗਿਲਾਨੀ ਕਿ ਭਾਈ ਮੈਂ ਤੁਹਾਨੂੰ ਤੁਹਾਡੇ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਪਰ ਤੁਸੀਂ ਨਹੀਂ ਮਿਲੇ। ਔਰ ਇਸ ਤੋਂ ਇਹ ਲੱਗਦਾ, ਦੇਖੋ ਅਸੀਂ ਪੰਜਾਬ ਦਾ ਆਰਮਡ ਸੰਘਰਸ਼ ਖਾਲਿਸਤਾਨੀ ਯੋਧਿਆਂ ਨੂੰ ਕਿਵੇਂ ਜਿਹੜੇ ਬਹੁਤ ਬਹਾਦਰੀ ਔਰ ਅਡਿੱਗ ਰਹਿਣ ਵਾਲੇ ਸੀ, ਉਹਨਾਂ ਦਾ ਫਿਰ ਹਕੂਮਤ ਜਾਂ ਏਜੰਸੀਆਂ ਦਾ ਹੁੰਦਾ ਸੀ ਕਿ ਇਹਨਾਂ ਦੇ ਜਿਹੜੇ ਖੱਬੇ ਸੱਜੇ ਨੇ ਬੰਦੇ ਜਿਹੜੇ ਇਹਨਾਂ ਦੇ ਇਤਬਾਰਯੋਗ ਉਹ ਪੱਟ ਲਓ, ਉਹਨਾਂ ਨੂੰ ਡਰਾ ਲੈਣ, ਧਮਕਾ ਲੈਣ, ਉਹਨਾਂ ਦੀਆਂ ਘਰ ਵਾਲੀਆਂ ਚੁੱਕ ਕੇ ਲੈ ਜਾਣ, ਭੈਣਾਂ ਨੂੰ ਚੁੱਕ ਲੈਣ, ਕਿ ਉਹਨਾਂ ਨੂੰ ਉਹ ਡਰਾ ਦਿੰਦੇ ਸੀ। ਫਿਰ ਉਹਨਾਂ ਤੋਂ ਇੱਕੋ ਹੀ ਹੁੰਦਾ ਸੀ ਵੀ ਅਸੀਂ ਇਹ ਸਭ ਛੱਡ ਦਿਆਂਗੇ, ਸਾਨੂੰ ਉਸ ਤੱਕ ਪਹੁੰਚ ਕਰਾਓ। ਸਾਡੇ ਬਹੁਤ ਸਾਰੇ ਜੁਝਾਰੂ ਯੋਧੇ ਜਿਹੜੇ ਅਦਰਵਾਈਜ਼ ਕਦੇ ਨਾ ਡੋਲਣ ਵਾਲੇ ਸੀ, ਉਹਨਾਂ ਦੀਆਂ ਸ਼ਹੀਦੀਆਂ ਦੇ ਪਿੱਛੇ ਇਸ ਕਿਸਮ ਦਾ ਪ੍ਰੈਸ਼ਰ ਟੈਕਟਿਕ ਨੇ ਕੰਮ ਕੀਤਾ। ਸੋ ਮੈਂ ਸਮਝਦਾ ਹਾਂ ਵੀ ਜਿਹੜੇ ਓਵਰਗਰਾਉਂਡ ਦੇ ਵਿੱਚ ਇਹ ਫਾਰੂਕ ਅਬਦੁੱਲਾ, ਉਮਰ ਅਬਦੁੱਲਾ ਇਹ ਹੋਣ ਜਾਂ ਮਹਿਬੂਬਾ ਮੁਫਤੀ ਹੋਏ ਜਾਂ ਕੋਈ ਹੋਰ, ਉਹ ਤਾਂ ਪਹਿਲਾਂ ਹੀ ਧਿਰਾਂ ਕਾਣੀਆਂ ਕੀਤੀਆਂ ਹੋਈਆਂ ਉਹਨਾਂ ਨੇ। ਔਰ ਇਸ ਸਾਰੇ ਦੇ ਵਿੱਚ ਹੁਰੀਅਤ ਕਾਨਫਰੰਸ ਜਿਹੜੀ ਇਲੈਕਸ਼ਨ ਸਿਸਟਮ 'ਚ ਪਾਰਟਿਸਿਪੇਟ ਨਹੀਂ ਸੀ ਕਰਦੀ, ਔਰ ਸੈयद ਅਲੀ ਸ਼ਾਹ ਗਿਲਾਨੀ ਵਰਗਾ ਬੰਦਾ ਜਿਹੜਾ ਨਾ ਵਿਕਣ ਵਾਲਾ ਨਾ ਝੁਕਣ ਵਾਲਾ ਇਹਨਾਂ ਨੂੰ ਮਿਲਿਆ ਹੋਇਆ ਸੀ, ਇਹਨਾਂ ਨੇ ਕੀਤਾ ਵੀ ਹੁਰੀਅਤ ਕਾਨਫਰੰਸ ਦੇ ਪਹਿਲਾਂ ਤਾਂ ਉਹਨਾਂ ਦੇ ਬੰਦੇ ਵੀ ਚੁੱਕੇ, ਉਹਨਾਂ ਨੂੰ ਕਿਸੇ ਤੇ ਮਨੀ ਲਾਂਡਰਿੰਗ ਪਾਈ, ਕਿਸੇ ਤੇ ਹੋਰ ਪਾਇਆ, ਹੋ ਸਕਦਾ ਉਹਨਾਂ ਚੋਂ ਜਿਵੇਂ ਇਹਨਾਂ ਨੇ ਕਿਹਾ ਕੁਛ ਨੇ ਫੰਡਸ ਦਾ ਮਿਸਯੂਜ਼ ਵੀ ਕੀਤਾ ਹੋਵੇ। ਹੁਣ ਜਦੋਂ ਕੋਈ ਕਮਜ਼ੋਰੀ ਦੁਸ਼ਮਣ ਦੇ ਹੱਥ ਆਉਂਦੀ ਆ ਤੁਹਾਨੂੰ ਫਿਰ ਬਲੈਕਮੇਲ ਕਰਦਾ, ਫਿਰ ਉਹਨਾਂ ਨੇ ਇੱਕੋ ਹੀ ਗੱਲ ਕਹੀ ਵੀ ਤੁਹਾਡੇ ਤੇ ਅਸੀਂ ਕੇਸ ਵਾਪਸ ਲੈ ਲੈਣੇ, ਅੱਗੋਂ ਤੁਹਾਨੂੰ ਨਹੀਂ ਟਾਰਚਰ ਕਰਦੇ ਜਾਂ ਹਰਾਸ ਕਰਦੇ ਜਾਂ ਅੰਦਰ ਰੱਖਦੇ, ਤੁਸੀਂ ਨਾਤਾ ਤੋੜ ਲਓ। ਔਰ ਉਹਨਾਂ ਨੇ ਉਸ ਬਜ਼ੁਰਗ ਬੁੱਢੇ ਸ਼ੇਰ ਨੇ ਇਹ ਮਹਿਸੂਸ ਕੀਤਾ ਹੋਣਾ ਕਿ ਮੈਂ ਇਕੱਲਾ ਰਹਿ ਗਿਆ। ਔਰ ਮੈਂ ਕਿਉਂਕਿ 30-35 ਸਾਲ ਤੋਂ ਇਸ ਸਾਰੇ ਸੰਘਰਸ਼ ਦਾ ਹਿੱਸਾ ਹੋਣ ਦੇ ਨਾਤੇ ਅਸੀਂ ਆਪਣੇ ਇੱਥੋਂ ਦੇ ਕੰਟੈਕਸਟ ਵੀ ਦੇਖ ਰਹੇ ਹਾਂ, ਆਪਣੇ ਸੰਘਰਸ਼ ਵੀ ਦੇਖ ਰਹੇ ਹਾਂ ਕਿ ਕਿਵੇਂ
ਖੱਬੇ ਸੱਚੇ ਹੁੰਦੇ ਨੇ ਲੋਕ, ਕਿਵੇਂ ਕੀਤੇ ਜਾਂਦੇ ਨੇ, ਕਿਵੇਂ ਇੰਡੀਵਿਜੂਅਲ ਈਗੋ ਜਿਹੜੀ ਹੈ ਉਹ ਤੁਹਾਨੂੰ ਕਿੱਥੋਂ ਕਿੱਥੇ ਤੱਕ ਲੈ ਜਾਂਦੀ ਹੈ। ਤੁਹਾਨੂੰ ਇਹ ਵੀ ਭੁੱਲ ਜਾਂਦਾ ਹੈ ਕਿ ਭਾਈ ਤੁਹਾਡਾ ਕੌਣ ਹੈ ਜਿਹਨੇ ਤੁਹਾਨੂੰ ਲਿਆ ਕੇ ਇਸ ਲੈਵਲ ਤੱਕ ਜਿਹੜਾ ਖੜਾ ਕੀਤਾ ਹੈ। ਬਹੁਤ ਵਾਰੀ ਹੁੰਦਾ ਹੈ ਜੀ ਫਲਾਣੇ ਨੇ ਗਰੂਮ ਕੀਤਾ, ਗਰੂਮਿੰਗ ਤਾਂ ਆਪਣੀ ਥਾਂ, ਜਿਹਨੂੰ ਕੀਤਾ ਹੁੰਦਾ ਹੈ ਗਰੂਮ, ਉਹੀ ਸਭ ਤੋਂ ਪਹਿਲਾਂ ਉਹਨੂੰ ਢਾਣ ਵਾਲਾ ਆਉਂਦਾ ਹੈ, ਜਿਹਨੂੰ ਕਹਿੰਦੇ ਨੇ ਕਿ ਬਈ ਬੈਨੀਫੈਕਟਰ ਇਜ਼ ਦਾ ਮੋਸਟ ਹੇਟਡ ਪਰਸਨ। ਪਰ ਮੈਨੂੰ ਇਹ ਖਬਰ ਦੇਖ ਕੇ ਜਿੱਥੇ ਮੈਂ ਸਮਝਦਾ ਵੀ ਸੈਯਦ ਅਲੀ ਸ਼ਾਹ ਗਿਲਾਨੀ ਇੱਕ ਸਕਾਲਰਲੀ, ਸਾਰੀ ਇਹਨਾਂ ਦੀਆਂ ਗੇਮਾਂ ਨੂੰ ਸਮਝਣ ਵਾਲੇ, ਕਿਉਂਕਿ ਪਹਿਲਾਂ ਜਮਾਇਤ ਇਸਲਾਮੀ ਚੋਂ ਆਏ, 14-15 ਸਾਲ MLA ਵੀ ਸੀ ਜੰਮੂ ਕਸ਼ਮੀਰ ਅਸੈਂਬਲੀ ਦੇ, ਸਾਰੇ ਸਿਸਟਮ ਨੂੰ ਦੇਖਿਆ ਹੋਇਆ ਸੀ। ਔਰ ਇਹੀ ਇੱਕ ਆਵਾਜ਼ ਸੀ। ਹਾਲਾਂਕਿ ਮੀਰਵਾਇਜ਼ ਉਮਰ ਫਾਰੂਕ ਰਿਲੇਟਿਵਲੀ ਯੰਗ, ਸਫਰ ਵੀ ਉਹਨਾਂ ਨੇ ਕੀਤਾ ਹੋਇਆ, ਪਰ ਉਹਨਾਂ ਨੂੰ ਮੋਡਰੇਟ ਕਰਕੇ ਇਸ ਲਈ ਪ੍ਰੋਜੈਕਟ ਕੀਤਾ ਜਾਂਦਾ ਹੈ ਕਿ ਹਕੂਮਤ ਨੂੰ ਹਮੇਸ਼ਾ ਲੱਗਦਾ ਰਿਹਾ ਵੀ ਉਹਨਾਂ ਦੇ ਨਾਲ ਕੋਈ ਡੀਲ ਬਣਾਈ ਜਾ ਸਕਦੀ। ਪਰ ਸੈਯਦ ਅਲੀ ਸ਼ਾਹ ਗਿਲਾਨੀ ਉਸ ਕਿਲੇ ਦੇ ਵਿੱਚ ਹੀ ਰਹੇ ਜਿਹੜਾ ਕਿਲਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਔਰ ਲੋਕਾਂ ਤੋਂ ਰਾਏ ਸ਼ੁਮਾਰੀ ਦੇ ਨਾਲ ਇਹ ਜਾਣਨਾ ਕਿ ਉਹ ਕੀ ਚਾਹੁੰਦੇ ਨੇ। ਸੋ ਇਸ ਸਾਰੇ ਦੌਰ 'ਚ ਇੱਕ ਪਾਸੇ ਵਾਰ ਹਿਸਟੀਰੀਆ ਖੜਾ ਕੀਤਾ ਗਿਆ, ਦੂਸਰੇ ਪਾਸੇ ਇਹ ਜਿਹੜਾ ਕੋਇਰਸਿਵ ਡਿਪਲੋਮੇਸੀ ਰਾਹੀਂ ਉਹਨਾਂ ਨੇ ਈਵਨ ਹੁਰੀਅਤ ਕਾਨਫਰੰਸ ਦੇ ਅੰਦਰ ਵੀ ਜਿਹੜਾ ਹੈ ਉਹ ਸੱਲ ਲਾ ਲਈ। ਨਤੀਜੇ ਦੇ ਤੌਰ ਤੇ ਅੱਜ ਇਹ ਬਜ਼ੁਰਗ ਸ਼ੇਰ ਜਿਹੜਾ ਹੈ ਉਹ ਆਪਣੇ ਆਪ ਨੂੰ ਕੱਲਾ ਮਹਿਸੂਸ ਕਰਦਾ ਹੈ, ਪਰ ਇਹ ਆਪਣੇ ਲੋਕਾਂ ਨਾਲ ਕਮਿਟਮੈਂਟ ਹੁੰਦੀ ਹੈ ਕਿ ਭਾਈ ਮੈਂ ਤੁਹਾਡੇ ਇਸ ਕਿਸਮ ਦੇ ਕਿਸੇ ਦਬਾਅ ਥੱਲੇ ਆਉਣ ਵਾਲਾ ਨਹੀਂ ਹੈ। ਠੀਕ ਹੈ, ਮੈਂ ਤਾਂ ਆਪਣੀ ਸਾਰੀ ਜ਼ਿੰਦਗੀ ਖੜਾ ਹੀ ਹੈ, ਅਖੀਰਲੇ ਸਾਹ ਤੱਕ ਜਾਵਾਂਗਾ, ਪਰ ਮੈਂ ਹੁਣ ਇਹ ਤੁਹਾਡੇ ਕਿਸੇ ਝੂਠ ਨੂੰ ਜਾਂ ਤੁਹਾਡੇ ਜਿਹੜੇ ਤੁਸੀਂ ਕਮਜ਼ੋਰ ਹੋਏ ਲੋਕ ਹੋ ਤੁਹਾਨੂੰ ਮੈਂ ਕਵਰ ਨਹੀਂ ਦਿਆਂਗਾ। ਇਹ ਇੱਕ ਸੈਡ ਨਿਊਜ਼ ਹੈ। ਔਰ ਆਉਣ ਵਾਲੇ ਦਿਨਾਂ 'ਚ ਮੈਨੂੰ ਲੱਗਦਾ ਹੈ ਜਿਵੇਂ ਫਾਰੂਕ ਅਬਦੁੱਲਾ ਬਾਹਰ ਆਇਆ ਹੈ ਔਰ ਹੁਣ ਪਬਲਿਕ ਅਪੀਅਰੈਂਸ ਦਿੱਤੀ ਹੈ, ਜਾਂ ਦੂਜੇ ਆਉਣ ਵਾਲੇ ਪੀਰੀਅਡ 'ਚ ਅਸੀਂ ਉਹ ਸਾਰਾ ਟ੍ਰੇਟਰਸ ਦਾ ਇੱਕ ਨੈਟਵਰਕ ਦੇਖਾਂਗੇ ਜਿਹਨਾਂ ਨੂੰ ਭਾਰਤੀ ਏਜੰਸੀਆਂ ਜੰਮੂ ਕਸ਼ਮੀਰ ਦੇ ਲੋਕਾਂ ਦੇ ਉੱਤੇ ਥੋਪਣਗੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਨੇ ਅਪਡੇਟ ਵਿਊਅਰਸ ਦੋਸਤਾਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। 2020 ਦੀ ਜਨਗਣਨਾ ਯੂਨਾਈਟਿਡ ਸਟੇਟ ਵਿੱਚ ਰਹਿੰਦੇ ਹਰ ਇੱਕ ਵਿਅਕਤੀ ਦੀ ਇੱਕ ਗਿਣਤੀ ਹੈ। 2020 ਜਨਗਣਨਾ ਬਹੁਤ ਮਹੱਤਵਪੂਰਨ ਹੈ ਅਤੇ ਗਾਈਡ ਕਰੋ ਕਿ ਕਿਵੇਂ ਪ੍ਰਤੀ ਸਾਲ $675 ਬਿਲੀਅਨ ਤੋਂ ਵੱਧ ਸੰਘੀ ਫੰਡਿੰਗ ਸਮੁਦਾਇਆਂ ਵਿੱਚ ਖਰਚ ਕੀਤੀ ਜਾਂਦੀ ਹੈ। ਤੁਸੀਂ ਇੱਕ ਕੰਪਿਊਟਰ, ਟੈਬਲੇਟ ਜਾਂ ਮੋਬਾਈਲ ਫੋਨ ਤੋਂ ਦਿਨ ਵਿੱਚ 24 ਘੰਟੇ ਆਨਲਾਈਨ ਜਵਾਬ ਦੇ ਸਕਦੇ ਹੋ। ਤੁਹਾਡੀ ਜਾਣਕਾਰੀ ਗੁਪਤ ਹੈ। ਆਪਣੇ ਆਪ ਨੂੰ ਸਿੱਖਾਂ ਵਜੋਂ ਕਾਊਂਟ ਕਰਨ ਵਾਸਤੇ ਆਪਾਂ ਸੈਕਸ਼ਨ 9 ਦੇ ਵਿੱਚ ਜਦ ਜਾਵਾਂਗੇ, ਉੱਥੇ ਸਮ ਅਦਰ ਰੇਸ ਦੇ ਵਿੱਚ ਆਪਾਂ ਸਹੀ ਦਾ ਨਿਸ਼ਾਨ ਲਗਾਵਾਂਗੇ ਤੇ ਉਸ ਦੇ ਵਿੱਚ ਸਿੱਖ ਲਿਖਾਂਗੇ ਜਾਂ ਟਾਈਪ ਕਰਾਂਗੇ। ਇਸ ਦੇ ਨਾਲ ਸਾਡੀ ਸਿੱਖਾਂ ਵਜੋਂ ਇੱਕ ਅਲੱਗ ਪਹਿਚਾਨ ਸੈਂਸਸ 2020 ਦੇ ਵਿੱਚ ਹੋ ਜਾਵੇਗੀ। ਸੋ ਯੂਨਾਈਟਿਡ ਸਿੱਖ ਵੱਲੋਂ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਰਦਮਸ਼ੁਮਾਰੀ ਦੇ ਵਿੱਚ ਆਪਣੇ ਘਰ ਦੇ ਹਰ ਇੱਕ ਜੀ ਦੀ ਗਿਣਤੀ ਕਰਵਾਓ। ਬਹੁਤ ਬਹੁਤ ਧੰਨਵਾਦ ਜੀ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਆ ਔਰ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਆ ਅੱਜ ਦੇ ਥਰਡ ਵਾਲੇ ਇਸ਼ੂ ਦੇ ਨਾਲ ਕਿ ਜਿਸ ਤਰ੍ਹਾਂ ਕਿ ਨੇਪਾਲ ਦੇ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਭਾਰਤੀ ਖੁਫੀਆ ਏਜੰਸੀਆਂ ਵੱਲੋਂ ਨੇਪਾਲ ਵਿੱਚ ਰਾਜ ਪਲਟਾ ਕੇ ਮੈਨੂੰ ਗੱਦੀ ਤੋਂ ਲਾਉਣ ਦੀਆਂ ਸਾਜ਼ਿਸ਼ਾਂ ਨੇ ਉਹ ਕੀਤੀਆਂ ਜਾ ਰਹੀਆਂ ਹਨ। ਇਸ ਉੱਪਰ ਆਪਾਂ ਡਾਕਟਰ ਸਾਹਿਬ ਨੂੰ ਉਹਨਾਂ ਦੇ ਵਿਚਾਰ ਸੁਣਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਭਾਰਤ ਚੀਨ ਇਸ ਟਸਲ ਦੇ ਵਿੱਚ ਜਿਹੜਾ ਭਾਰਤ ਦੇ ਲਈ ਅਨਐਕਸਪੈਕਟਡਲੀ ਜਿਹੜਾ ਟਰੰਪ ਕਾਰਡ ਰਾਦਰ ਕਿਸੇ ਹੱਦ ਤੱਕ ਚਾਈਨਾ ਨੇ ਕੱਢਿਆ, ਉਹ ਸੀ ਨੇਪਾਲ। ਕਿਉਂਕਿ ਬੇਸ਼ੱਕ ਨੇਪਾਲ ਦੇ ਨਾਲ ਕਸ਼ੀਦਗੀ ਤਾਂ ਇਹਨਾਂ ਦੀ ਚੱਲ ਰਹੀ ਸੀ ਜਦੋਂ ਤੋਂ ਉਹਨਾਂ ਨੇ ਆਪਣਾ ਕਨਸਟੀਟਿਊਸ਼ਨ ਪਾਸ ਕਰਕੇ ਉਹਨਾਂ ਨੇ ਆਪਣੇ ਆਪ ਨੂੰ ਇੱਕ ਸੈਕੂਲਰ ਨੇਸ਼ਨ ਡਿਕਲੇਅਰ ਕੀਤਾ। ਇਹਨਾਂ ਨੇ 2015 ਚ ਵੀ ਲਾਕਡਾਊਨ ਕਰਵਾਇਆ ਸੀ ਦਬਾਅ ਬਣਾਉਣ ਦੇ ਲਈ,
ਲੇਕਿਨ ਇਹ ਸਾਰੇ ਪੀਰੀਅਡ ਅਸੀਂ ਦੇਖ ਰਹੇ ਸੀ ਕਿ ਨੇਪਾਲ ਦੀ ਮਿਸਟਰ ਓਲੀ ਦੀ ਹਕੂਮਤ ਚੀਨ ਵੱਲ ਝੁਕ ਰਹੀ ਹੈ ਔਰ ਭਾਰਤ ਵੱਲੋਂ ਜਿਹੜਾ ਉਹ ਵਿੱਤ ਵੱਧਦੀ ਜਾ ਰਹੀ ਹੈ। ਪਰ ਐਨ ਇਸ ਮੌਕੇ ਦੇ ਉੱਤੇ ਜਿਵੇਂ ਉਹਨਾਂ ਨੇ ਕਨਸਟੀਟਿਊਸ਼ਨ ਅਮੈਂਡ ਕਰਕੇ ਕਾਲਾ ਪਾਣੀ, ਲਿਪੂ ਲੇਖ ਔਰ ਲਿਪੂ ਧਾਰ ਵੀ ਉਹਨਾਂ ਨੂੰ ਆਪਣੇ ਨਕਸ਼ੇ 'ਚ ਲਿਆਂਦਾ, ਖੁੱਲ ਕੇ ਬਿਆਨਬਾਜ਼ੀ ਵੀ ਕੀਤੀ ਔਰ ਇਸ ਸਾਰੇ ਦਾ ਨਤੀਜਾ ਸੀ। ਉਧਰੋਂ ਚੀਨ ਨੇ ਜਿਸ ਅੰਦਾਜ਼ ਦੇ ਵਿੱਚ 15 ਔਰ 16 ਜੂਨ ਦੀ ਦਰਮਿਆਨੀ ਰਾਤ ਨੂੰ ਫਿਰ ਜਿਹੜਾ ਇਹਨਾਂ ਦੀ ਦਿਲਬਦੀ ਦਾ ਉਹਨਾਂ ਨੇ ਜਿਹੜਾ ਠੋਕਵਾਂ ਜਵਾਬ ਦਿੱਤਾ ਹੈ। ਨਤੀਜੇ ਦੇ ਤੌਰ ਤੇ ਇੱਕ ਪਾਸੇ ਉਹ ਕਲੈਸ਼ ਬਰਾਬਰ ਚੱਲ ਰਿਹਾ ਹੈ ਔਰ ਜ਼ਾਹਰ ਹੈ ਕਿ 2 ਮੀਟਿੰਗਸ ਲੈਫਟੀਨੈਂਟ ਕਰਨਲ ਲੈਵਲ ਤੇ ਚਾਈਨੀਜ਼ ਸਾਈਡ ਵੱਲ ਹੋ ਚੁੱਕੀਆਂ ਨੇ ਔਰ ਜਦੋਂ ਅਸੀਂ ਅੱਜ ਗੱਲਬਾਤ ਕਰ ਰਹੇ ਹਾਂ ਕੱਲ ਸਵੇਰੇ ਜਿਹੜੀ ਹੈ 10 ਵਜੇ ਦੇ ਕਰੀਬ ਇੱਕ ਮੀਟਿੰਗ ਭਾਰਤ ਵਾਲੇ ਪਾਸੇ ਇਹਨਾਂ ਹੀ ਲੈਫਟੀਨੈਂਟ ਕਰਨਲਸ ਦੇ ਦੁਆਰੇ ਇੱਕ ਪੱਗ ਵਾਲਾ ਦਾੜੀ ਕੱਟਾ ਸਿੱਖ ਖੜਾ ਕੀਤਾ ਹੋਇਆ ਇਹਨਾਂ ਨੇ, ਹਰਿੰਦਰ ਸਿੰਘ ਲੈਫਟੀਨੈਂਟ ਜਨਰਲ ਜਿਹੜਾ ਉਹਨੂੰ ਲੀਡ ਕਰੇਗਾ। ਸੋ ਜਿਵੇਂ ਪਹਿਲੀਆਂ 2 ਮੀਟਿੰਗਸ ਬੇਸਿੱਟਾ ਰਹੀਆਂ ਨੇ ਇਵੇਂ ਹੀ ਇਹ ਵੀ ਰਹਿ ਗਈ। ਲੇਕਿਨ ਇਹ ਜਿਹੜਾ ਹੈ ਇੱਕ ਇਹ ਦੱਸਣ ਦੇ ਲਈ ਕਿ ਜੀ ਅਸੀਂ ਗੱਲਬਾਤ ਨੂੰ ਤੋਰਿਆ ਹੋਇਆ। ਸੋ ਦੇਖੋ ਕੱਲ ਨੂੰ ਇਹਨਾਂ ਨੇ ਕੀ ਕਹਿੰਦੇ ਨੇ ਵੀ ਕਿਹੜਾ ਸੱਪ ਕੱਢਣਾ, ਕੋਈ ਸੱਪ ਨਿਕਲਣ ਵਾਲਾ ਨਹੀਂ ਹੈ। ਇਸ ਦੇ ਨਾਲ ਅਸੀਂ ਜਦੋਂ ਨੇਪਾਲ ਦੀ ਗੱਲ ਕਰ ਰਹੇ ਹਾਂ ਤੇ ਮਿਡਲ ਈਸਟ ਖਾਸ ਤੌਰ ਤੇ ਇਜ਼ਰਾਈਲ ਦੀ ਡਿਵੈਲਪਮੈਂਟ ਜਿਹੜੀ ਜੁਲਾਈ 1 ਉਹਨਾਂ ਨੇ ਆਪਣੀ ਡੇਟ ਦਿੱਤੀ ਸੀ ਕਿ ਜੀ ਉਹਨਾਂ ਨੇ ਵੈਸਟ ਬੈਂਕ ਦੀਆਂ ਸੈਟਲਮੈਂਟ ਵਾਲੇ ਏਰੀਆਜ਼ ਨੂੰ ਹੋਰ ਵੱਡੇ ਏਰੀਆ ਨੂੰ ਜਿਹੜੀ ਉਹਨਾਂ ਦੀ ਗ੍ਰੇਟਰ ਇਜ਼ਰਾਈਲ ਦੀ ਉਹਨਾਂ ਦੀ ਦੌੜ ਹੈ ਜਾਂ ਉਹਨਾਂ ਦਾ ਨਿਸ਼ਾਨਾ ਹੈ ਉਹਨੂੰ ਐਨੈਕਸ ਕਰ ਲੈਣਗੇ ਪਰਮਾਨੈਂਟ ਇਜ਼ਰਾਈਲ ਨਾਲ। ਅਮਰੀਕਾ ਵੱਲੋਂ ਵੀ ਹੁੰਗਾਰਾ ਨਹੀਂ ਮਿਲਿਆ ਔਰ ਲੋਕਲ ਵੀ ਜਿਹੜੇ ਅਰਬ ਦੇਸ਼ ਔਰ ਅਮਰੀਕਾ ਕਿਉਂਕਿ ਘਿਰਿਆ ਹੋਇਆ ਹੈ, ਚਾਈਨਾ ਦੇ ਨਾਲ ਵੀ ਟਕਰਾਅ, ਸਾਊਥ ਚਾਈਨਾ ਸੀ ਵੀ, ਕਰੋਨਾ ਦਾ ਵੀ। ਸੋ ਮੈਨੂੰ ਲੱਗਦਾ ਵੀ ਅਮਰੀਕਾ ਨੇ ਆਪਣਾ ਹੱਥ ਖਿੱਚ ਲਿਆ। ਸੋ ਉਹ ਵੀ ਧੜਮ ਕਰਕੇ ਥੱਲੇ ਡਿੱਗ ਪਿਆ ਉਹਨਾਂ ਦਾ ਮੂੰਹ। ਹਾਲਾਂਕਿ ਅੱਜ ਦੀਆਂ ਖਬਰਾਂ 'ਚ ਯੂਨਾਈਟਿਡ ਨੇਸ਼ਨਸ ਦੀ ਹਿਊਮਨ ਰਾਈਟਸ ਬਾਡੀ ਵੱਲੋਂ ਵੀ ਇਸ ਦੇ ਉੱਤੇ ਸਖਤ ਤਾੜਨਾ ਕੀਤੀ ਗਈ ਸੀ ਕਿ ਭਾਈ ਇਸ ਕਿਸਮ ਦਾ ਕੰਮ ਨਾ ਕਰਿਓ। ਕਿਉਂਕਿ ਜੇ ਨੇਪਾਲ ਨੇ ਇਸ ਲੈਵਲ ਦੇ ਉੱਤੇ ਜਾ ਕੇ ਭਾਰਤ ਦੇ ਮੂੰਹ ਦੇ ਉੱਤੇ ਖਿੱਚ ਕੇ ਚਪੇੜ ਮਾਰੀ ਹੈ ਤੇ ਫਿਰ ਜ਼ਾਹਰ ਹੈ ਕਿ ਜਦੋਂ ਮੂੰਹ ਦੇ ਉੱਤੇ ਉਂਗਲਾਂ ਵੀ 5 ਦੀਆਂ 5 ਜਿਹੜੀਆਂ ਉਹ ਛਪ ਗਈਆਂ ਤੇ ਫਿਰ ਉਹਨਾਂ ਵੀ ਕੁਛ ਨਾ ਕੁਛ ਤਾਂ ਕਰਨਾ ਹੀ ਹੈ। ਔਰ ਕੀ ਕਰ ਸਕਦੇ ਨੇ, ਕੀ ਕਰਨ ਜਾ ਰਹੇ ਨੇ ਜਾਂ ਉਹਨਾਂ ਦਾ ਇੰਟੈਂਟ ਕੀ ਹੈ, ਇਹ ਵੀ ਮੈਂ ਸਮਝਦਾ ਵੀ ਇਹ ਕਾਫੀ ਵਾਰ ਹਾਰਡਨਡ ਬੰਦਾ ਹੈ ਮਿਸਟਰ ਓਲੀ। ਪ੍ਰਾਈਮ ਮਿਨਿਸਟਰ ਸ਼ਰਮਾ ਵੀ ਨਾਲ ਲਿਖਿਆ ਹੋਇਆ। ਸੋ ਉਹਨਾਂ ਦਾ ਬ੍ਰਾਹਮਣ ਹੈ ਗੋਰਖਿਆਂ ਦਾ। ਸੋ ਬ੍ਰਾਹਮਣ ਨੂੰ ਬ੍ਰਾਹਮਣ ਚੰਗੀ ਤਰ੍ਹਾਂ ਸਮਝਦਾ ਹੈ ਕਿ ਬਈ ਕੀ ਲਾਈਨ ਹੈ। ਔਰ ਉਹਨੇ ਜਿਹੜਾ ਮਿਸਟਰ ਓਲੀ ਨੇ ਕੱਲ ਇੱਕ ਫੰਕਸ਼ਨ ਦੇ ਵਿੱਚ ਜਿੱਥੇ ਕਿ ਕਮਿਊਨਿਸਟ ਪਾਰਟੀ ਦੀ ਇੱਕ ਪਾਸੇ ਜਿਹੜੀ ਉਹਨਾਂ ਦੀ ਸਟੈਂਡਿੰਗ ਕਮੇਟੀ ਆ ਉਹਦੇ ਚ ਉਹਨਾਂ ਦਾ ਕ੍ਰਿਟਿਸਿਜ਼ਮ ਹੋ ਰਿਹਾ ਹੈ ਔਰ ਇਹ ਵੀ ਕਿਹਾ ਗਿਆ ਕਿ ਜੀ ਇਹ ਹੈਂਡਲ ਨਹੀਂ ਕਰ ਪਾਏ, ਕਰੋਨਾ ਨੂੰ ਨਹੀਂ ਕਰ ਪਾਏ। ਪਰ ਉਹਨਾਂ ਨੇ ਕਾਠਮੰਡੂ ਪੋਸਟ ਦੀ ਇਹ ਖਬਰ ਹੈ ਕਿ ਵੀ ਉਹਨਾਂ ਨੇ ਇਹ ਕਿਹਾ ਕੱਲ ਇੱਕ ਫੰਕਸ਼ਨ ਦੇ ਵਿੱਚ ਮਦਨ ਭੰਡਾਰੀ ਫਾਊਂਡੇਸ਼ਨ 'ਚ ਕੋਈ ਪ੍ਰੋਗਰਾਮ ਸੀ ਔਰ ਜਿਹੜੇ ਐਗਜ਼ੈਕਟ ਉਹਨਾਂ ਦੇ ਸ਼ਬਦ ਨੇ ਉਹਨਾਂ ਨੇ ਕਿਹਾ ਵੀ ਹੁਣ ਤੱਕ ਜਿਹੜੀਆਂ ਇੰਟੈਲੈਕਚੁਅਲ ਡਿਸਕਸ਼ਨਸ ਨੇ ਦਿੱਲੀ ਤੋਂ ਆ ਰਹੀਆਂ, ਮੀਡੀਆ ਰਿਪੋਰਟਸ ਨੇ, ਕਾਠਮੰਡੂ 'ਚ ਬੈਠਾ ਇੰਡੀਅਨ ਐਂਬੈਸਡਰ ਹੈ, ਉਹਨਾਂ ਦੀ ਸਾਰੀ ਐਮਬੈਸੀ ਦੀਆਂ ਐਕਟੀਵਿਟੀਜ਼ ਨੇ, ਹੋਰ ਡਿਫਰੈਂਟ ਹੋਟਲਾਂ 'ਚ ਚੱਲ ਰਹੀਆਂ ਇਹਨਾਂ ਦੀਆਂ ਮੀਟਿੰਗਸ ਨੇ। ਇਹਨਾਂ ਸਾਰਿਆਂ ਦਾ ਇੱਕ ਮਕਸਦ ਹੈ ਔਰ ਇਹ ਹੈ ਕਿ ਮੈਨੂੰ ਮੇਰੇ ਅਹੁਦੇ ਤੋਂ ਹਟਾਣਾ। ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਬਹਾਨਾ ਕੋਵਿਡ-19 ਨੂੰ ਹੈਂਡਲ ਨਾ ਕਰ ਸਕਣ ਦਾ ਲਾ ਰਹੇ ਨੇ, ਪਰ ਅਸਲ 'ਚ ਇਹਨਾਂ ਨੂੰ ਇਹ ਲੱਗਦਾ ਹੈ ਕਿ ਜੇ ਮੈਨੂੰ ਹਟਾ ਦਿੱਤਾ ਜਾਏ ਤੇ ਫਿਰ ਭਾਰਤ ਆਪਣੇ ਏਜੰਟਾਂ ਰਾਹੀਂ ਨੇਪਾਲ ਦੀ ਪਾਲਿਸੀ ਦੇ ਉੱਤੇ ਹਾਵੀ ਹੋ ਸਕਦਾ ਹੈ। ਸੋ ਉਹਨਾਂ ਨੇ ਸਖਤੀ ਦੇ ਨਾਲ ਕਿਹਾ ਵੀ ਇਹ ਜਿਹੜੀਆਂ ਕੋਸ਼ਿਸ਼ਾਂ ਨੇ ਇਹਨਾਂ ਨੂੰ ਅਸੀਂ ਕਾਮਯਾਬ ਨਹੀਂ ਹੋਣ ਦੇਵਾਂਗੇ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਮਿਸਟਰ ਓਲੀ ਨੇ ਜਿਸ ਅੰਦਾਜ਼ ਦੇ ਵਿੱਚ ਭਾਰਤ ਦੇ ਸਾਹਮਣੇ ਖਲੋਣਾ ਇੱਕ ਨਿੱਕਾ ਜਿਹਾ ਮੁਲਕ ਲੈਂਡ ਲੌਕਡ, ਔਰ ਇਸ ਗੱਲ ਦਾ ਧਿਆਨ ਰੱਖਦੇ ਆ ਕਿ ਵੀ ਜਿਉਂ-ਜਿਉਂ ਹੁਣ ਭਾਰਤ ਨੂੰ ਤਕਲੀਫ ਹੋ ਰਹੀ ਹੈ ਉਹ ਦੁਬਾਰਾ ਬਲੌਕੇਡ ਵੀ ਕਰ ਸਕਦੇ ਨੇ। ਤੇ ਇਹਦੇ ਨਾਲ ਹੀ ਇਹ ਖਬਰ ਹੈ Nepal to reopen its second border point with China for supply of essential goods। ਹਾਲਾਂਕਿ ਏਰੀਆ ਵਾਈਜ਼ ਚਾਈਨਾ ਤੱਕ ਪਹੁੰਚ ਦੂਰ ਹੈ ਪਰ ਆਲਰੇਡੀ ਉਹਨਾਂ ਦੇ ਨੇ ਜਿਹੜਾ ਉਹਨਾਂ ਦੇ ਨਾਲ ਬਾਰਡਰ ਜਿਹੜੇ ਨੇ ਖੋਲੇ ਹੋਏ ਨੇ, ਭਾਵੇਂ ਉਹ ਖਰਚੀਲੇ ਪੈਂਦੇ ਨੇ। ਤੇ ਇੱਕ ਬਾਰਡਰ ਜਿਹੜਾ ਕੋਵਿਡ-19 ਕਰਕੇ ਉਹਨਾਂ ਨੇ ਬੰਦ ਕੀਤਾ ਸੀ, ਜਿਹੜੀ ਇਹਨਾਂ ਦੀ ਖਬਰ ਹੈ ਕਾਠਮੰਡੂ
so Nepal has decided to reopen its second border point with China after 5 months for the supply of goods like construction material and equipment necessary for hydropower and airport projects, according to media reports. ਇਹ ਜਿਹੜੇ 29 ਜਨਵਰੀ ਨੂੰ ਇਹ ਬਾਰਡਰ ਪੁਆਇੰਟ ਜਿਹੜੇ ਨੇ ਚਾਈਨਾ ਦੇ ਨਾਲ ਇੱਕ ਤਤੋ ਪਾਣੀ ਤੋਂ ਹੈ ਔਰ ਇੱਕ ਰਾਸੂ ਵਗਾਦੀ, ਇਹ ਦੋ ਥਾਵਾਂ ਨੇ ਜਿੱਥੋਂ ਚਾਈਨਾ ਦੇ ਨਾਲ ਨੇਪਾਲ ਦਾ ਬਾਰਡਰ ਲੱਗਦਾ ਹੈ, ਬੰਦ ਕਰ ਦਿੱਤੇ ਗਏ ਸੀ। ਔਰ ਇੱਕ ਜਿਹੜਾ ਉਹਨਾਂ ਨੇ ਅਪ੍ਰੈਲ 8 ਨੂੰ ਖੋਲਿਆ ਸੀ ਸਿਰਫ ਮੈਡੀਸਨ ਔਰ ਹੈਲਥ ਇਕਵਿਪਮੈਂਟ ਲਿਆਉਣ ਦੇ ਲਈ, ਪਰ ਹੁਣ ਉਹਨਾਂ ਨੇ ਜਿਹੜਾ ਦੋਨੋਂ ਹੀ ਬਾਰਡਰ ਖੋਲ ਕੇ ਜਿਹੜੀ ਕੰਸਟਰਕਸ਼ਨ ਔਰ ਦੂਸਰੀ ਔਰ ਬਾਕੀ ਜ਼ਰੂਰੀ ਚੀਜ਼ਾਂ ਨੇ ਉਹਦਾ ਉਹਨਾਂ ਨੇ ਮੋਡਸ ਆਪਰੈਂਡੀ ਬਣਾਇਆ ਕਿ ਬਾਰਡਰ ਦੇ ਉੱਤੇ ਲਿਆ ਕੇ ਜਿਹੜੀਆਂ ਵੀ ਚਾਈਨਾ ਤੋਂ ਆ ਰਹੀਆਂ ਚੀਜ਼ਾਂ ਉਹ ਰੱਖ ਦੇਣਗੇ ਔਰ ਇਧਰੋਂ ਨੇਪਾਲੀ ਜਿਹੜੀ ਲੇਬਰ ਹੈ ਔਰ ਉਹਨਾਂ ਦੇ ਲੋਡਰ ਨੇ ਆਪਣੇ ਟਰੱਕ ਲਿਆਣਗੇ ਔਰ ਉਹਨਾਂ ਨੂੰ ਲੈ ਜਾਣਗੇ ਉੱਥੋਂ ਚੁੱਕ ਕੇ। ਸੋ ਜ਼ਾਹਿਰ ਹੈ ਕਿ ਇਸ ਗੱਲ ਦਾ ਪਰਹੇਜ਼ਗਾਰੀ ਰੱਖੀ ਗਈ ਹੈ ਕਿ ਉਹਨਾਂ ਦੇ ਜਿਹੜੇ ਨੇ ਉਹ ਚਾਈਨੀਜ਼ ਟਰੱਕ ਅੰਦਰ ਤੱਕ ਨਹੀਂ ਆਣਗੇ, ਕਿਉਂਕਿ ਨੇਪਾਲ ਦੇ ਵਿੱਚ ਵੀ ਤੇਜ਼ੀ ਨਾਲ ਅਜੇ ਕੋਵਿਡ ਫੈਲ ਰਹੀ ਹੈ ਔਰ ਜਿਵੇਂ ਮਿਸਟਰ ਔਲੀ ਨੇ ਭਾਰਤ ਦੀਆਂ ਨਾਸਾਂ 'ਚ ਅੱਗੋਂ ਧੂਮ ਦਿੰਦੇ ਆ ਉਹਨਾਂ ਕਿਹਾ ਸੀ ਕਿ ਵੀ ਇਹ ਇੰਡੀਅਨ ਵਾਇਰਸ ਇਜ਼ ਮੋਰ ਡੇਂਜਰਸ ਦੈਨ ਚਾਈਨੀਜ਼ ਵਾਇਰਸ ਔਰ ਇਟਾਲੀਅਨ ਵਾਇਰਸ, ਜਿਵੇਂ ਦਾ ਇਹ ਇਹਨਾਂ ਨੇ ਟਰੰਪ ਨੇ ਉਹਨੂੰ ਚਾਈਨੀਜ਼ ਜਾਂ ਵੁਹਾਨ ਵਾਇਰਸ ਕਿਹਾ ਸੀ ਜਾਂ ਚਾਈਨੀਜ਼ ਵਾਇਰਸ ਕਿਹਾ ਸੀ। ਸੋ ਆਲਰੇਡੀ ਜਿਹੜਾ ਉਹਨਾਂ ਨੇ ਸਾਰੇ ਦੇ ਉੱਤੇ ਔਰ ਇਹ ਗੱਲ ਕੱਲਾ ਇਹ ਨਹੀਂ ਹੈ ਅਸੀਂ ਸਮਝਦੇ ਹਾਂ ਜੀ ਨੇਪਾਲ ਵੀ ਆ ਗਿਆ ਜੀ। ਨੇਪਾਲ ਨੂੰ ਜਿਹੜੇ ਇਹਨਾਂ ਦੇ ਕੋਈ ਵਪਾਰੀ ਨੇ ਬੰਗਾਲ ਦੇ ਵਿੱਚ ਜਿਹੜੇ ਪਾਈਨ ਐਪਲ, ਕਈ ਹਜ਼ਾਰ ਏਕੜ ਪਾਈਨ ਐਪਲ ਹੁੰਦਾ ਨੇਪਾਲ ਚੋਂ ਕਾਫੀ ਪਸੰਦ ਕੀਤਾ ਜਾਂਦਾ ਹੈ ਫਰੂਟ, ਕਿ ਜੀ ਉਹਨਾਂ ਨੇ ਵਪਾਰੀਆਂ ਨੇ ਕਿਹਾ ਜੀ ਅਸੀਂ ਪਾਈਨ ਐਪਲ ਨਹੀਂ ਭੇਜਣਾ, ਉਹਨਾਂ ਨੇ ਕਿਹਾ ਜੀ ਬਹੁਤ ਮਹਿੰਗਾ ਹੋਏਗਾ। ਪਰ ਨਾਲ ਦੀ ਨਾਲ ਕੱਲ ਖਬਰ ਸੀ ਕਿ ਜੀ ਹਿਮਾਚਲ ਦੇ ਵਿੱਚ ਇਵਨ ਆਈ ਡਿਡਨਟ ਰਿਅਲਾਈਜ਼, ਮੈਨੂੰ ਆਦਾ ਉਹਨਾਂ ਦੀ ਐਪਲ ਜਿਹੜੇ ਬਾਗਾਨਾਂ ਦੀ ਚੰਗੀ ਸਮਝ ਵੀ ਹੈ, ਉਹਨਾਂ ਦਾ ਵਪਾਰ ਕਿਵੇਂ ਹੈ ਔਰ ਕਿਵੇਂ, ਪਰ ਮੈਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਵੀ ਉਹਨਾਂ ਦੇ ਚੀਕ ਰਹੇ ਨੇ ਵਪਾਰੀ ਸੇਬ ਦੇ ਬਾਗਾਂ ਦੇ ਮਾਲਕ ਵੀ ਔਰ ਦੂਜੇ, ਕਿਉਂਕਿ ਉਹਨਾਂ ਦੇ ਫਲ ਤੋੜਨ ਤੋਂ ਲੈ ਕੇ ਉਹਦੇ ਚ ਪੇਟੀਆਂ ਚ ਪੈਕ ਕਰਨ, ਉਹਨੂੰ ਕੈਰੀ ਕਰਨ, ਕਿਉਂਕਿ ਗੋਰਖੇ ਪਹਾੜੀ ਲੋਕ ਨੇ, ਸਰੀਰ ਵੀ ਉਹਨਾਂ ਦੇ ਸਟੱਡੀ ਹੁੰਦੇ ਨੇ, ਲੰਬਾ ਬੰਦਾ 6 ਫੁੱਟ ਦਾ ਤੇ ਵੈਸੇ ਕੋਈ ਚੀਜ਼ ਥੱਲੋਂ ਚੁੱਕੇ ਉੱਤੇ ਨੂੰ ਤੇ ਉਹਦੇ ਧਰਨ ਪੈ ਜਾਂਦੀ ਹੈ ਜਾਂ ਉਹਦੀ ਰੀੜ ਦੀ ਹੱਡੀ ਹਿੱਲੀ ਹੁੰਦੀ ਹੈ। ਸੋ ਉਹ ਜਿਹੜਾ ਜਦੋਂ ਬਾਗ ਦੇ ਵਿੱਚ ਸੇਬ ਤੋੜ ਕੇ ਉਹਨਾਂ ਨੂੰ ਬਿਨਸ ਦੇ ਵਿੱਚ ਪਾਇਆ ਜਾਂਦਾ ਹੈ ਲਿਜਾਣ ਦੇ ਲਈ, ਨੇਪਾਲੀ ਮਰਦ ਵੀ ਔਰਤਾਂ ਵੀ ਆਪਣੀ ਪਿੱਠ ਤੇ ਚੁੱਕ ਕੇ ਉਹਨੂੰ ਇੱਕ ਪਲੇਟਫਾਰਮ ਤੱਕ ਲਿਜਾਂਦੇ ਨੇ, ਜਿੱਥੋਂ ਫਿਰ ਉਹਨਾਂ ਦੀ ਪੈਕਿੰਗ ਕੀਤੀ ਜਾਂਦੀ ਹੈ, ਫਿਰ ਉੱਥੋਂ ਕਰਕੇ ਟਰੱਕਾਂ ਤੇ ਲੱਦਿਆ ਜਾਂਦਾ ਹੈ। ਸੋ 2 ਲੱਖ ਤੋਂ ਜ਼ਿਆਦਾ ਇਸ ਸਾਰੀ ਟ੍ਰੇਡ ਦੇ ਵਿੱਚ ਇਹ ਕੰਮ ਹਿਮਾਚਲ ਦੇ ਵਿੱਚ ਨੇਪਾਲੀ ਗੋਰਖੇ ਕਰਦੇ ਨੇ ਔਰ ਉਹ ਸਾਰੇ ਨੇਪਾਲ ਤੋਂ ਆਉਂਦੇ ਸੀ, ਸੀਜ਼ਨਲ ਚਲੇ ਜਾਂਦੇ ਸੀ। ਹੁਣ ਉਹਨਾਂ ਨੇ ਜਿਹੜਾ ਉਹ ਪੈਸੇ ਲੈ ਕੇ ਆਪਣੇ ਚਲੇ ਗਏ, ਉਹਨਾਂ ਨੇ ਕਿਹਾ ਜੀ ਆਵਾਂਗੇ। ਹੁਣ ਇਹ ਹਾਲਾਤ ਬਦਲ ਗਏ ਔਰ ਨੇਪਾਲ ਦੇ ਵਿੱਚ ਵੀ ਉਹਨਾਂ ਨੂੰ ਇਹ ਹੈ, ਅਫਵਾਹਾਂ ਵੀ ਨੇ ਕਿ ਭਾਈ ਜੇ ਉਹ ਇੰਡੀਆ ਗਿਆ ਤਾਂ ਉਹਨਾਂ ਦੀ ਨੇਪਾਲੀ ਸਿਟੀਜ਼ਨਸ਼ਿਪ ਕੈਂਸਲ ਹੋ ਜਾਏਗੀ। ਸੋ ਕੱਲਾ ਇਹ ਨਹੀਂ ਹੈ ਭਾਰਤ ਸਮਝਦਾ ਜੀ ਪਾਈਨ ਐਪਲ ਬੰਦ ਕਰਤਾ ਹੈ ਜਾਂ ਹੁਣ ਇਹ ਸਮਝਦੇ ਨੇ ਜੀ ਅਸੀਂ ਧਮਕੀ ਦੇ ਦਿੱਤੀ, ਨਹੀਂ। ਇਹ ਜਿਵੇਂ ਅਸੀਂ ਕਿਹਾ ਸੀ 32,000 ਤੋਂ ਜ਼ਿਆਦਾ ਨੇਪਾਲੀ ਸੋਲਜਰ ਨੇ ਜਿਹੜੇ ਨੇਪਾਲੀ ਨੇ, ਸਿਟੀਜ਼ਨ ਨੇਪਾਲੀ ਨੇ। ਕਿੱਥੇ ਤੁਸੀਂ ਸਿੱਖ ਪਹਿਲਾਂ ਤੁਸੀਂ ਜਿਹੜੇ ਨੇ ਉਹਨਾਂ ਦਾ ਵਿਸ਼ਵਾਸ ਗਵਾ ਲਿਆ ਆਪਣੇ ਤੇ, ਔਰ ਨੇਪਾਲੀ ਜਿਹੜੇ ਨੇ ਔਰ ਇਸ ਮਾਹੌਲ ਦੇ ਵਿੱਚ ਠੀਕ ਹੈ ਵੀ ਮੈਨੂੰ ਵੀ ਇਹ ਲੱਗਦਾ ਹੈ ਜਿਸ ਕਿਸਮ ਦੀ ਇਹਨਾਂ ਦੀ ਸ਼ਰਾਰਤ ਹੈ ਇਹਨਾਂ ਦੀਆਂ ਏਜੰਸੀਆਂ ਦੀ, ਜਦੋਂ ਨੇਪਾਲ ਦਾ ਰਾਜ ਘਰਾਨਾ ਜਿਹੜਾ ਹੈ ਉਹ ਥੋੜਾ ਜਿਹਾ ਇਹਨਾਂ ਤੋਂ ਡਿਸਟਰਸਟ ਕਰਕੇ ਚੀਨ ਵੱਲ ਝੁਕ ਰਿਹਾ ਸੀ ਤੇ ਇਹਨਾਂ ਨੇ ਅੰਦਰੂਨੀ ਫੈਮਿਲੀ ਦੇ ਇੱਕ ਬੰਦੇ ਨੂੰ ਇਸਤੇਮਾਲ ਕਰਕੇ 12-13 ਦਾ ਇੱਕੋ ਦਿਨ 'ਚ ਮਰਡਰ ਕਰ ਦਿੱਤਾ ਸੀ ਮਹਿਲ ਦੇ ਵਿੱਚ, ਔਰ ਉਹਨੂੰ ਵੀ ਬਾਅਦ 'ਚ ਮਾਰਤਾ ਔਰ ਕਿਹਾ ਜੀ ਕਿ ਉਹ ਸਿਕਿਉਰਿਟੀ ਦਸਤੇ ਨੇ ਮਾਰਤਾ। ਸੋ ਇਹ ਹੁੰਦਾ ਜਿਹਨੂੰ ਤੁਸੀਂ ਵਰਤਿਆ ਹੁੰਦਾ ਉਹਨੂੰ ਤੁਸੀਂ ਕਿਲ ਕਰਦੇ ਹੋ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਕੋਈ ਨਾ ਕੋਈ ਇਹ ਸਾਜ਼ਿਸ਼ ਉੱਥੇ ਕਰ ਰਹੇ ਨੇ ਔਰ ਲੇਕਿਨ ਇਹ ਹੁੰਦਾ ਵੀ ਜਦੋਂ ਤੁਸੀਂ ਪਹਿਲਾਂ ਇੱਕ ਵਾਰੀ ਰੌਲਾ ਪਾ ਦਿਓ ਤੇ ਕਈ ਵਾਰ ਫਿਰ ਜਿਹੜੇ ਕਰਨ ਵਾਲੇ ਨੇ ਉਹਨਾਂ ਦੀ ਮਜਬੂਰੀ ਬਣ ਜਾਂਦਾ ਹੈ ਪਿੱਛੇ ਹਟਣਾ। ਪਰ ਭਾਰਤ ਦੇ ਲਈ ਇਸ ਵੇਲੇ ਚਾਰ ਚਫੇਰਾ ਜਿਹੜਾ ਬਣਿਆ ਹੋਇਆ ਹੈ ਉਹਨਾਂ ਦੇ ਕੋਲ ਕੋਈ ਬਹੁਤੀਆਂ ਚੋਇਸਿਸ ਨਹੀਂ ਨੇ। ਇਹ ਅਲਟੀਮੇਟਲੀ ਤੁਸੀਂ ਸੋਵੀਅਤ ਯੂਨੀਅਨ ਦਾ ਹਾਲ ਦੇਖੋ ਜਦੋਂ ਕਲੈਪਸ ਹੁੰਦਾ ਹੈ, ਜਦੋਂ ਯੂਗੋਸਲਾਵੀਆ ਕਲੈਪਸ ਹੁੰਦਾ ਹੈ, ਜਾਂ ਉਸ ਤੋਂ ਵੀ ਪਹਿਲਾਂ ਜਿਹੜੇ ਐਮਪਾਇਰ ਸੀ ਜਿਵੇਂ ਆਟੋਮਨ ਐਮਪਾਇਰ ਸੀ, ਜਦੋਂ ਤੱਕ ਫਸਟ ਵਰਲਡ ਵਾਰ ਤੱਕ ਪਹੁੰਚਦੇ ਆ ਉਸ ਦੇ ਕਿੰਨਾ ਉਹਦਾ ਇਲਾਕਾ ਗਿਆ, ਜੋ ਸਮਾਲ ਟਰਕੀ ਰਹਿ ਗਿਆ ਜਿਹੜਾ ਓਰੀਜਨਲ ਸੀ ਉਹਨਾਂ ਦਾ,
ਤੇ ਇਵੇਂ ਹੀ ਹੁੰਦਾ ਜਦੋਂ ਡਾਊਨਫਾਲ ਸ਼ੁਰੂ ਹੁੰਦਾ ਹੈ, ਜਿਵੇਂ ਉਹਨੇ ਸ਼ੈਕਸਪੀਅਰ ਨੇ ਕਿਹਾ ਹੋਇਆ ਕਿ ਮੈਜੈਸਟੀ ਫਲੀਜ਼ ਦਾ ਡਾਈਂਗ ਕਿੰਗ, ਤੇ ਜਦੋਂ ਬਾਦਸ਼ਾਹ ਮਰ ਰਿਹਾ ਹੁੰਦਾ ਹੈ ਤੇ ਫਿਰ ਉਹਨੂੰ ਹਰ ਕੋਈ ਹੁਕਮ ਅਦੂਲੀ ਕਰ ਰਿਹਾ ਹੁੰਦਾ, ਉਹਦੀ ਮੈਜੈਸਟੀ ਜਾਂ ਬਾਦਸ਼ਾਹ ਵਾਲਾ ਉਹਦਾ ਔਰਾ ਜਾਂ ਔਰ ਨਹੀਂ ਹੁੰਦਾ ਹੈ, ਉਹਨੂੰ ਕੋਈ ਵੀ ਜਿਹੜਾ ਸੀਰੀਅਸਲੀ ਨਹੀਂ ਲੈ ਰਿਹਾ ਹੁੰਦਾ ਜਦੋਂ ਰਾਜਾ ਮਰ ਰਿਹਾ ਹੋਵੇ। ਸੋ ਇਸੇ ਤਰ੍ਹਾਂ ਜਦੋਂ ਐਮਪਾਇਰ ਡਿੱਗ ਰਹੇ ਹੁੰਦੇ ਨੇ, ਫਿਰ ਚਾਰ ਚੁਫੇਰਿਓਂ ਬਗਾਵਤ ਦੀਆਂ ਜਿਹੜੀਆਂ ਨੇ ਆਵਾਜ਼ਾਂ ਵੀ ਆ ਰਹੀਆਂ ਹੁੰਦੀਆਂ ਨੇ, ਬਗਾਵਤਾਂ ਹੋ ਵੀ ਰਹੀਆਂ ਹੁੰਦੀਆਂ ਨੇ। ਜਿਹੜੇ ਸਦੀਆਂ ਤੋਂ ਲਾਇਲ ਰਹੇ ਹੁੰਦੇ ਨੇ ਉਹ ਵੀ ਜਿਹੜੇ ਨੇ ਡੰਡਾ ਚੁੱਕ ਲੈਂਦੇ ਨੇ। ਅਸੀਂ ਮੁਗਲ ਐਮਪਾਇਰ ਦਾ ਵੀ ਦੇਖਿਆ, ਕਿੰਨਾ ਵੱਡਾ ਐਮਪਾਇਰ ਔਰੰਗਜ਼ੇਬ ਦੇ ਵੇਲੇ, ਕਿੱਥੋਂ ਦੱਖਣ ਤੱਕ, ਔਰ ਗਲੋਬਲ ਉਹਦੀ ਕਿੰਨਾ ਇੰਪੈਕਟ ਸੀ ਕਿ ਦੁਨੀਆ ਦੀ ਕੁੱਲ ਇਕਨੋਮੀ ਦਾ 18% ਜਿਹੜਾ ਟ੍ਰੇਡ ਆ ਉਹ ਕੱਲਾ ਉਸ ਮੁਗਲ ਐਮਪਾਇਰ ਦੇ ਵੇਲੇ ਸੀ। ਪਰ ਜਦੋਂ ਕੋਈ ਚੀਜ਼ ਸਿਖਰ ਤੇ ਚਲੀ ਜਾਂਦੀ ਹੈ ਔਰ ਉਸ ਦਾ ਆਸਰਾ ਜ਼ੁਲਮ ਬਣ ਜਾਏ, ਫਿਰ ਹੌਲੀ ਜਿਹੜੇ ਨੇ ਬਗਾਵਤਾਂ, ਫਿਰ ਉਹ ਜਿਵੇਂ ਅਸੀਂ ਦੇਖਦੇ ਹਾਂ ਵੀ ਉਸ ਐਮਪਾਇਰ ਦਾ ਐਂਡ ਵੀ ਮਰਾਠੇ ਖਲੋ ਗਏ, ਪੰਜਾਬ ਚ ਸਿੱਖ ਖਲੋ ਗਏ, ਉਹਨਾਂ ਦੇ ਜਾਟ ਖਲੋ ਗਏ ਭਰਤਪੁਰ ਦੇ, ਔਰ ਉਹ ਸਾਰੇ ਚੋਂ ਫਿਰ ਅਲਟੀਮੇਟਲੀ ਭਾਵੇਂ ਉਹਨੂੰ ਜਾਂਦਿਆਂ ਵੀ ਅੱਗੋਂ ਕਈ ਦਹਾਈਆਂ ਲੱਗ ਜਾਂਦੀਆਂ ਨੇ, ਲੇਕਿਨ ਭਾਰਤ ਦਾ ਤਾਂ ਜਿਹੜਾ ਡਾਊਨਫਾਲ ਹੈ ਨਾਰਥ ਈਸਟ ਹੋਏ, ਜਿਹੜਾ ਚਿਕਨ ਨੈਕ ਦੇ ਥੱਲੇ ਜਦੋਂ ਮਰਜ਼ੀ ਇਹਨਾਂ ਤੋਂ ਨਿਕਲ ਜਾਏ, ਗੁਆਂਢੀ ਮੁਲਕ ਈਵਨ ਬੰਗਲਾਦੇਸ਼, ਭੂਟਾਨ ਦੇ ਹਵਾਲੇ ਨਾਲ ਵੀ ਅਸੀਂ ਗੱਲ ਕੀਤੀ ਸੀ ਕਿ ਉਹਨਾਂ ਨੇ ਪਾਣੀ ਵੀ ਰੋਕ ਦਿੱਤਾ ਹੈ ਆਸਾਮ ਦੇ 6000 ਤੋਂ ਜ਼ਿਆਦਾ ਕਿਸਾਨਾਂ ਦਾ, ਤੇ ਉਹਨਾਂ ਨੇ ਨਾਲ ਦੀ ਨਾਲ ਵੀਜ਼ਾ ਫੀ ਵੀ ਲਾ ਦਿੱਤੀ ਹੈ ਕਿ ਭਾਈ ਜਿਹੜਾ ਤੁਸੀਂ ਆਣਾ ਹੈ ਜੇ ਭੂਟਾਨ ਦੇ ਵਿੱਚ ਤੇ ਤੁਹਾਨੂੰ ਇਹਨੇ $17 ਕੇ ਕਿੰਨੇ ਅਸੀਂ ਡਿਸਕਸ ਕੀਤਾ ਸੀ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਇਹ ਆਉਣ ਵਾਲੇ ਪੀਰੀਅਡ ਦੇ ਵਿੱਚ ਹੁਣ ਇਹ ਵੀ ਜਿਹੜੀ ਇਹਨਾਂ ਨੇ ਹਰਕਤ, ਜਿਹੜਾ ਅਸੀਂ ਪਹਿਲੇ ਸੈਗਮੈਂਟ ਜ਼ਿਕਰ ਕੀਤਾ ਕਿ ਸਟਾਕ ਐਕਸਚੇਂਜ ਕਰਾਚੀ ਤੇ ਜਿਹੜਾ ਅਟੈਕ ਇਹਨਾਂ ਨੇ ਉਸ ਆਪਣੀ ਜਿਹੜੀ ਖੜੀ ਕੀਤੀ ਹੋਈ ਇਹਨਾਂ ਦੀ ਆਊਟਫਿਟ ਹੈ ਦਹਿਸ਼ਤਗਰਦਾਂ ਦੀ BL ਉਹਦੇ ਰਾਹੀਂ ਕਰਵਾਇਆ, ਇਹ ਪਾਕਿਸਤਾਨ ਨੂੰ ਵੀ ਮਜਬੂਰ ਕਰੇਗਾ। ਪਾਕਿਸਤਾਨ ਵੀ ਕੋਈ ਨਾ ਕੋਈ ਜਵਾਬੀ ਕਾਰਵਾਈ ਵਿਦਨ ਇਹਨਾਂ ਦੇ ਮੈਨਲੈਂਡ ਕਰੇਗਾ, ਕਿਉਂਕਿ ਇਹ ਹੁੰਦਾ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਤੁਸੀਂ ਟਾਈਮਿੰਗ ਦੇਖੋ ਤੇ ਇਹ ਪਾਕਿਸਤਾਨ ਨੂੰ ਜਿਹੜਾ ਅੱਗੋਂ ਧਮਕਾਉਣ ਦੇ ਲਈ ਹੈ ਕਿ ਜੇ ਅਸੀਂ ਤੁਹਾਡੇ ਅੰਦਰ ਵੜ ਕੇ ਜਿਹੜਾ ਉਹ ਇਹ ਕਰ ਰਹੇ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਬਜਾਏ ਕਿ ਮੋਦੀ ਐਂਡ ਕੰਪਨੀ ਕੋਈ ਰਾਏ ਰਾਸਤੇ ਆਂਦੇ ਕਿ ਉਹਨਾਂ ਨੂੰ ਲੱਗਦਾ ਕਿ ਭਾਈ ਆਪਣੇ ਵਿਦਨ ਕੰਟਰੀ ਅਸੀਂ ਮਾਈਨੋਰਿਟੀਜ਼ ਦੇ ਹੱਕਾਂ ਦੀ, ਜਿਵੇਂ ਇਹਨਾਂ ਨੇ ਵਾਰ ਹਿਸਟੀਰੀਆ ਖੜਾ ਕਰ ਦਿੱਤਾ ਹੈ ਸਾਰੇ ਕਸ਼ਮੀਰ ਦੇ ਹਵਾਲੇ ਨਾਲ ਵੀ, ਜੀ ਸਟਾਕ ਕਰੋ, 2 ਮਹੀਨੇ ਦੇ ਗੈਸ ਸਿਲੰਡਰ ਇਕੱਠੇ ਕਰੋ, ਥਾਵਾਂ ਐਕਵਾਇਰ ਕਰ ਰਹੇ ਨੇ। ਚੀਨ ਦੇ ਉਸ ਜਿਹੜਾ ਲਦਾਖ ਚ ਵੀ ਆਪਣੀ ਹਵਾਈ ਫੌਜ ਔਰ ਟੈਂਕ ਔਰ ਦੂਸਰੇ ਉਤਾਰ ਰਹੇ ਨੇ। ਪੰਜਾਬ ਦੇ ਵਿੱਚ ਜਿਵੇਂ ਸਿੱਖ ਨੌਜਵਾਨਾਂ ਦੀ ਫੜੋਫੜੀ ਜਾ ਰਹੀ ਹੈ ਰੈਫਰੈਂਡਮ 2020 ਦੇ ਬਹਾਨੇ ਦੇ ਨਾਲ ਕਿ ਜੀ 4 ਖਤਰਨਾਕ ਦਹਿਸ਼ਤਗਰਦ ਫੜੇ, ਉਹ ਵਿਚਾਰੀਆਂ ਘਰ ਵਾਲੀਆਂ ਇੱਕ ਕਹਿੰਦੀ ਹੈ ਕਿ ਜੀ ਮੈਂ ਉਹ ਕੰਮ ਤੇ ਗਏ, ਮੇਰੇ ਇਨੋਸੈਂਟ ਬੰਦੇ ਔਰ ਆਮ ਸਧਾਰਨ ਵਿਚਾਰੇ ਕਿਰਤੀ ਗੁਰਸਿੱਖ ਜਿਹੜੇ ਪੰਥ ਨੂੰ ਪਿਆਰ ਕਰਦੇ ਨੇ, ਕਿਸੇ ਤੇ ਜਿਹੜਾ ਕੋਈ ਚਾਰਜ ਕੋਈ ਬਣਾ ਰਹੇ ਨੇ, ਕੋਈ ISI ਨਾਲ ਜੋੜ ਰਹੇ ਨੇ, ਕੋਈ ਇੱਧਰ ਜੋੜ ਰਹੇ ਨੇ, ਸੈਕਸੁਅਲ ਜਸਟਿਸ ਨਾਲ ਜੋੜ ਰਹੇ ਨੇ। ਸੋ ਉਹਨਾਂ ਦੀ ਰਿਪਰੈਸ਼ਨ ਦੀ ਨੀਤੀ ਵੀ ਬਰਾਬਰ ਜਾਰੀ ਹੈ ਔਰ ਗਵਾਂਢੀਆਂ ਦੇ ਨਾਲ ਜੋ ਉਹਨਾਂ ਦਾ ਵਰਤਾਰਾ ਹੈ ਇਹ ਵੀ ਬਰਾਬਰ ਜਾਰੀ ਹੈ। ਪਰ ਇਹੀ ਇਹਨਾਂ ਦਾ ਅਲਟੀਮੇਟਲੀ ਐਂਡ ਵੀ ਹੈ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਇਹਨਾਂ ਦਾ ਆਪਣਾ ਹੀ ਸੰਸਕ੍ਰਿਤ ਦਾ ਇਹ ਸ਼ਲੋਕ ਹੈ, ਵਿਨਾਸ਼ ਕਾਲੇ ਵਿਪਰੀਤ ਬੁੱਧੇ, ਕਿ ਜਦੋਂ ਬੰਦੇ ਦਾ ਵਿਨਾਸ਼ ਆਉਂਦਾ ਹੈ, ਉਹਦੀ ਡਿਸਟਰਕਸ਼ਨ ਆਉਂਦੀ ਹੈ, ਉਹਦੀ ਤਬਾਹੀ ਆਉਂਦੀ ਹੈ, ਤੇ ਉਹਦੀ ਅਕਲ ਪੁੱਠੀ ਹੋ ਜਾਂਦੀ ਹੈ। ਸੋ ਜ਼ਾਹਿਰ ਹੈ ਅਸੀਂ ਪੰਜਾਬੀ ਚ ਕਹਿੰਦੇ ਹਾਂ ਕਿ ਭਾਈ ਜਦੋਂ ਗਿੱਦੜ ਦੀ ਮੌਤ ਆਉਂਦੀ ਹੈ ਤੇ ਉਹ ਸ਼ਹਿਰ ਵੱਲ ਭੱਜਦਾ। ਸੋ ਇਹਨਾਂ ਦੀ ਉਹ ਗਿੱਦੜ ਵਾਲੇ ਮੌਤ ਵਾਲੀ ਗੱਲ ਹੀ ਜਾਪਦੀ ਹੈ ਕਿ ਇਹਨਾਂ ਦਾ ਐਂਡ ਇਸ ਆਰਟੀਫਿਸ਼ਲ ਯੂਨੀਅਨ ਇੰਡੀਆ ਦਾ ਸੋਵੀਅਤ ਯੂਨੀਅਨ ਔਰ ਯੂਗੋਸਲਾਵੀਆ ਵਾਂਗ ਇਹ ਕੰਧ ਤੇ ਲਿਖਿਆ ਹੋਇਆ ਸਾਫ਼ ਪੜਿਆ ਜਾ ਸਕਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋ ਇੱਥੇ ਦੇ ਅਪਡੇਟ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੋਰੋਨਾ ਵਾਇਰਸ ਦੇ ਸੰਕਟ ਦੇ ਚੱਲਦਿਆਂ ਅਮਰੀਕਾ ਵਿੱਚ ਐਮਰਜੈਂਸੀ ਐਲਾਨੀ ਜਾ ਚੁੱਕੀ ਹੈ। ਲੋੜਵੰਦ ਬਜ਼ੁਰਗਾਂ ਅਤੇ ਵਾਇਰਸ ਤੋਂ ਪੀੜਤ ਲੋਕਾਂ ਦੀ ਮਦਦ ਲਈ ਯੂਨਾਈਟਿਡ ਸਟੇਟਸ ਵੱਲੋਂ ਐਮਰਜੈਂਸੀ ਹੌਟਲਾਈਨ ਨੰਬਰ ਉਮੀਦ ਜਾਰੀ ਕੀਤਾ ਗਿਆ। ਖਾਣ ਪੀਣ ਦੇ ਸਮਾਨ ਤੋਂ ਲੈ ਕੇ ਦਵਾਈਆਂ ਤੱਕ ਆਪ ਸਭ ਅਮਰੀਕਾ ਭਰ ਵਿੱਚੋਂ ਕਾਲ ਕਰਕੇ ਮਦਦ ਲੈ ਸਕਦੇ ਹੋ। ਆਓ ਇਸ ਔਖੇ ਸਮੇਂ ਵਿੱਚ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਅੱਗੇ ਤੋਰਦਿਆਂ ਮਨੁੱਖਤਾ ਦੇ ਭਲੇ ਲਈ ਇਕਮੁੱਠ ਹੋਈਏ। ਉਮੀਦ 855-878-6333। Are you tired of property violations?
ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਦਰਸ਼ਕੋ ਬ੍ਰੇਕ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਚੌਥੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਪਾਕਿਸਤਾਨ ਨੇ ਕਰਤਾਰਪੁਰ ਲਾਂਘਾ ਖੋਲਣ ਦੀ ਪੇਸ਼ਕਸ਼ ਕੀਤੀ ਹੈ ਔਰ ਭਾਰਤ ਵੱਲੋਂ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ ਗਿਆ ਹੈ। ਇਸ ਉੱਪਰ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਔਰ ਨਾਲ ਹੀ ਆਪਾਂ ਤੁਹਾਡੇ ਨਾਲ ਸਾਂਝ ਪਾਵਾਂਗੇ ਰੂਹ ਦੀ ਖੁਰਾਕ ਗੁਰਬਾਣੀ ਚੈਨਲ ਦੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨੇ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਮੈਂ ਸਮਝਦਾ ਵੀ ਪਾਕਿਸਤਾਨ ਸਰਕਾਰ ਵੱਲੋਂ ਜਦੋਂ ਤੋਂ ਖਾਸ ਤੌਰ ਤੇ ਇਮਰਾਨ ਖਾਨ ਸਾਹਿਬ ਨੇ 2018 ਦੇ ਵਿੱਚ ਸੰਗੇ ਬੁਨਿਆਦ ਰੱਖਿਆ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਔਰ ਇਹ ਐਲਾਨ ਕੀਤਾ ਕਿ ਵੀ ਅਸੀਂ ਇਹਨੂੰ ਜਿਹੜਾ 550 ਸਾਲਾ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਮੁਕੰਮਲ ਕਰਾਂਗੇ। ਔਰ ਇਹ ਔਨ ਰੈਕਰਡ ਹੈ ਕਿ ਕਿਵੇਂ 10 ਮਹੀਨੇ ਦੇ ਰਿਕਾਰਡ ਟਾਈਮ 'ਚ ਇੱਕ ਖੂਬਸੂਰਤ ਗੁਰਦੁਆਰਾ ਸਾਹਿਬ, ਸਾਰੀਆਂ ਸਹੂਲਤਾਂ ਇਮੀਗ੍ਰੇਸ਼ਨ ਨਾਲ ਰਿਲੇਟਡ ਜਿਹੜੀਆਂ ਵੀ ਇੱਥੋਂ ਆਉਣ ਵਾਲੇ ਯਾਤਰੂਆਂ ਦੇ ਲਈ ਔਰ ਮਾਰਕੀਟ ਔਰ ਸਾਰਾ ਕੁਝ ਜਿਹੜਾ ਉਹਦਾ ਪਹਿਲਾ ਫੇਜ਼ ਸੀ ਉਸ ਨੂੰ ਉਹਨਾਂ ਨੇ ਕੰਪਲੀਟ ਕੀਤਾ ਔਰ ਬਿਲਕੁਲ ਜਿਹੜਾ 10 ਮਹੀਨੇ ਬਾਅਦ 550 ਸਾਲਾਂ ਦੇ ਮੌਕੇ 2019 ਨਵੰਬਰ ਦੇ ਵਿੱਚ ਕਰਤਾਰਪੁਰ ਸਾਹਿਬ ਕੋਰੀਡੋਰ ਇਨੌਗਰੇਟ ਹੋਇਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ 60,000 ਤੋਂ ਜ਼ਿਆਦਾ ਸਿੱਖ ਸਿਰਫ ਭਾਰਤ ਵਾਲੇ ਪਾਸੋਂ, ਇਹਦੇ ਬਾਵਜੂਦ ਕਿ ਉਹਨਾਂ ਨੇ ਪਾਸਪੋਰਟ ਦੀ ਬੰਦਸ਼ ਔਰ ਵੀਜ਼ਾ ਤਾਂ ਨਹੀਂ ਲੇਕਿਨ ਦੀ ਇਸ ਅੰਦਾਜ਼ ਦੇ ਵਿੱਚ ਉਹਨਾਂ ਦੀ ਪੁਲਿਸ ਇਨਕੁਆਇਰੀ ਪਾਸਪੋਰਟ ਦੇ ਲਈ ਔਰ ਜਿਸ ਕਿਸਮ ਦਾ ਹੰਟਿੰਗ ਉਹਨਾਂ ਦੀ ਹੁੰਦੀ ਹੈ ਬਾਅਦ ਦੇ ਵਿੱਚ ਵੀ ਜਾ ਕੇ, ਲੇਕਿਨ ਇਹਦੇ ਬਾਵਜੂਦ 60 ਤੋਂ 80,000 ਦੇ ਕਰੀਬ ਦੀ ਫਿਗਰ ਅੱਡ-ਅੱਡ ਥਾਵਾਂ ਤੇ ਆਈ ਹੈ ਔਰ ਜਿਹੜੇ ਡਾਇਸਪੋਰਾ ਤੋਂ ਗਏ ਉਹ ਲੱਖਾਂ ਦੇ ਵਿੱਚ ਨੇ। ਔਰ ਈਵਨ ਵਿਲਨ ਪਾਕਿਸਤਾਨ ਵੀ ਵੱਡੀ ਗਿਣਤੀ ਦੇ ਵਿੱਚ ਸਾਡੇ ਪਾਕਿਸਤਾਨੀ ਭੈਣ ਭਰਾ ਇਸ ਬਾਬਾ ਨਾਨਕ ਦੇ ਮੁਕਾਮ ਦੇ ਉੱਤੇ ਜ਼ਿਆਰਤ ਲਈ ਆਏ। ਜ਼ਾਹਰ ਹੈ ਕਿ ਕੋਰੋਨਾ ਦਾ ਕਹਿਰ ਜਿਸ ਨੇ ਸਾਰੀ ਦੁਨੀਆ ਨੂੰ ਆਪਣੀ ਲਪੇਟ ਦੇ ਵਿੱਚ ਲਿਆ ਹੋਇਆ ਹੈ, ਉਸ ਦਾ ਅਸਰ ਦੁਨੀਆ ਭਰ ਦੇ ਵਿੱਚ ਧਾਰਮਿਕ ਸਥਾਨਾਂ ਤੇ ਵੀ ਪਿਆ। ਈਵਨ ਮੱਕਾ ਸ਼ਰੀਫ ਔਰ ਹਜ ਇਹ ਸਾਰੇ ਨੂੰ ਲੈ ਕੇ ਵੀ ਪਾਬੰਦੀਆਂ ਔਰ ਦਰਬਾਰ ਸਾਹਿਬ ਅੰਮ੍ਰਿਤਸਰ ਔਰ ਕਰਤਾਰਪੁਰ ਸਾਹਿਬ ਕੋਰੀਡੋਰ ਕਿਉਂਕਿ ਭਾਰਤ ਨੇ ਪਾਕਿਸਤਾਨ ਦੇ ਨਾਲ ਵੀ ਸਰਹੱਦ ਬੰਦ ਕੀਤੀ, ਸੋ ਜ਼ਾਹਰ ਹੈ ਕਿ ਕਰਤਾਰਪੁਰ ਸਾਹਿਬ ਕੋਰੀਡੋਰ ਵੀ ਬੰਦ ਹੋ ਗਿਆ। ਔਰ ਹੁਣ ਮੈਂ ਸਮਝਦਾ ਵੀ ਔਰ ਇਸ ਗੱਲ ਦੇ ਲਈ ਮੈਂ ਸਰਾਹਨਾ ਕਰਦਾ ਹਾਂ ਪਾਕਿਸਤਾਨ ਦੇ ਉਹਨਾਂ ਅੰਦਰੂਨੀ ਜਿਹੜੇ ਲੋਕ ਫੈਸਲਾ ਲੈਂਦੇ ਨੇ ਕਿ ਉਹਨਾਂ ਨੂੰ ਸਿੰਬੋਲਿਜ਼ਮ ਦੀ ਬੜੀ ਜਿਹੜੀ ਹੈ ਸਮਝ ਹੈ ਕਿ ਜੇ ਕਰਤਾਰਪੁਰ ਸਾਹਿਬ ਕੋਰੀਡੋਰ ਖੋਲਣ ਦੇ ਲਈ 550 ਸਾਲਾ ਗੁਰੂ ਨਾਨਕ ਸਾਹਿਬ ਦੀ ਬਰਥ ਐਨੀਵਰਸਰੀ ਨੂੰ ਜਿਹੜਾ ਬਿਲਕੁਲ ਠੀਕ ਮੌਕਾ ਸੀ ਚੁਣਿਆ ਗਿਆ, ਤੇ ਹੁਣ ਜਦੋਂ ਕਿ ਅਜੇ ਭਾਰਤ ਔਰ ਪਾਕਿਸਤਾਨ ਦੋਨੋਂ ਹੀ ਜੂਝ ਰਹੇ ਨੇ ਕੋਰੋਨਾ ਦੇ ਨਾਲ ਵੀ, ਔਰ ਇਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਦੁਨੀਆ ਦੇ ਵਿੱਚ ਧਾਰਮਿਕ ਸਥਾਨ ਖੁੱਲਣ ਦੀ ਲਾਈਨ ਜ਼ਰੂਰ ਆਈ ਹੈ। ਅਮਰੀਕਾ ਦੇ ਵਿੱਚ ਵੀ ਰੈਸਟ੍ਰਿਕਸ਼ਨ ਦੇ ਨਾਲ ਔਰ ਇਸੇ ਤਰ੍ਹਾਂ ਬਾਕੀ ਥਾਵਾਂ ਤੇ ਵੀ ਖੋਲਿਆ ਜਾ ਰਿਹਾ ਹੈ। ਔਰ ਪਾਕਿਸਤਾਨ ਨੇ ਇਸ ਗੱਲ ਦੇ ਉੱਤੇ ਪਹਿਲ ਕਰਦੇ ਨਾ ਸਿਰਫ ਉਹਨਾਂ ਨੇ ਕਰਤਾਰਪੁਰ ਸਾਹਿਬ ਕੋਰੀਡੋਰ ਖੋਲਣ ਦੀ ਆਪਣੀ ਜਿਹੜੀ ਹੈ ਉਹ ਪੇਸ਼ਕਸ਼ ਭਾਰਤ ਨੂੰ ਕੀਤੀ, ਪਰ ਉਹਨਾਂ ਨੂੰ ਸਮਝ ਆਇਆ ਹੁਣ ਉਹਨਾਂ ਨੇ ਜਿਵੇਂ ਸ਼ਾਹ ਮਹਿਮੂਦ ਕੁਰੈਸ਼ੀ ਜਿਹੜੇ ਫੋਰਨ ਮਿਨਿਸਟਰ ਨੇ ਉਹਨਾਂ ਦਾ ਮੈਂ ਐਗਜ਼ੈਕਟ ਟਵੀਟ ਹੀ ਪੜਾਂਗਾ। As places of worship open up across the world, Pakistan prepares to reopen the Kartarpur Sahib corridor for all Sikh pilgrims, conveying to the Indian side our readiness to reopen the corridor on 29th June 2020, the occasion of the death anniversary of Maharaja Ranjit Singh. ਉਹਨਾਂ ਨੇ ਪੇਸ਼ਕਸ਼ ਕੀਤੀ ਹੈ ਕਿ ਭਾਈ ਜਿਵੇਂ ਦੁਨੀਆ ਭਰ ਦੇ ਵਿੱਚ ਮਜ਼ਹਬੀ ਥਾਵਾਂ ਜਿਹੜੀਆਂ ਨੇ ਖੁੱਲ ਰਹੀਆਂ ਨੇ, ਪਾਕਿਸਤਾਨ ਵੀ ਕਰਤਾਰਪੁਰ ਸਾਹਿਬ ਕੋਰੀਡੋਰ ਖੋਲਣ ਦੀ ਤਿਆਰੀ ਕਰ ਰਿਹਾ ਸਾਰੇ ਸਿੱਖ ਯਾਤਰੂਆਂ ਦੇ ਲਈ,
ਔਰ ਅਸੀਂ ਭਾਰਤ ਸਰਕਾਰ ਨੂੰ ਇਹ ਪੇਸ਼ਕਸ਼ ਕਰਦੇ ਹਾਂ ਔਰ ਇਹ ਆਫਰ ਕਰਦੇ ਹਾਂ ਕਿ ਅਸੀਂ 29 ਜੂਨ 2020 ਨੂੰ ਇਹ ਕੋਰੀਡੋਰ ਖੋਲ ਦੇਵਾਂਗੇ, ਕਿਉਂਕਿ ਇਹ ਦਿਨ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਐਨੀਵਰਸਰੀ ਹੈ। ਹੁਣ ਮੈਨੂੰ ਇਹ ਬਹੁਤ ਚੰਗਾ ਲੱਗਾ, ਇੱਕ ਤਾਂ ਉਹਨਾਂ ਨੂੰ ਜਿਵੇਂ ਦਿਨ ਉਹ ਚੁਣਿਆ, ਉਹ ਸਮਝਦੇ ਨੇ ਕਿ ਇਸ ਵੇਲੇ ਦੁਨੀਆ ਦੇ 30 ਮਿਲੀਅਨ ਸਿੱਖਾਂ ਦੇ ਦਿਮਾਗਾਂ 'ਚ ਜਿਹੜੇ ਸਟੇਟਲੈਸ ਲੋਕ ਨੇ ਔਰ ਸਫਰ ਕਰ ਰਹੇ ਨੇ ਇੰਡੀਅਨ ਸਿਸਟਮ ਦੇ ਵਿੱਚ, ਔਰ ਜਿਵੇਂ ਉਹ ਪਾਕਿਸਤਾਨ ਦੇ ਗੁੱਡਵਿਲ ਜੈਸਚਰਸ ਨੂੰ ਉਹਨਾਂ ਨੇ ਐਪਰੀਸ਼ੀਏਟ ਕੀਤਾ ਕਰਤਾਰਪੁਰ ਸਾਹਿਬ ਕੋਰੀਡੋਰ, ਉਹਨਾਂ ਨੇ ਯਾਦਹਾਨੀ ਕਰਾਈ ਔਰ ਭਾਰਤ ਨੂੰ ਵੀ ਯਾਦ ਕਰਵਾਇਆ ਕਿ ਜਿਹਨਾਂ ਨੂੰ ਤੁਸੀਂ ਸਟੇਟਲੈਸ ਸਮਝਦੇ ਹੋ, ਇਹਨਾਂ ਦਾ ਹੀ ਮਹਾਰਾਜਾ ਰਣਜੀਤ ਸਿੰਘ ਇਸ ਧਰਤੀ ਦਾ ਇੱਕ ਕੁਝ ਸਮਾਂ ਪਹਿਲਾਂ 181 ਸਾਲ ਪਹਿਲਾਂ ਦੁਨੀਆ ਤੋਂ ਗਿਆ ਬਾਦਸ਼ਾਹ ਸੀ। ਔਰ ਅਸੀਂ ਇਸ ਕੌਮ ਨੂੰ ਜੈਸਚਰ ਦਿੰਦੇ ਕਿ ਮਹਾਰਾਜਾ ਰਣਜੀਤ ਸਿੰਘ ਦੇ ਇਸ ਬਰਸੀ ਦੇ ਮੌਕੇ ਤੁਸੀਂ ਜਥਾ ਭੇਜੋ। ਹੁਣ ਇੱਕ ਪਾਸੇ ਤਾਂ ਇਹ ਤੁਸੀਂ ਦੇਖੋ ਮੈਗਨੈਨਿਮਿਟੀ ਵੀ ਹੈ, ਬੇਸ਼ੱਕ ਉਹਦੇ ਵਿੱਚ ਪੋਲੀਟੀਕਲ ਮੈਸੇਜ ਵੀ ਹੈ ਜਿਹੜਾ ਜ਼ਾਹਰ ਹੈ, ਹੋਣਾ ਵੀ ਚਾਹੀਦਾ। ਹੁਣ ਭਾਰਤ ਦਾ ਤੁਸੀਂ ਇਹਦੇ ਤੇ ਰਿਐਕਸ਼ਨ ਦੇਖੋ। ਹਾਲਾਂਕਿ ਇਸ ਦੇ ਉੱਤੇ ਅਮਰਿੰਦਰ ਸਿੰਘ ਨੇ ਕਿਹਾ ਕਿ ਬਹੁਤ ਚੰਗੀ ਗੱਲ ਹੈ, ਜੇ ਮੋਦੀ ਸਰਕਾਰ ਚਾਹੇ ਤਾਂ ਅਸੀਂ ਸਾਨੂੰ ਇਹਨੂੰ ਵੈਲਕਮ, ਪਰ ਇਹ ਵੀ ਐਵੇਂ ਇੱਕ ਡਬਲ ਗੇਮ ਹੈ। ਪਰ ਦੂਜੇ ਪਾਸੇ ਅਜੇ ਇਹ ਆਫਰ ਹੋਇਆ ਕੁਝ ਘੰਟੇ ਹੀ ਬੀਤੇ ਸੀ ਤੇ ਖਬਰ ਹੈ ਇੰਡੀਆ ਰਿਜੈਕਟਸ ਪਾਕਿਸਤਾਨ ਆਫਰ ਟੂ ਰੀਓਪਨ ਕੋਰੀਡੋਰ ਰਾਈਟ ਅਵੇ। ਵੀ ਤੁਸੀਂ ਉਹਦੀ ਹੋਮ ਮਿਨਿਸਟਰੀ, ਹੈਲਥ ਮਿਨਿਸਟਰੀ ਔਰ ਜ਼ਾਹਰ ਹੈ ਡਿਜ਼ਾਇਰਡ ਜਿਹੜੀਆਂ ਪ੍ਰੀਕਾਸ਼ਨਸ ਲੈਣੀਆਂ ਹੁੰਦੀਆਂ ਨੇ, ਸੋਸ਼ਲ ਡਿਸਟੈਂਸਿੰਗ ਦੂਜਾ, ਉਹਨਾਂ ਨੂੰ ਕਰੋ। ਔਰ ਇਹ ਖਬਰ ਹੈ ਇਹਨਾਂ ਦੀ, ਇੰਡੀਆ ਹੈਜ਼ ਟਰਨਡ ਡਾਊਨ ਔਨ ਹੈਲਥ ਐਂਡ ਟੈਕਨੀਕਲ ਗਰਾਊਂਡਸ Pakistan's offer to reopen the Kartarpur Sahib corridor on June 29 to mark the death anniversary of Maharaja Ranjit Singh. New Delhi rejected the offer within hours on Saturday after Islamabad conveyed its readiness to reopen the corridor. और उन्होंने इतराज की किया, उन्होंने कहा कि जी ये है India accused Pakistan of being less than sincere in making the offer as Islamabad aired the proposal as a short notice of 2 days ਕਿ ਉਹਨਾਂ ਨੇ ਜੀ ਸਿਰਫ 2 ਦਿਨ ਦਾ ਨੋਟਿਸ ਦਿੱਤਾ। ਚਲੋ ਜੇ ਤੁਹਾਨੂੰ ਉਹ ਲੱਗਦਾ ਵੀ ਉਹ ਇਨਸਿੰਸੀਅਰ ਨੇ, ਤੁਸੀਂ ਕਹਿੰਦੇ ਜੀ ਹਫਤੇ ਦਾ ਹੁੰਦਾ, ਤੁਸੀਂ ਕਹਿ ਦਿਓ ਜੀ ਠੀਕ ਹੈ 2 ਦਿਨ ਬਾਅਦ 29 ਹੈ, ਅਸੀਂ ਇਹ ਨਹੀਂ ਅਸੀਂ ਜਿਹੜਾ ਉਹ 4 ਜੁਲਾਈ ਤੋਂ ਖੋਲਾਂਗੇ। ਤੁਸੀਂ ਸਿੰਸੀਅਰ ਹੋ, ਚਲੋ ਉਹਨਾਂ ਨੇ ਤਾਂ ਕੋਈ ਸਿਆਸੀ ਇਹਦੇ 'ਚ ਐਂਗਲ ਰੱਖਿਆ, ਤੁਸੀਂ ਕਹਿ ਦਿਓ। ਤੁਸੀਂ ਤਾਂ ਬਿਲਕੁਲ ਰਿਜੈਕਟ ਕਰਨ ਤੱਕ ਜਾਂਦੇ ਹੋ। ਔਰ ਉਹਨਾਂ ਨੇ ਕਿਹਾ ਜੀ ਇਹ ਬਾਇਲੈਟਰਲ ਐਗਰੀਮੈਂਟ ਥੱਲੇ 1 ਹਫ਼ਤੇ ਪਹਿਲਾਂ ਦੱਸਣਾ, ਤੇ ਚਲੋ ਮੰਨ ਲਿਆ ਤੁਸੀਂ ਹਫ਼ਤੇ ਬਾਅਦ ਤੁਸੀਂ ਕਹੋ ਜੀ ਤੁਸੀਂ 27 ਤਰੀਕ ਨੂੰ ਆਫਰ ਕੀਤਾ ਤੇ 4 ਤਰੀਕ ਨੂੰ ਹਫ਼ਤਾ ਬਣਦਾ, ਅਸੀਂ ਤਿਆਰੀ ਕਰਦੇ ਹਾਂ। ਅਸੀਂ ਜਿਹਨਾਂ ਦੇ ਆਲਰੇਡੀ ਅਪਰੂਵ ਹੋਏ ਨੇ, ਜਿਨ੍ਹਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੋਈ ਹੈ, ਉਹਨਾਂ ਨੂੰ ਅਸੀਂ ਕਰਦੇ। ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਜੀ ਇਹ ਸਾਨੂੰ besides Pakistan has not built the bridge on their side across the flood plains of Ravi River despite having ਹੁਣ ਮੈਨੂੰ ਇਹ ਲੱਗਦਾ ਹੈ ਕਿ ਲੰਬਾ ਇਹਨਾਂ ਨੇ ਕਈ ਮਹੀਨੇ ਕੋਰੀਡੋਰ ਨਹੀਂ ਖੁੱਲਣ ਦੇਣਾ। ਹੁਣ ਸੈਕੰਡ ਬਹਾਨਾ ਇਹਨਾਂ ਨੇ ਬਣਾ ਲਿਆ ਜੀ, ਇਹਨਾਂ ਨੇ ਜਿਹੜਾ ਪਾਕਿਸਤਾਨ ਨੇ ਰਾਵੀ ਦੇ ਉੱਤੇ ਪੁਲ ਬਣਾਉਣਾ ਸੀ ਉਹ ਤਾਂ ਬਣਾਇਆ ਨਹੀਂ, ਔਰ ਮੌਨਸੂਨ ਆ ਗਈ ਆ ਔਰ ਅਸੀਂ ਆਪਣੇ ਪਿਲਗ੍ਰਿਮਸ ਨੂੰ ਅਨਸੇਫ ਥੋੜੀ ਕਰ ਸਕਦੇ। ਔਰ ਉਹਨਾਂ ਨੇ ਕਿਹਾ ਜੀ with the advent of monsoon it would need to be evaluated whether safe pilgrim movement was possible through the corridor। ਸੋ ਜ਼ਾਹਿਰ ਹੈ ਪਹਿਲਾਂ ਇਹਨਾਂ ਨੇ ਦੂਸਰੇ ਟੈਕਟਿਕ ਇਸਤੇਮਾਲ ਕੀਤੇ, ਪਾਸਪੋਰਟ ਨਾ ਦੇਣਾ, ਡਬਲ ਸਿਕਿਉਰਿਟੀ, ਆਇਆਂ ਨੂੰ ਹਰਾਸ ਕਰਨਾ, ਕਈ ਜਿਹੜਾ ਨੇ ਉੱਥੇ ਥੋੜੀ ਬਹੁਤ ਗੱਲਬਾਤ ਕੀਤੀ, ਖੁੱਲ ਕੇ ਉਹਨਾਂ ਦੇ ਘਰਾਂ 'ਚ ਚਲੇ ਜਾਣਾ। ਔਰ ਦੂਸਰਾ ਪਾਰਟ ਜਿਹੜਾ ਹੈ ਹੁਣ ਇਹ ਉਸ ਪੁਲ ਦਾ ਬਹਾਨਾ ਬਣਾਉਣਗੇ। ਪਰ ਮੈਂ ਸਮਝਦਾ ਵੀ ਪਾਕਿਸਤਾਨ ਨੇ ਇੱਕ ਵਾਰ ਫੇਰ ਸਿੱਖ ਕੌਮ ਨੂੰ ਇਹ ਮੈਸੇਜ ਦਿੱਤਾ ਹੈ ਕਿ ਭਾਈ ਦੇਖ ਲਓ ਇਹ ਹਕੂਮਤ ਹੈ ਜਿਹੜੀ ਨਹੀਂ ਚਾਹੁੰਦੀ। ਅਸੀਂ ਤਾਂ ਉਸ ਕ੍ਰਾਈਸਿਸ ਦੇ ਬਾਵਜੂਦ ਜਿਹੜਾ ਪਾਕਿਸਤਾਨ ਦੇ ਵਿੱਚ ਕੋਵਿਡ ਨੂੰ ਲੈ ਕੇ ਵੀ ਹੈ, ਔਰ ਇਹਨਾਂ ਦੀਆਂ ਏਜੰਸੀਆਂ ਜੋ ਕਰਾਚੀ ਦੇ ਵਿੱਚ ਇਹਨਾਂ ਨੇ ਅੱਜ ਕਾਰਾ ਕਰਵਾਇਆ BLA ਤੋਂ, ਜਿਵੇਂ ਉਹਨਾਂ ਨੇ ਜਿਹੜੀ ਉਹਨਾਂ ਦੀ ਸਟਾਕ ਐਕਸਚੇਂਜ ਤੇ ਹਮਲਾ ਕਰਵਾਇਆ, ਇਹਦੇ ਬਾਵਜੂਦ ਪਾਕਿਸਤਾਨ ਉਸ ਰਿਸਕ ਨੂੰ ਲੈਣ ਨੂੰ ਵੀ ਤਿਆਰ ਹੈ। ਹਾਲਾਂ ਉੱਥੋਂ ਆਉਣ ਵਾਲੇ ਕਿੰਨੇ ਇੰਡੀਅਨ ਏਜੰਟ ਬੜੇ ਹੁੰਦੇ ਨੇ, ਉਹ ਆ ਕੇ ਜਿਵੇਂ ਪਿਛਲੇ ਸਾਲ ਇਹ ਗੱਲ ਸਾਹਮਣੇ ਵੀ ਆਈ ਸੀ ਕਿ ਕਿਵੇਂ ਇਹ ਕੋਈ ਦਹਿਸ਼ਤਗਰਦੀ ਦੀ ਘਟਨਾ ਉੱਥੇ ਕਰਨਾ ਚਾਹੁੰਦੇ ਸੀ, ਔਰ ਉਹ ਪਾਕਿਸਤਾਨ ਦੀਆਂ ਏਜੰਸੀਆਂ ਨੇ ਪਹਿਲਾਂ ਹੀ ਬੇਨਕਾਬ। ਪਰ ਇਹਦੇ ਬਾਵਜੂਦ ਪਾਕਿਸਤਾਨ ਐਕਸਟਰਾ 100 ਮਾਈਲਸ ਜਾ ਰਿਹਾ ਹੈ ਅਕੋਮੋਡੇਟ ਕਰਨ ਲਈ। ਸੋ ਮੈਂ ਸਮਝਦਾ ਕਿ ਅਸੀਂ ਸਿੱਖ ਕੌਮ ਵੱਲੋਂ ਸ਼ੁਕਰੀਆ ਅਦਾ ਕਰਦੇ ਹਾਂ ਇਮਰਾਨ ਖਾਨ ਹਕੂਮਤ ਦਾ। ਔਰ ਜ਼ਾਹਿਰ ਹੈ
ਕਿ ਭਾਈ ਇਹਨਾਂ ਦੀ ਬਦਨੀਅਤੀ ਹਰ ਕਦਮ ਤੇ ਸਾਹਮਣੇ ਆ ਰਹੀ ਹੈ, ਔਰ ਇਹਨੂੰ ਪਰਮਾਨੈਂਟਲੀ ਅਜੇ ਬੰਦ ਕਰਨ ਤੋਂ ਪਹਿਲਾਂ ਇਹ ਮੌਨਸੂਨ ਦਾ ਬਹਾਨਾ ਬਣਾ ਕੇ ਜੀ ਪਾਕਿਸਤਾਨ ਨੇ ਪੁਲ ਨਹੀਂ ਬਣਾਇਆ, ਇਸ ਨੂੰ ਅਗਲੇ, ਮੈਨੂੰ ਨਹੀਂ ਲੱਗਦਾ ਕਿ ਅਗਲੇ 2-3 ਮਹੀਨੇ ਇਹ ਕਰਤਾਰਪੁਰ ਕੋਰੀਡੋਰ ਨੂੰ ਓਪਨ ਕਰਨ ਔਰ ਕਲੋਜ਼ ਕਰਨ ਤੋਂ ਪਹਿਲਾਂ ਬਾਬਾ ਫਰੀਦ ਜਿਨ੍ਹਾਂ ਦੀ ਬਾਣੀ ਨੂੰ ਅਸੀਂ ਇਸ ਸੈਗਮੈਂਟ ਵਿਚਾਰ ਅਧੀਨ ਲਿਆਂਦੇ, ਉਸ ਲੋਕ ਉਹਨਾਂ ਦੇ ਜਿਹੜੇ ਅੱਜ ਅਸੀਂ ਵਿਚਾਰ ਲਈ ਚੁਣੇ ਨੇ, ਇਸ ਗੱਲ ਦਾ ਰਿਮਾਈਂਡਰ ਨੇ ਕਿ ਦੁਨੀਆ ਦੇ ਵਿੱਚ ਅਸੀਂ ਜਿਹੜਾ ਸਾਡਾ ਅਸਲ ਮਕਸਦ ਹੋਣਾ ਚਾਹੀਦਾ ਹੈ, ਰੱਬ ਦੀ ਇਬਾਦਤ ਦਾ, ਰੱਬ ਦੀ ਯਾਦ ਦਾ, ਰੱਬ ਦੀ ਖਲਕਤ ਦੀ ਸੇਵਾ ਦਾ, ਉਹਨੂੰ ਪਾਸੇ ਰੱਖ ਕੇ ਅਸੀਂ ਐਸ਼ ਪ੍ਰਸਤੀ, ਆਰਾਮ ਪ੍ਰਸਤੀ ਦੇ ਵਿੱਚ ਜ਼ਿੰਦਗੀ ਗੁਜ਼ਾਰਦੇ। ਔਰ ਪਹਿਲਾ ਸ਼ਲੋਕ ਹੈ, ਫਰੀਦਾ ਇਹ ਵਿਸ ਗੰਧਲਾ ਧਰੀਆਂ ਖੰਡ ਲਿਵਾੜ, ਇੱਕ ਰਾਹੇ ਤੇ ਰਹਿ ਗਏ, ਇੱਕ ਰਾਧੀ ਗਏ ਉਜਾੜ। ਇਹ ਰੱਬ ਨੇ ਇਹ ਜਿਹੜਾ ਵਿਸ ਕਹਿੰਦੇ ਨੇ ਜ਼ਹਿਰ, ਇਹ ਜ਼ਹਿਰ ਰੂਪੀ ਸੰਸਾਰ, ਜ਼ਹਿਰ ਇਸ ਲਈ ਕਿਉਂਕਿ ਜਦੋਂ ਅਸੀਂ ਗਵਾਚ ਜਾਂਦੇ ਹਾਂ ਦੁਨੀਆ ਦੇ ਰੰਗਾਂ ਦੇ ਵਿੱਚ, ਮਾਇਆ ਦੇ ਰੰਗਾਂ ਦੇ ਵਿੱਚ, ਤੇ ਫਿਰ ਇਹ ਧਰਤੀ ਰੱਬ ਦੀ ਬਣਾਈ ਹੋਈ ਨਜ਼ਰ ਨਹੀਂ ਆਉਂਦੀ। ਇਹ ਸਾਡੇ ਆਪਣੇ ਪਲੇਸ਼ਰਸ ਦੇ ਲਈ, ਆਪਣੀ ਐਸ਼ੋ ਇਸ਼ਰਤ ਦੇ ਲਈ ਅਸੀਂ ਜ਼ਿੰਦਗੀ ਨੂੰ ਬਰਬਾਦ ਕਰਦੇ ਹਾਂ। ਸੋ ਬਾਬਾ ਫਰੀਦ ਕਹਿੰਦੇ ਨੇ ਕਿ ਇਸ ਨੂੰ ਜਿਹੜਾ ਦੇਖਣ ਨੂੰ ਮਿੱਠਾ ਲੱਗਦਾ ਹੈ, ਇਹ ਸੰਸਾਰ ਮਿੱਠਾ ਲੱਗਦਾ ਹੈ, ਕਿਉਂਕਿ ਜਦੋਂ ਤੁਸੀਂ ਗੁਨਾਹ ਕਰਦੇ ਹੋ, ਜਦੋਂ ਤੁਸੀਂ ਹੋਰ ਰਸਾਂ ਦੇ ਵਿੱਚ ਪੈਂਦੇ ਹੋ, ਉਸ ਚੋਂ ਸਵਾਲ ਆਉਂਦਾ ਹੈ। ਲੇਕਿਨ ਉਹਨਾਂ ਕਿਹਾ ਵੀ ਇਹ ਵਿਸ ਜ਼ਹਿਰ ਦੇ ਉੱਤੇ ਖੰਡ ਦਾ ਗਲੇਫਾ ਚਾੜਿਆ ਹੋਇਆ, ਪਰ ਹੈ ਇਹ ਜ਼ਹਿਰ ਹੈ। ਫਰੀਦਾ ਇਹ ਵਿਸ ਗੰਧਲਾ ਧਰੀਆਂ ਖੰਡ ਲਿਵਾੜ, ਇਹ ਖੰਡ ਦੇ ਵਿੱਚ ਗਰੇਚ ਕੇ, ਖੰਡ ਦੇ ਵਿੱਚ ਲਪੇਟ ਕੇ ਰੱਬ ਨੇ ਇਹ ਦੁਨੀਆ ਤੁਹਾਨੂੰ ਦਿੱਤੀ, ਔਰ ਤੁਸੀਂ ਉਸ ਜ਼ਹਿਰ ਨੂੰ ਕੰਜ਼ਿਊਮ ਕਰ ਰਹੇ ਹੋ ਇਹ ਸਮਝ ਕੇ ਕਿ ਜੀ ਇਹ ਬੜਾ ਮਿੱਠਾ ਹੈ, ਔਰ ਤੁਸੀਂ ਉਸ ਹਕੀਕਤ ਤੋਂ ਇਨਕਾਰੀ ਹੋ ਜਾਂਦੇ ਹੋ। ਜਦੋਂ ਬਹੁਤ ਸਾਡੇ ਕਹਿਣਗੇ ਕਿ ਜੀ ਇਹ ਜੱਗ ਮਿੱਠਾ ਅਗਲਾ ਕਿਨ ਡਿੱਠਾ, ਕੌਣ ਦੱਸਣ ਆਇਆ ਅੱਗੇ ਕੀ ਹੁੰਦਾ ਹੈ, ਇਹੀ ਮਿੱਠਾ ਹੈ। ਇਹਨੂੰ ਇਹ ਹੈ ਕਿ ਉਸ ਵਿਸ ਨੂੰ ਖੰਡ ਦੇ ਵਿੱਚ ਜਿਹੜਾ ਉਹ ਜਿਹੜਾ ਗਲੇਸ਼ਣਾ, ਫਿਰ ਇੱਕ ਰਾਹੇ ਦੇ ਰਹਿ ਗਏ। ਬਾਬਾ ਫਰੀਦ ਕਹਿੰਦੇ ਨੇ ਕਿ ਭਾਈ ਇਸ ਦੁਨੀਆ ਦੇ ਵਿੱਚ ਧਨ ਕਮਾਣ, ਐਸ਼ੋ ਇਸ਼ਰਤ ਦੇ ਵਿੱਚ ਰਾਹ ਦਾ ਹੁੰਦਾ ਬੀਜਣਾ, ਕਿ ਇੱਕ ਬੀਜਦੇ ਹੀ ਰਹਿ ਗਏ, ਉਮਰ ਮੁੱਕ ਗਈ, ਵੱਢਣ ਦਾ ਵੀ ਮੌਕਾ ਨਹੀਂ ਮਿਲਿਆ ਉਹਨਾਂ, ਕਿ ਭਾਈ ਉਹ ਜ਼ਿੰਦਗੀ ਦੇ ਉਸ ਸਵਾਦ ਨੂੰ ਹੀ ਮਾਣ ਸਕਦੇ ਜਿਹਦੇ ਲਈ ਉਹਨਾਂ ਨੇ ਜ਼ਿੰਦਗੀ ਲਾਈ ਸੀ। ਉਹ ਵੀ ਜਿਹੜੇ ਨੇ ਇੱਕ ਰਾਹ ਦੇ ਰਹਿ ਗਏ, ਇੱਕ ਰਾਧੀ ਗਏ ਉਜਾੜ, ਇੱਕ ਜਿਹੜੇ ਨੇ ਉਹ ਚਲੇ ਗਏ, ਔਰ ਜਿਹੜੀ ਉਹਨਾਂ ਦੀ ਬੀਜੀ ਹੋਈ ਸੀ ਉਹ ਉਜੜ ਗਈ। ਮਤਲਬ ਇਹ ਹੈ ਵੀ ਖਾਲੀ ਹੱਥ ਦੁਨੀਆ ਤੋਂ ਚਲੇ ਗਏ। ਔਰ ਦੂਸਰਾ ਸ਼ਲੋਕ ਹੈ, ਇਹ ਵੀ ਇਸ ਥਾਟ ਨੂੰ ਹੀ ਐਨਫੋਰਸ ਕਰਦਾ ਹੈ, ਉਸ ਨੂੰ ਹੀ ਜਿਹੜਾ ਹੈ ਹੋਰ ਉਸ ਹਕੀਕਤ ਨੂੰ ਸਾਹਮਣੇ ਲਿਆਂਦਾ ਹੈ ਕਿ ਭਾਈ ਇਨਸਾਨ ਤੇਰੀ ਜ਼ਿੰਦਗੀ ਕਿਸ ਕੰਮ ਲਈ ਸੀ ਤੇ ਤੂੰ ਕਿਵੇਂ ਗੁਜ਼ਾਰੀ ਹੈ। ਫਰੀਦਾ ਚਾਰ ਗਵਾਇਆ ਹੰਡ ਕੈ, ਚਾਰ ਗਵਾਇਆ ਸਮ, ਲੇਖਾ ਰੱਬ ਮੰਗੇਸੀਆ, ਤੂੰ ਆਹੋਂ ਕਿਹੜੇ ਕੰਮ। ਸਮ ਕਹਿੰਦੇ ਨੇ ਸੋਨਾ, ਬਾਬਾ ਫਰੀਦ ਕਹਿੰਦੇ ਨੇ ਕਿ ਭਾਈ 4 ਦਿਨ ਦੇ 8 ਪਹਿਰ ਹੁੰਦੇ ਨੇ, ਕਿਉਂਕਿ ਜਦੋਂ ਇਹ ਘੜੀਆਂ ਨਹੀਂ ਸੀ ਬਣੀਆਂ, ਕਲੌਕ ਟਾਵਰ ਨਹੀਂ ਸੀ ਬਣੇ, ਤੇ ਫਿਰ ਜਿਹੜਾ ਇਹਦੀ ਕੈਲਕੂਲੇਸ਼ਨ ਪਹਿਰਾਂ ਦੇ ਨਾਲ ਹੁੰਦੀ ਸੀ ਕਿ 4 ਪਹਿਰ ਦਿਨ ਦੇ, 4 ਪਹਿਰ ਰਾਤ ਦੇ, 8 ਪਹਿਰਾਂ ਦਾ ਇੱਕ ਦਿਨ ਹੁੰਦਾ ਸੀ। ਜਿਹੜਾ 4 ਪਹਿਰ ਦਾ ਦਿਨ, 4 ਦੀ ਰਾਤ, 8 ਪਹਿਰਾਂ ਦਾ ਪੂਰੀ 24 ਆਵਰਸ। ਫਿਰ ਪਹਿਰਾਂ ਦੀਆਂ ਅੱਗੋਂ ਡਿਵੀਜ਼ਨ ਘੜੀ ਸੀ, ਫਿਰ ਘੜੀਆਂ ਦੇ ਅੱਗੋਂ ਪਲ, ਔਰ ਜਦੋਂ ਅਸੀਂ ਅੱਖ ਦਾ ਫੁਰਕਣਾ ਕਹਿੰਦੇ ਹਾਂ, ਇਸ ਨੂੰ ਖਿੰਨ ਕਰਕੇ ਕਿਹਾ ਜਾਂਦਾ ਸੀ। ਸੋ ਬਾਬਾ ਫਰੀਦ ਕਹਿੰਦੇ ਨੇ ਕਿ ਭਾਈ ਜਿਹੜੀ ਤੇਰੀ ਜ਼ਿੰਦਗੀ ਸੀ, ਜਾਂ ਜੇ ਅਸੀਂ ਈਵਨ ਦਿਨ ਔਰ ਰਾਤ ਦੇ 8 ਪਹਿਰ ਕਹੀਏ, ਤੇ ਦਿਨ ਬੀਤ ਜਾਂਦਾ ਹੈ ਹੰਡਦਿਆਂ, ਘੁੰਮਦਿਆਂ ਫਿਰਦਿਆਂ, ਇੱਥੇ ਬਹਿ ਗਏ, ਉੱਥੇ ਬਹਿ ਗਏ, ਇੱਧਰ ਚਲੇ ਗਏ। ਫਰੀਦਾ ਚਾਰ ਗਵਾਇਆ ਹੰਡ ਕੈ, ਚਾਰ ਗਵਾਇਆ ਸਮ, ਰਾਤ ਸੁੱਤਿਆਂ ਗੁਜ਼ਰ ਗਈ, 4 ਪਹਿਰ ਹੰਡਦਿਆਂ ਬੀਤ ਗਏ, ਲੇਖਾ ਰੱਬ ਮੰਗੇਸੀਆ, ਤੂੰ ਆਹੋਂ ਕਿਹੜੇ ਕੰਮ, ਕਿ ਵੀ ਤੂੰ ਆਇਆ ਕਿਹੜੇ ਕੰਮ ਸੀ, ਤੈਨੂੰ ਭੇਜਿਆ ਕਿਸ ਕੰਮ ਲਈ ਸੀ ਇਸ ਦੁਨੀਆ,
ਤੇ ਤੂੰ ਜਾਂ ਹੰਡਿਆ ਦੁਨੀਆ ਦੇ ਵਿੱਚ ਐਸ਼ੋ ਇਸ਼ਰਤ ਕੀਤੀ ਹੈ ਜਾਂ ਸੁੱਤਾ ਹੈ। ਜਿਹਨੂੰ ਜਿਹੜਾ ਕਬੀਰ ਸਾਹਿਬ ਦਾ ਵੀ ਹੈ ਕਿ ਭਾਈ ਜਿਹੜਾ ਤੂੰ ਦਿਵਸ ਰਾਤ ਗਵਾਈ ਸੋਏ ਕੇ ਰਹਿਣ ਗਵਾਈ ਸੋਏ ਕੇ दिवस गवाया खाए हीरे जैसा जन्म था ये कौडी बदले जाए कि भाई अद्धा दिन खा के हंडण दे वेले भी खाण पीण ही हुंदा, इत्थे चले गए उत्थे चले गए और सौ रहे। और बाबा फरीद कहंदे ने भी जदों रब ने लेखा मंगिया, लेखा रब मंगेसी है मंगेगा, तू आहो केड़े काम तू आया सी ते तू की करके गए। सो ज़ाहिर है कि ये याद दा हानि है कि भाई जिंदगी दे अंदर रब दी याद, रब दी इबादत, रब दे बंदियां नाल मुहब्बत, खलकत दी सेवा ये जिंदगी दा मकसद है। नहीं तां रब दी दरगाह दे विच जिहनूं बाबा फरीद एक थां होर कहंदे ने कि भाई तेरा जदों रब दे सामने तेरी पेशी होएगी तो उत्थे तू की जवाब देगा। और इस दे लई जरूरी है कि अपनी जिंदगी नूं सफल बना, रब दे नाल जुड़, रब दी याद, रब दी इबादत ये तेरे जिंदगी दा फोकस होए, ये तेरी जिंदगी दा सेंटर होए। जी डॉक्टर साहब ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਐਮ ਇਸ਼ੂ ਤੇ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਡਾਟ ਸੁਣਾ ਗਿਆ ਦੋ ਦੇਖਦੇ ਰਹੋ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।